ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ TV84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਵੀ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 5 अक्तूबर 2020 21 असो नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਜਿਹੜਾ ਭਾਰਤ ਤੇ ਚੀਨ ਦਾ ਜਿਹੜਾ ਸਬੰਧ ਹੈ ਉਹ ਇੱਕ ਬੁਝਾਰਤ ਵਾਂਗ ਜੋ ਦੇਖਿਆ ਜਾ ਸਕਦਾ ਹੈ ਕਿ ਇੱਕ ਪਾਸੇ ਜਿਹੜਾ ਭਾਰਤ ਬਾਰ-ਬਾਰ ਚੀਨ ਨਾਲ ਗੱਲਬਾਤ ਕਰਨ ਲਈ ਤਰਲੋ ਮੱਛੀ ਹੋਇਆ ਪਿਆ ਐਂਡ ਦੂਸਰੇ ਪਾਸੇ ਭਾਰਤ ਚੀਨ ਦੇ ਖਿਲਾਫ ਜਿਹੜੀ ਬਿਆਨਬਾਜ਼ੀ ਕਰ ਰਿਹਾ ਔਰ ਸ਼ਰਾਰਤਾਂ ਵੀ ਕਰਨ ਦੀ ਜਿਹੜੀ ਪੇਸ਼ਕਸ਼ ਹੈ ਉਹ ਕਰ ਰਿਹਾ। ਔਰ ਭਾਰਤੀ ਖੁਫੀਆ ਏਜੰਸੀਆਂ ਨੇ ਦੋਸ਼ ਲਾਇਆ ਹੈ ਕਿ ਚੀਨ ਪਾਕਿਸਤਾਨ ਦੀ ਜਿਹੜੀ ISI ਨੂੰ ਕਹਿ ਰਿਹਾ ਹੈ ਕਿ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਜੰਮੂ ਕਸ਼ਮੀਰ ਵਿੱਚ ਹਥਿਆਰਾਂ ਦਾ ਹੜ ਲੈ ਆਓ। ਔਰ ਭਾਰਤੀ ਜਿਹੜੀ 에ਅਰ ਫੋਰਸ ਦੇ ਜਿਹੜੇ ਮੁਖੀ ਨੇ ਇੱਕ ਭੜਕਾਊ ਬਿਆਨ ਦਿੰਦਿਆਂ ਹੈ ਕਿਹਾ ਹੈ ਕਿ ਸਾਡੀ 에ਅਰ ਫੋਰਸ ਜਿਹੜੀ ਚੀਨ ਦੀ 에ਅਰ ਫੋਰਸ ਨੂੰ ਮਾਤ ਦੇਣ ਵਿੱਚ ਸਮਰੱਥਾ ਰੱਖਦੀ ਹੈ। ਸੋ ਭਾਰਤ ਦੇ ਇਸ ਮਿਲਗੋਬੇ ਵਰਤਾਰੇ ਦਾ ਕੀ ਕਾਰਨ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੀਕਐਂਡ ਦੇ ਉੱਤੇ ਅਮਰੀਕਾ ਦੇ ਹਵਾਲੇ ਨਾਲ ਵੀ ਦਿਲਚਸਪ ਖਬਰ ਤਾਂ ਜਿਹੜੀ ਸਾਰੀ ਦੁਨੀਆ 'ਚ ਘੁੰਮੀ ਉਹ ਇਹੀ, ਕਿਉਂਕਿ ਫਰਾਈਡੇ ਦੇ ਪ੍ਰੋਗਰਾਮ 'ਚ ਅਸੀਂ ਦੱਸਿਆ ਸੀ ਕਿ ਪ੍ਰੈਜ਼ੀਡੈਂਟ ਟਰੰਪ COVID-19 ਪੋਜ਼ਿਟਿਵ ਨੇ ਜੀ ਔਰ ਫਸਟ ਲੇਡੀ ਬੀਬੀ ਮੈਲਾਨੀਆ ਵੀ। ਬਿਲਕੁਲ। ਔਰ ਕਿਵੇਂ ਟਰੰਪ ਸਾਹਿਬ ਨੂੰ ਉਹ ਔਖੇ ਸੌਖੇ ਹਸਪਤਾਲ ਤੱਕ ਪਹੁੰਚਾਇਆ, ਕਿਵੇਂ ਪਹੁੰਚਾਇਆ, ਉਹਦੇ ਬਾਰੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਕਿਆ ਸਰਾਈਆਂ ਵੀ ਨੇ, ਪਰ ਕੁਛ ਜਿਹੜੀਆਂ ਨੇ ਉਹ ਇਵੇਂ ਲੱਗਦਾ ਹੈ ਵੀ ਜਿਵੇਂ ਜੇ ਉਹਨਾਂ ਦੇ ਬਿਹੇਵੀਅਰ ਤੋਂ ਅੰਦਾਜ਼ਾ ਲਾਈਏ ਤਾਂ ਸ਼ਾਇਦ ਉਹ ਗਲਤ ਨਾ ਹੋਏ, ਤਾਂ ਉਸ ਮੁਤਾਬਕ ਤਾਂ ਘੜੀਸ ਕੇ ਲਿਜਾਣ ਵਾਲੀ ਗੱਲ ਹੀ ਹੁੰਦੀ ਹੈ ਕਿ ਜਦੋਂ ਉਹਨਾਂ ਨੂੰ ਇਹ ਕਹਿ ਦਿੱਤਾ ਜਾਏ ਕਿ ਨਾਓ ਯੂ ਹੈਵ ਨੋ ਆਪਸ਼ਨ ਮਿਸਟਰ ਪ੍ਰੈਜ਼ੀਡੈਂਟ, ਜ਼ਾਹਰ ਹੈ ਕਿ ਕੀ ਹੋਇਆ ਹੋਏਗਾ। ਲੇਕਿਨ ਜਿਹੜੀ ਖਬਰ ਫਿਰ ਪ੍ਰੈਜ਼ੀਡੈਂਟ ਟਰੰਪ ਜੇ ਆਪਣਾ ਕਲਰ ਨਾ ਦਿਖਾਣ, ਰੰਗ ਨਾ ਦਿਖਾਣ, ਕਲਰਫੁਲ ਪਰਸਨੈਲਿਟੀ ਨੂੰ ਹੀ ਕਹਿੰਦੇ ਨੇ ਵੀ ਇੱਕ ਕਲਰ ਜੇ ਫੇਡ ਹੋ ਵੀ ਜਾਏ ਦੂਸਰਾ ਕਲਰ ਨਿਕਲ ਆਉਂਦਾ ਹੈ। ਔਰ ਉਹਨਾਂ ਨੇ ਕਿਵੇਂ ਇਨ ਦਾ ਮੀਨ ਟਾਈਮ ਉਹਨਾਂ ਦੇ ਵੈਲ ਵਿਸ਼ਰਸ ਕਹਿ ਲਓ ਜਾਂ ਇੱਕ ਜਿਹੜਾ ਪੂਰਾ ਸਸਟੇਨਡ ਕੈਂਪੇਨ ਰਾਹੀਂ ਸੈਂਕੜਿਆਂ ਲੋਕ ਹਸਪਤਾਲ ਦੇ ਬਾਹਰ ਇਕੱਠੇ ਹੋਏ ਜਿਹੜੇ ਉਹਨਾਂ ਦੇ ਲਈ ਵਿਸ਼ ਕਰ ਰਹੇ ਸੀ ਜਾਂ ਉਹਨਾਂ ਦੇ ਜਿਹੜਾ ਉਹ ਝਲਕ ਦੇਖਣਾ ਚਾਹੁੰਦੇ ਸੀ, ਜੋ ਵੀ ਹੋਏ। ਲੇਕਿਨ ਫਿਰ ਜਿਹੜੀ ਗੱਲ ਕਲਰਫੁਲ ਹੋਈ ਕਿ ਪ੍ਰੈਜ਼ੀਡੈਂਟ ਟਰੰਪ ਆਪਣੀ ਗੱਡੀ 'ਚ, ਜਿਸ ਦੇ ਵਿੱਚ ਡਿਟੈਕਟਿਵ ਵੀ ਪਿੱਛੇ ਦੋ ਬੈਠੇ ਨੇ, ਡਰਾਈਵਰ ਵੀ ਆ, ਉਹ ਨਿਕਲੇ, ਗੇੜਾ ਜਿਹਾ ਉਹਨਾਂ ਨੇ ਦਿੱਤਾ, ਸਾਰਿਆਂ ਨੂੰ ਹੱਥ ਹਿਲਾਇਆ, ਭਾਵੇਂ ਮਾਸਕ ਵਗੈਰਾ ਪਾਈਆਂ ਹੋਈਆਂ ਸੀ। ਲੇਕਿਨ ਇਸ ਨੂੰ ਲੈ ਕੇ ਕਾਫੀ ਸਵਾਲ ਵੀ ਚੁੱਕੇ ਗਏ ਨੇ, ਕਿਉਂਕਿ ਜ਼ਾਹਰ ਹੈ ਕਿ ਜਦੋਂ ਅੰਡਰ ਟ੍ਰੀਟਮੈਂਟ ਨੇ ਡਰਾਈਵਰ ਹੈ, ਡਿਟੈਕਟਿਵਸ ਨੇ, ਉਹਨਾਂ ਦਾ ਐਕਸਪੋਜ਼ਰ ਹੋਣਾ, ਔਰ ਹੁਣ ਤਾਂ ਸਾਹਮਣੇ ਆ ਰਿਹਾ ਵੀ ਕਿੰਨੇ ਲੋਕ ਜਦੋਂ ਇਹ ਡਿਟੈਕਟ ਵੀ ਹੋ ਚੁੱਕਾ ਸੀ, ਸਟਿਲ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਨਿਊ ਜਰਸੀ ਵੀ ਆਏ, ਦੂਸਰੇ ਵੀ ਗਏ, ਔਰ ਬਹੁਤ ਸਾਰੇ ਵਾਈਟ ਹਾਊਸ ਈਵਨ ਉਹਨਾਂ ਦੀ ਪ੍ਰੈਸ ਬਰੀਫਿੰਗ ਕਰਨ ਵਾਲੀ ਬੀਬੀ ਉਹ ਵੀ COVID-19 ਨਿਕਲੀ ਹੈ, ਸੈਨੇਟਰਸ ਤਾਂ ਹੈ ਹੀ ਨੇ। ਸੋ ਇਸ ਸਾਰੇ ਦੌਰੇ ਦੇ ਵਿੱਚ ਕਾਫੀ ਵੀਕਐਂਡ 'ਚ ਖਬਰਾਂ
ਰਹੀਆਂ ਔਰ ਹੁਣ ਪਤਾ ਨਹੀਂ ਇਹ ਡਾਕਟਰਾਂ ਦੇ ਉੱਤੇ ਫੈਸਲਾ ਫੋਰਸ ਕੀਤਾ ਹੈ ਜਾਂ ਡਾਕਟਰਾਂ ਨੇ ਕਿਹਾ ਜੀ। ਹੁਣ ਲੇਟੈਸਟ ਖਬਰ ਇਹ ਹੈ ਕਿ ਡੋਨਲਡ ਟਰੰਪ ਮੇ ਨਾਟ ਬੀ ਆਊਟ ਆਫ ਦ ਵੁੱਡਸ ਬਟ ਕੈਨ ਗੋ ਹੋਮ ਸੇਜ਼ ਕੌਨਲੀ। ਔਰ ਹੁਣ ਨਾਲ ਦੀ ਨਾਲ ਟਰੰਪ ਨੇ ਇਹ ਵੀ ਟਵੀਟ ਕੀਤਾ ਹੈ ਕਿ ਜੀ ਮੇਰਾ ਇੰਨਾ ਫੈਂਟਾਸਟਿਕ ਇਲਾਜ ਹੋਇਆ ਹੈ ਵਾਹ। ਕਿ ਮੈਂ ਇਦਾਂ ਮਹਿਸੂਸ ਕਰਦਾ ਜਿਵੇਂ 20 ਸਾਲ ਪਹਿਲਾਂ ਹੋਵਾਂ। ਉਹ ਹਾਲਾਂਕਿ ਇਹ ਵੀ ਆਇਆ ਵੀ ਸਟੀਰੋਇਡਸ ਦਿੱਤੇ ਗਏ, ਉਹ ਸਟੀਰੋਇਡ ਤਾਂ 40 ਸਾਲ ਪਹਿਲਾਂ ਲੈ ਜਾਣਗੇ, ਲੇਕਿਨ ਇਹਦੇ ਬਾਵਜੂਦ ਕਿ ਉਹਨਾਂ ਦਾ ਹੁਣ ਪਰਸਨਲ ਫਿਜ਼ੀਸ਼ੀਅਨ ਜਿਹੜਾ ਹੈ ਡਾਕਟਰ ਸੀਨ ਕੌਨਲੀ, ਉਹਨਾਂ ਦਾ ਹੀ ਇਹ ਬਿਆਨ ਹੈ ਕਿ ਓਵਰ ਦਾ ਪਾਸਟ 24 ਆਵਰਸ he has met or exceeded all standard hospital discharge criteria। ਉਹਨਾਂ ਨੇ ਪ੍ਰੈਸ ਕਾਨਫਰੰਸ ਕਿਹਾ ਪਰ ਉਹਨਾਂ ਦਾ ਜਿਹੜਾ ਫੀਵਰ ਵੀ 72 ਘੰਟੇ 'ਚ ਨਹੀਂ ਹੋਇਆ, ਆਕਸੀਜਨ ਲੈਵਲ ਵੀ ਨਾਰਮਲ ਹੈ। ਇਸ ਲਈ though he may not entirely be out of the woods yet, the team and I agree that all our evaluations and most importantly his clinical status support the president's safe return home where he will be surrounded by world-class medical care 24/7, said Dr. Connolly। ਹੁਣ ਉਹ ਤੋਂ ਬਿਆਨ ਤੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਡਾਕਟਰਸ ਇਹ ਸਮਝਦੇ ਨੇ ਕਿ ਅਜੇ ਪ੍ਰੈਜ਼ੀਡੈਂਟ ਟਰੰਪ ਖਤਰੇ ਤੋਂ ਬਾਹਰ ਨਹੀਂ ਨੇ, ਲੇਕਿਨ ਉਹਨਾਂ ਨੇ ਇੰਨਾ ਜਿਹੜਾ ਉਹ ਕਹੋ ਕਿ ਅਸਮਾਨ ਸਿਰ ਤੇ ਚੁੱਕਿਆ ਹੋਣਾ। ਉਹਨਾਂ ਨੇ ਕਿਹਾ ਜੀ ਹੁਣ ਅਸੀਂ ਹੁਣ ਇਹ ਵੀ ਉਹਨਾਂ ਨੇ ਵਰਲਡ ਕਮਿਊਨਿਟੀ ਨੂੰ ਵੀ ਦੱਸਣਾ ਹੈ ਕਿ ਵੀ ਸਾਡੇ ਲਾਅ ਸਾਰਿਆਂ ਲਈ ਇੱਕੋ ਹੁੰਦੇ ਨੇ, ਇਹ ਤਾਂ ਨਹੀਂ ਹੈ ਕਿ ਵੀ ਪ੍ਰੈਜ਼ੀਡੈਂਟ ਲਈ ਡਿਫਰੈਂਟ ਹੈ। ਤਾਂ ਉਹਨਾਂ ਨੇ ਕਿਹਾ ਜੀ ਸਾਰੇ ਸਟੈਂਡਰਡ ਜਿਹੜੇ ਰਿਲੀਜ਼ ਦੇ ਹੁੰਦੇ ਨੇ ਹਸਪੀਟਲ ਬਿਮਾਰੀਆਂ ਉਹ ਸਾਰੇ ਪੂਰੇ ਕਰਦੇ ਨੇ, ਪਰ ਫਿਰ ਵੀ ਅਸੀਂ ਜਿਹੜਾ 24/7 ਵਰਲਡ ਕਲਾਸ ਡਾਕਟਰ ਰਹਿਣਗੇ। ਚਲੋ ਅਸੀਂ ਤਾਂ ਵਿਸ਼ ਹੀ ਕਰ ਸਕਦੇ ਹਾਂ ਕਿ ਭਾਈ ਸਪੀਡੀ ਰਿਕਵਰੀ ਵੀ ਹੋਏ, ਲੇਕਿਨ ਮੈਂ ਬਹੁਤ ਵਾਰ ਦੇਖਦਾ ਹਾਂ ਜਿਵੇਂ ਅਸੀਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਜਿਹੜੇ ਘਰ ਦੇ ਵੱਡੇ ਹੁੰਦੇ ਨੇ, ਐਲਡਰ ਹੁੰਦੇ ਨੇ, ਉਹ ਪ੍ਰੈਸੀਡੈਂਟ ਸੈੱਟ ਕਰਦੇ ਨੇ, ਉਹ ਜੋ ਕੁਝ ਕਰਦੇ ਨੇ ਬਾਕੀ ਭਰਾ ਭੈਣਾਂ ਬੱਚੇ ਬੱਚੀਆਂ ਜਾਂ ਈਵਨ ਖਾਨਦਾਨ ਦੇ ਵਿੱਚ ਉਸ ਤੋਂ ਹੀ ਅਗਵਾਈ ਲਈ ਜਾਂਦੀ ਹੈ। ਔਰ ਇਹ ਹੁੰਦਾ ਹੈ ਕਿ ਜਿਨ੍ਹਾਂ ਦੇ ਪਰਿਵਾਰਾਂ ਜਾਂ ਟੱਬਰਾਂ 'ਚ ਕੋਈ ਇੱਕ ਅੱਧਾ ਪੜ ਜਾਂਦਾ ਅਗਲਾ, ਫਿਰ ਤੁਸੀਂ ਦੇਖੋਗੇ ਈਵਨ ਉਹਨਾਂ ਪਿੰਡਾਂ ਦੇ ਵਿੱਚ ਵੀ ਉਹਨਾਂ 'ਚ ਤੁਹਾਨੂੰ ਫਿਰ ਆਉਣ ਵਾਲੀਆਂ ਨਸਲਾਂ ਦੇ ਵਿੱਚ ਜ਼ਿਆਦਾ ਪੜ੍ਹੇ ਮਿਲਣਗੇ, ਉਸੇ ਫੀਲਡ ਦੇ ਮਿਲਣਗੇ। ਔਰ ਹੁਣ ਜਿਹੜੀ ਬਿਮਾਰੀ ਕੋਵਿਡ-19 ਜਿਹਦੀ ਨਾ ਵੈਕਸੀਨੇਸ਼ਨ ਹੈ ਨਾ ਕੋਈ ਉਹਦੀ ਸੈਟ ਟ੍ਰੀਟਮੈਂਟ ਹੈ, ਸਿਰਫ ਤੇ ਸਿਰਫ ਪ੍ਰੀਕਾਸ਼ਨ, ਪ੍ਰੀਵੈਂਸ਼ਨ, ਦੂਸਰਿਆਂ ਨੂੰ ਸਪਰੈਡ ਆਊਟ ਨਾ ਕਰਨਾ, ਇਹੀ ਗਾਈਡਲਾਈਨਸ ਨੇ ਜਿਨ੍ਹਾਂ ਦੇ ਥੱਲੇ ਤੁਸੀਂ ਬਾਕੀਆਂ ਨੂੰ ਇਨਫੈਕਟ ਹੋਣ ਤੋਂ ਰੋਕਦੇ ਹੋ। ਤੇ ਜੇ ਅਮਰੀਕਾ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹਨਾਂ ਸਭ ਗੱਲਾਂ ਨੂੰ ਲਾਈਟਲੀ ਲੈਂਦਾ ਹੈ ਔਰ ਉਹ ਸਾਰਾ ਪਿਛਲੇ 7 ਮਹੀਨੇ ਦਾ ਟਰੈਕ ਰੈਕਰਡ, ਮਾਸਕ ਨਾ ਪਾਣਾ, ਕਲੋਰੋਕੁਇਨ ਨੂੰ ਹੀ ਇਲਾਜ ਦੱਸਣਾ ਔਰ ਕਿਸ ਕਿਸਮ ਦਾ ਸਾਰਾ। ਔਰ ਹੁਣ ਜਦੋਂ ਕਿ ਖੁਦ ਇਨਫੈਕਟਡ ਹੋ ਚੁੱਕੇ ਸੀ, ਹੁਣ ਤਾਂ ਸਾਹਮਣੇ ਆ ਗਿਆ ਕਿ ਜਦੋਂ ਤੱਕ ਉਹਨਾਂ ਨੇ ਡਿਸਕਲੋਜ਼ ਕੀਤਾ ਟਵੀਟ ਰਾਹੀਂ ਉਸ ਤੋਂ 72 ਘੰਟੇ ਪਹਿਲਾਂ ਉਹਨਾਂ ਦੀ ਪੋਜ਼ਿਟਿਵਿਟੀ ਸੀਗੀ ਔਰ ਉਸ ਦੇ ਬਾਵਜੂਦ ਉਹਨਾਂ ਨੇ ਟਰੈਵਲ ਵੀ ਕੀਤਾ, ਹੋਰਨਾਂ ਨੂੰ ਵੀ ਸਪਰੈਡ ਕੀਤਾ। ਜੇ ਹੁਣ ਉਹ ਪਹੁੰਚ ਹੀ ਗਏ ਨੇ ਹਸਪੀਟਲ ਕਿ ਭਾਈ ਤੁਸੀਂ ਇੱਕ ਸਟੈਂਡਰਡ ਸੈੱਟ ਕਰੋ ਕਿ ਆਈਸੋਲੇਸ਼ਨ ਕੁਆਰੰਟਾਈਨ ਤਾਂ ਹੈ ਹੀ ਹੈ, ਲੇਕਿਨ ਤੁਸੀਂ ਲੇਕਿਨ ਇਹ ਹੁਣ ਇਹਨਾਂ ਨੂੰ ਹਿਸਟਰੀ ਕਿਵੇਂ ਜੱਜ ਕਰੇਗੀ ਉਹ ਤਾਂ ਹਿਸਟਰੀ ਦੱਸ ਸਕਦੀ ਹੈ। ਪਰ ਇਸ ਸਭ ਦੇ ਬਾਵਜੂਦ ਇੱਕ ਗੱਲ ਚੋਂ ਸ਼ਾਇਦ ਉਹ ਇਸ ਨੂੰ ਵੀ ਐਜ਼ ਏ ਲਾਸਟ ਪੋਲੀਟੀਕਲ ਵੈਪਨ ਯੂਜ਼ ਕਰਨਾ ਚਾਹੁੰਦੇ ਨੇ ਟੂ ਵਿਨ ਦਾ ਸਿੰਪੈਥੀ ਔਰ ਟੂ ਸ਼ੋ ਕਿ ਵੀ ਉਹ ਰੈਜ਼ਿਲੀਐਂਟ ਨੇ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਨਾਲ ਦੀ ਨਾਲ ਉਹ ਰਾਏ ਵੀ ਦੇ ਰਹੇ ਨੇ ਕੋਈ ਲੋੜ ਨਹੀਂ ਕੋਵਿਡ-19 ਤੋਂ ਘਬਰਾਉਣ ਦੀ, ਸਭ ਠੀਕ ਹੋ ਜਾਂਦਾ। ਸੋ ਮੈਂ ਸਮਝਦਾ ਵੀ ਇਸ ਦੇ ਉਲਟ ਜਿਵੇਂ ਬੋਰਿਸ ਜੌਨਸਨ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੂੰ ਵੀ ਹੋਇਆ, ਬਟ ਕਿਵੇਂ ਕਿਹਨਾਂ ਹਾਲਾਤਾਂ ਚੋਂ ਨਿਕਲਣ ਦੇ ਬਾਵਜੂਦ ਹੀ ਇਜ਼ ਬੈਕ ਇਨ ਦਾ ਸੈਡਲ। ਲੇਕਿਨ ਉਹਨਾਂ ਨੇ ਇੱਕ ਐਗਜ਼ਾਮਪਲ ਵੀ ਸੈੱਟ ਕੀਤੀ ਵੀ ਕੋਈ ਗੱਲ ਨਹੀਂ ਹੈ ਇਸ ਚੋਂ। ਸੋ ਇਹ ਹੁਣ ਅਸੀਂ ਸਪੈਕੂਲੇਟ ਹੀ ਕਰ ਸਕਦੇ ਹਾਂ ਕਿ ਭਾਈ ਕੀ ਹੋਏਗਾ ਆਉਣ ਵਾਲੇ ਦਿਨਾਂ 'ਚ, ਲੇਕਿਨ ਇਹਦੇ ਬਾਵਜੂਦ ਕਿ ਉਹ ਇਸ ਕਿਸਮ ਦੀਆਂ ਆਪਣਾ ਕਰ ਰਹੇ ਨੇ, ਉਹਨੂੰ ਉਹਨਾਂ ਦੇ ਵਿਰੋਧੀ ਗਿਮਿਕ ਕਹਿੰਦੇ ਨੇ, ਅਸੀਂ ਨਾ ਵੀ ਕਹੀਏ ਗਿਮਿਕ, ਅਸੀਂ ਉਹਨਾਂ ਦੀ ਕਲਰਫੁਲ ਪਰਸਨੈਲਿਟੀ ਦਾ ਇੱਕ ਹੋਰ ਕਲਰ, ਪਰ ਹਾਲ ਦੀ ਘੜੀ ਉਹਨਾਂ ਦਾ ਗ੍ਰਾਫ ਉੱਪਰ ਨਹੀਂ ਜਾ ਰਿਹਾ ਔਰ ਇਹ ਪਾਰਟ ਵੀ ਜਿਹੜਾ ਉਹਨਾਂ ਦੀ ਨੈਗੇਟਿਵਿਟੀ ਦੇ ਵਿੱਚ ਹੀ ਜਾਂਦਾ ਹੈ ਕਿ ਉਹ ਇੱਕ ਜ਼ਿੰਮੇਵਾਰ ਸ਼ਹਿਰੀ ਦੇ ਤੌਰ ਤੇ ਫਸਟ ਸਿਟੀਜ਼ਨ ਆਫ ਦਾ ਕੰਟਰੀ ਉਹ ਬਿਹੇਵ ਨਹੀਂ ਕਰ ਰਹੇ। ਹੁਣ ਗੱਲ ਟਰੰਪ ਸਾਹਿਬ ਦੇ ਯਾਰ ਦੀ ਕਰੀਏ, ਮੋਦੀ ਸਲਤਨਤ
ਹੁਣ ਇਹ ਵੀ ਇਦਾਂ ਬਾਦਸ਼ਾਹੀ ਬਿਹੇਵ ਕਰਦੇ ਨੇ ਨਾ ਕਿ ਵੀ ਕਿਸੇ ਦੀ ਬਾਦਸ਼ਾਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਵੀ ਸਾਡੇ ਚੋਂ ਹੀ ਕਾਨੂੰਨ ਨਿਕਲਦਾ ਹੈ, ਸਾਡੇ ਤੇ ਹੀ ਖਤਮ ਹੋ ਜਾਂਦਾ ਹੈ, ਸਿਸਟਮ ਤਾਂ ਹੈ ਹੀ ਨਹੀਂ, ਉਹ ਤਾਂ ਮੰਨਦੇ ਹੀ ਨਹੀਂ ਸਿਸਟਮ, ਜਿਹੜਾ ਮਰਜ਼ੀ ਸਿਸਟਮ ਕਰ ਦਿਓ, ਜਿਹਨੂੰ ਮਰਜ਼ੀ ਜਿਹੜਾ ਉਹ ਜਦੋਂ ਮਰਜ਼ੀ ਤੋੜ ਦਿਓ। ਸੋ ਹੁਣ ਗੱਲ ਇਹ ਹੈ ਕਿ ਜੇ ਹੁਣ ਟਰੰਪ ਇਸ ਲਾਈਨ ਤੇ ਨੇ ਤੇ ਮੋਦੀ ਉਹਨਾਂ ਦੀ ਤੁਸੀਂ ਦੇਖੋ ਕਿ ਭਾਈ 6 ਮਿਲੀਅਨ ਤੋਂ ਉੱਪਰ ਕੇਸਿਸ, 1 ਲੱਖ ਤੋਂ ਜ਼ਿਆਦਾ ਮੌਤਾਂ, ਔਰ ਕਿਸ ਤੇਜ਼ੀ ਦੇ ਨਾਲ ਉਹ ਸਾਰਾ ਸਪਰੈਡ ਹੈ। ਲੇਕਿਨ ਇਹਦੇ ਬਾਵਜੂਦ ਟੋਟਲ ਡਿਨਾਇਲ, ਖਬਰਾਂ ਚੋਂ ਹੀ ਗਾਇਬ ਕਰ ਦਿਓ, ਸਮਝਦੇ ਨੇ ਖਬਰਾਂ ਚੋਂ ਗਾਇਬ ਕਰ ਦਿਓ ਫਿਰ ਕੁਝ ਵਾਪਰਿਆ ਹੀ ਨਹੀਂ ਹੈ। ਔਰ ਜੋ ਕੁਝ ਉੱਥੇ ਚੱਲ ਰਿਹਾ ਯੂਪੀ ਦੇ ਵਿੱਚ, ਅਸੀਂ ਹਾਥਰਸ ਦੇ ਕੇਸ ਦਾ ਜ਼ਿਕਰ ਕੀਤਾ ਹੈ ਔਰ ਉਸ ਦੇ ਉੱਤੇ ਕਿਵੇਂ ਹੁਣ ਇੰਟਰਨੈਸ਼ਨਲ ਲੈਵਲ ਰਿਐਕਸ਼ਨ, ਈਵਨ UN ਦੀ ਜਿਹੜੀ ਰਿਪਰੈਜ਼ੈਂਟੇਟਿਵ ਇੰਡੀਆ ਨੂੰ ਡੀਲ ਕਰਦੀ ਹੈ ਉਹਦੀ ਸਟੇਟਮੈਂਟ ਵੀ ਇਸ ਦੇ ਉੱਤੇ ਆਈ ਹੈ, ਬ੍ਰਿਟਿਸ਼ MPs ਦੀ ਹੈ, ਦੂਸਰਿਆਂ ਦੀ ਹੈ। ਬਹੁਤ ਵੱਡਾ ਜਿਹੜਾ ਉਹ ਇਹਨਾਂ ਦੀ ਬਦਨਾਮੀ ਹੋਈ ਹੈ, ਉਹ ਅਸੀਂ ਅਗਲੇ ਥਰਡ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਲੇਕਿਨ ਇਸ ਸਭ ਦੌਰੇ 'ਚ ਫਾਰਮਰਸ ਦੀ ਗੱਲ ਵੀ, ਉਹ ਵੀ ਅਸੀਂ ਥਰਡ ਸੈਗਮੈਂਟ 'ਚ ਕਰਾਂਗੇ ਕਿ ਭਾਈ ਕਿਵੇਂ ਸ਼ੰਭੂ ਬਾਰਡਰ ਦੇ ਉੱਤੇ ਕਿੰਨਾ ਜ਼ਬਰਦਸਤ ਜਿਹੜਾ ਉਹ ਧਰਨਾ ਹੈ, ਪੰਜਾਬ ਸਾਰਾ ਖੜਾ ਹੈ, ਲੇਕਿਨ ਇਹਦੇ ਬਾਵਜੂਦ ਕਿਵੇਂ ਉਹ ਗਿਮਿਕਸ ਕਰ ਰਹੇ ਨੇ। ਇਕੱਲੀ ਸਰਕਾਰ ਹੀ ਨਹੀਂ ਕਰ ਰਹੀ, ਅਕਾਲੀਆਂ ਦੀ ਗਿਮਿਕਸ, ਰਾਹੁਲ ਗਾਂਧੀ ਆ ਕੇ ਟਰੈਕਟਰ ਦੇ ਉੱਤੇ 3 ਸੀਟਾਂ ਵਾਧੂ ਲਾ ਕੇ ਬੈਠਾ ਔਰ ਉੱਤੇ ਉਹ ਚੜਨ ਲਈ ਵੀ ਟਰੈਕਟਰ ਤੇ ਪੌੜੀ, ਕਹਿੰਦੇ ਚਲੋ ਕੋਈ ਬਿਮਾਰੀ ਦਾ ਮਾਰਿਆ ਹੋਏ ਤਾਂ ਤੂੰ ਤਾਂ ਭਾਈ ਅਜੇ ਛੜੈ, ਤੂੰ ਤਾਂ ਜੰਪ ਕਰਕੇ ਚੜ ਸਕਦਾ ਕਿ ਭਾਈ ਇਹ ਤਾਂ ਫਿਰ ਇਦਾਂ ਦੇ ਟਰੈਕਟਰ ਨਾ ਹੋਏ। ਇਹ ਵੀ ਲਾਫ ਆਊਟ ਕਰ ਰਹੇ ਹੋ ਤੁਸੀਂ ਵੀ ਟਰੈਕਟਰ ਦੇ ਤਾਂ ਚਲਾਉਣ ਵਾਲਾ ਹੀ ਬਹਿੰਦਾ, ਇਦਾਂ ਸਵਾਰੀਆਂ ਢੋਣ ਲਈ ਤਾਂ ਨਹੀਂ ਹੈ, ਨਾ ਹੀ ਟਰਾਲੀਆਂ 'ਚ ਬੰਦੇ ਬਿਠਾ ਸਕਦੇ ਹੋ। ਲੇਕਿਨ ਇਹਦੇ ਬਾਵਜੂਦ ਕਿਉਂਕਿ ਜਦੋਂ ਹਰ ਚੀਜ਼ ਗਿਮਿਕ ਹੋ ਜਾਏ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦਾ ਕਿਸਾਨ ਔਰ ਸਾਡੇ ਹਰ ਸ਼ੋਬੇ ਦੇ ਲੋਕ ਇਸ ਵੇਲੇ ਇਸ ਮੁੱਦੇ ਦੇ ਉੱਤੇ ਬਹੁਤ ਚਟਾਨ ਵਾਂਗ ਖੜੇ ਨੇ ਔਰ ਲੈਟ ਵੀ ਸੀ ਇਸ ਦੇ ਉੱਤੇ ਅਸੀਂ ਦੇਖਾਂਗੇ ਅੱਗੇ ਕੀ ਹੁੰਦਾ। ਲੇਕਿਨ ਚਾਈਨਾ ਦੇ ਨਾਲ ਰਿਲੇਸ਼ਨਸ਼ਿਪ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਉਹ ਅਮਰੀਕਾ ਦੇ ਹਵਾਲੇ ਨਾਲ ਹੋਏ, ਅਮਰੀਕਾ ਚਾਈਨਾ ਰਿਲੇਸ਼ਨਸ਼ਿਪ ਵਪਾਰਕ ਹੋਏ, ਮਿਲੀਟੈਰਲੀ ਹੋਏ, ਸਾਊਥ ਚਾਈਨਾ ਸੀ ਹੋਏ, ਕੰਬੋਡੀਆ ਦੇ ਹਵਾਲੇ ਨਾਲ ਵੀ ਆ ਰਿਹਾ ਹੈ ਕਿ ਜਿਹੜਾ ਅਮਰੀਕਾ ਦਾ ਕਦੇ ਸੀ ਟਿਕਾਣਾ ਉਹਨੂੰ ਡਿਮੋਲਿਸ਼ ਕਰਕੇ ਚੀਨ ਨੇ ਉਹਦੇ ਤੇ ਆਪਣਾ ਕਰ ਲਿਆ ਕੰਟਰੋਲ, ਔਰ ਜਿਹੜਾ ਇਹਦੇ ਨਾਲ ਜਿਹੜਾ ਸਟੇਟ ਆਫ ਮਲਾਕਾ ਹੈ ਜਿਹੜਾ ਇੱਕ ਬੜਾ ਕ੍ਰੂਸ਼ਲ ਮੰਨਿਆ ਜਾਂਦਾ ਸੀ ਉਹ ਇਰੈਲੇਵੈਂਟ ਹੋ ਜਾਂਦਾ ਹੈ ਔਰ ਚੀਨ ਦੇ ਬੈਨੀਫਿਟਸ ਜਾਂਦੀ ਹੈ ਗੱਲ। ਇਸੇ ਅੰਦਾਜ਼ ਦੇ ਵਿੱਚ ਜਿਹੜਾ ਕੋਵਿਡ-19 ਨੂੰ ਲੈ ਕੇ ਓਵਰਆਲ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਯੂਨਾਈਟਿਡ ਨੇਸ਼ਨਸ ਚਾਈਨਾ ਦਾ ਥੱਲਾ ਲਾਉਣ ਦੀ ਗੱਲ ਸੀ, ਚਾਈਨਾ ਉਸ ਚੋਂ ਵੀ ਨਿਕਲ ਗਿਆ। ਔਰ ਭਾਰਤ ਦੇ ਮੁੱਦੇ ਦੇ ਉੱਤੇ ਬੇਸ਼ੱਕ ਇੱਕ ਸਟੇਜ ਤੇ ਉਹਨਾਂ ਨੂੰ ਵੀ, ਇੰਡੀਆ ਨੂੰ ਲੱਗਦਾ ਸੀ ਕਿ ਅਮਰੀਕਾ ਇੰਟਰਵੀਨ ਕਰੇਗਾ ਔਰ ਕਿਸੇ ਨਾ ਕਿਸੇ ਹਵਾਲੇ ਨਾਲ ਚਾਈਨਾ ਨੂੰ ਕਾਰਨਰ ਕਰੇਗਾ। ਮਾੜੇ ਮੋਟੇ ਮਾਈਕ ਪੋਂਪੀਓ ਜਾਂ ਦੂਜੇ ਤੀਜੇ ਲੈਵਲ ਤੇ ਬਿਆਨਾਂ ਤੋਂ ਇਲਾਵਾ ਕੋਈ ਵੀ ਕੰਕਰੀਟ ਲਾਈਨ ਨਹੀਂ ਆਈ। ਔਰ ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਅਰਮੀਨੀਆ ਔਰ ਅਜ਼ਰਬਾਈਜਾਨ ਉਹਨਾਂ ਦੀ ਉਸ ਕਾਲੇ ਪਹਾੜਾਂ ਨੂੰ ਲੈ ਕੇ ਜਿਹੜਾ ਜਿਹਦੀ ਹਿਸਟਰੀ ਬੜੀ ਟਰਬਲਡ ਹਿਸਟਰੀ ਹੈ ਔਰ ਸੈਂਚਰੀਜ਼ ਅਗੋ ਜਾਂਦੀ ਹੈ, ਔਰ ਉਹਦੇ ਟਕਰਾਅ ਦੇ ਬਾਵਜੂਦ ਉੱਥੇ ਕੋਈ ਅਮਰੀਕਨ ਇਨਫਲੂਐਂਸ, ਕਿਉਂਕਿ ਅਰਮੀਨੀਆ ਦੇ ਜਿਹੜਾ ਹੈਡ ਹੈ ਉਹਨਾਂ ਦਾ ਕਹਿਣਾ ਸੀ ਕਿ ਜੀ ਅਸੀਂ ਤਾਂ ਐਕਸਪੈਕਟ ਕਰਦੇ ਸੀ ਅਮਰੀਕਾ ਤੋਂ, ਪਰ ਉੱਥੇ ਟਰੰਪ ਸਾਹਿਬ ਬਿਮਾਰ ਹੋ ਗਏ ਵੀ ਅਸੀਂ ਤਾਂ ਫੋਨ ਲਾਂਦੇ ਰਹਿ ਗਏ। ਹੁਣ ਉਹਦੇ 'ਚ ਪਹਿਲਾਂ ਜਿੱਥੇ ਰਸ਼ੀਆ ਨੇ ਆਪਣਾ ਰੋਲ ਅਦਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ ਟਰਕੀ ਦੇ ਨਾਲ, ਹੁਣ ਈਰਾਨ ਵੱਲੋਂ ਵੀ ਆਪਣਾ ਜਿਹੜਾ ਉਹ ਰੋਲ ਪਲੇ ਕੀਤਾ ਜਾ ਰਿਹਾ। ਜਿਵੇਂ ਅਸੀਂ ਦੱਸਿਆ ਸੀ ਕਿ 3 ਸੂਬੇ ਈਰਾਨ ਦੇ 31 ਸੂਬਿਆਂ ਚੋਂ ਉਹਨਾਂ ਦਾ ਬਾਰਡਰ ਅਜ਼ਰਬਾਈਜਾਨ ਦੇ ਨਾਲ ਲੱਗਦਾ, ਉਹਨਾਂ ਦੀ ਲੈਂਗੁਏਜ ਵੀ ਅਜ਼ਰੀ ਹੈ ਜਿਹਨੂੰ ਸ਼ਾਇਦ ਕਹਿੰਦੇ ਨੇ, ਔਰ ਉਹਨਾਂ ਦਾ ਇੰਟਰਸਟ ਵੀ ਹੈ ਇਸ ਸਾਰੇ ਦੇ ਵਿੱਚ। ਸੋ ਕੁੱਲ ਮਿਲਾ ਕੇ ਈਵਨ ਉੱਥੇ ਵੀ ਜਿਹੜਾ ਅਮਰੀਕਾ ਦਾ ਰੋਲ ਹੈ ਜਿਹੜਾ ਔਰ ਕ੍ਰੂਸ਼ਲ ਹੈ ਅਰਮੀਨੀਆ, ਔਰ ਅਰਮੀਨੀਆ ਦਾ ਧਿਆਨ ਰਿਹਾ ਕਿ ਵੀ ਜਿੰਨੇ ਲੋਕ ਅਰਮੀਨੀਆ 'ਚ ਅਰਮੀਨੀਅਨ ਮੂਲ ਦੇ, ਔਰ ਉਹ ਅਰਮੀਨੀਆ ਜਿੱਥੇ 3ਰੀ 4ਥੀ ਸੈਂਚਰੀ ਦੇ ਵਿੱਚ ਹੀ ਕ੍ਰਿਸਚੀਅਨਿਟੀ ਆ ਗਈ ਸੀ, ਯਾਨੀ ਜੇ ਓਰੀਜਨਲ ਦੁਨੀਆ 'ਚ ਕਿਤੇ ਦੇਖਣਾ ਹੋਏ ਉਸ ਖਿੱਤੇ ਦੇ ਵਿੱਚ ਕਨਵਰਟਡ ਕ੍ਰਿਸਚੀਅਨ, ਔਰ ਉਹਨਾਂ ਦੀ ਆਬਾਦੀ ਵੀ 98% ਜਿਹੜੇ ਨੇ ਉਹ ਕ੍ਰਿਸਚੀਅਨ ਨੇ। ਔਰ ਇਹਦੇ ਬਾਵਜੂਦ ਕਿ ਜਿੰਨੇ ਕੁ ਲੋਕ ਉੱਥੇ ਰਹਿੰਦੇ ਨੇ ਉਸ ਨਾਲੋਂ 6 ਗੁਣਾ ਜ਼ਿਆਦਾ ਜਿਹੜੇ ਨੇ ਉਹ ਬਾਹਰ ਹੈ, ਉਹਨਾਂ ਦਾ ਡਾਇਸਪੋਰਾ ਇੰਨਾ ਪਾਵਰਫੁਲ ਹੈ ਉਹਨਾਂ ਦਾ। ਅਮਰੀਕਾ 'ਚ ਵੀ ਅਰਮੀਨੀਅਨ ਲੌਬੀ ਬੜੀ ਪਾਵਰਫੁਲ ਰਹੀ ਹੈ, ਲੇਕਿਨ ਇਹਦੇ ਬਾਵਜੂਦ
ਜਿਹੜਾ ਕੋਈ ਅਮਰੀਕਾ ਉਹਦੇ ਤੇ ਮੂਵ ਨਹੀਂ, ਕਿਉਂਕਿ ਅਮਰੀਕਾ ਦਾ ਰੋਲ ਇਸ ਸਾਰੇ ਦੇ ਵਿੱਚ ਰੈਸਟ੍ਰਿਕਟਡ ਹੁੰਦਾ ਚਲਾ ਗਿਆ ਹੈ ਆਪਣਾ, ਔਰ ਇਹਦੇ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈ, ਆਪੇ ਫਾਥੜੀ ਹੈ, ਤੈਨੂੰ ਕੌਣ ਛਡਾਏ। ਜੇ ਘਰ ਦਾ ਮੁਖੀ ਜਾਂ ਜਿਹੜਾ ਪਿੰਡ ਦਾ ਮੁਖੀ ਜੇ ਕਹਿ ਲਈਏ ਤਾਕਤਵਰ ਹੁੰਦਾ ਤੇ ਹੌਲੀ ਹੌਲੀ, ਜਿਵੇਂ ਇੱਕ ਕਿਸਾਨ ਕਹਿ ਰਿਹਾ ਸੀ, ਕੋਈ ਗੱਲ ਚੱਲੀ ਕਿ ਜੀ ਫਲਾਂ ਇਕਨੋਮਿਸਟ ਕਹਿੰਦਾ ਵੀ ਮੈਂ ਤਾਂ ਬਾਪੂ ਸੀ ਪਰ ਮੈਨੂੰ ਤਾਂ ਸਾਰੇ ਹੀ ਛੱਡ ਗਏ, ਕਿਉਂਕਿ ਉਹਨੇ ਇਹਨਾਂ ਦੇ ਫਾਰਮ ਐਕਟਸ ਦੇ ਉੱਤੇ ਡਿਫਰੈਂਟ ਸਟੈਂਡ ਲਿਆ। ਤੇ ਉਹ ਕਿਸਾਨ ਆਗੂ ਜਿਹੜਾ ਖੁਦ ਵੀ ਡਾਕਟਰ ਐਗਰੀਕਲਚਰ, ਉਹਨੇ ਕਿਹਾ ਜੀ ਵੀ ਜਦੋਂ ਬਾਪੂ ਕਵਲੀਆਂ ਕਰਨ ਲੱਗ ਜਾਏ, 2-4 ਤਾਂ ਕੋਈ ਝੱਲ ਲੈਂਦਾ ਹੈ, ਕਹਿੰਦਾ ਫਿਰ ਬਿਲਕੁਲ ਹੀ ਜੇ ਹੁਣ ਬਾਪੂ ਕਹੇ ਵੀ ਮੁੰਡਿਓ ਮੇਰਾ ਵਿਆਹ ਕਰਾਓ ਤੇ ਫੇਰ ਕਹਿੰਦੇ ਵੀ ਲੈ ਦੇ ਕੇ ਹੁੰਦਾ ਵੀ ਸਾਰੇ ਫੈਸਲਾ ਕਰਦੇ ਨੇ ਕਿ ਹੁਣ ਬਾਪੂ ਨੂੰ ਪਾਸੇ ਹੀ ਕਰ ਦਿਓ, ਵੀ ਆਪਣੀ ਇੱਜ਼ਤ ਤੁਸੀਂ ਆਪ ਗਵਾਉਂਦੇ ਹੋ। ਸੋ ਮੈਂ ਸਮਝਦਾ ਵੀ ਬਾਈ ਐਂਡ ਲਾਰਜ ਅਮਰੀਕਾ ਦੀ ਜਿਹੜੀ ਸਰਦਾਰੀ ਸੀ ਸਾਰੇ ਇਸ ਵਰਲਡ ਪੰਚਾਇਤ ਦੇ ਵਿੱਚ, ਉਹਦੇ 'ਚ ਬਹੁਤ ਸਾਰਾ ਰੋਲ ਅਮਰੀਕਨ ਨੀਤੀਆਂ ਦਾ ਹੀ ਹੈ। ਸੋ ਮੈਂ ਇਹਨੂੰ ਇਸ ਲਈ ਰੈਫਰ ਕਰ ਰਿਹਾ ਕਿ ਵੀ ਇਸ ਵੇਲੇ ਜਿਹੜਾ ਭਾਰਤ ਹੈ ਉਹ ਕਿਤੇ ਨਾ ਕਿਤੇ ਜਿੱਥੇ ਖੁਦ ਵੀ ਐਬੰਡੈਂਟ ਮਹਿਸੂਸ ਕਰਦਾ ਹੈ, ਇਕਨੋਮੀ ਉਹਨਾਂ ਦੀ 1/4 ਜਿਹੜੀ ਹੈ ਉਹ ਵਾਈਪ ਆਊਟ ਹੋਈ, ਕਿੰਨੇ ਪੈਰ ਤੇ ਉਹਨਾਂ ਦੇ ਝੂਠ ਫੜੇ ਗਏ ਕਿ ਭਾਈ ਇਧਰੋਂ ਉਹ ਦਾਵਾ ਕਰ ਰਹੇ ਨੇ ਜੀ ਕਿ 15 ਤੇ 16 ਜੂਨ ਦੀ ਰਾਤ ਨੂੰ ਸਾਡੇ 20 ਸੋਲਜਰ ਮਾਰਤੇ ਨੇ ਤੇ 4 ਦਿਨ ਬਾਅਦ ਉਹ $1.5 ਬਿਲੀਅਨ ਜਿਹੜਾ ਉਹਨਾਂ ਦਾ ਏਸ਼ੀਅਨ ਬੈਂਕ ਹੈ ਬੀਜਿੰਗ ਬੇਸਡ, ਉਹਦੇ ਤੋਂ ਕਰਜ਼ਾ ਲੈ ਰਹੇ ਨੇ। ਫਿਰ ਇਹ ਆਇਆ ਕਿ ਭਾਈ ਉਹਨਾਂ ਦਿਨਾਂ 'ਚ ਇੱਕ ਪਾਸੇ ਬਾਈਕਾਟ ਚਾਈਨਾ ਦੀ ਲਾਈਨ ਹੈ ਤੇ ਜਿਹੜਾ ਪ੍ਰਾਈਮ ਮਿਨਿਸਟਰ ਕੇਅਰ ਫੰਡ ਖੜਾ ਕੀਤਾ ਹੋਇਆ ਮੋਦੀ ਨੇ, ਉਹਦੇ 'ਚ ਜਿਹੜੀਆਂ ਚਾਈਨੀਜ਼ ਕੰਪਨੀ ਨੇ ਉਹ ਡੋਨੇਟ ਕਰ ਰਹੀਆਂ। ਪਾਰਲੀਮੈਂਟ ਦੇ ਵਿੱਚ ਪੁੱਛਿਆ ਜਾਂਦਾ ਉਹਨਾਂ ਨੂੰ, ਉਹਨਾਂ ਦੇ ਟ੍ਰੇਡ ਮਿਨਿਸਟਰ ਨੂੰ, ਕਿ ਜੇ ਹੁਣ ਤੁਸੀਂ ਜੇ ਚਾਈਨਾ ਨੇ ਉਹਨਾਂ ਨੇ ਥਾਂ ਵੀ ਨਹੀਂ ਛੱਡੀ ਹੈ, 6-7 ਦੌਰ ਤੁਸੀਂ ਗੱਲਬਾਤ ਦੇ ਕੀਤੇ ਨੇ, ਤੇ ਕੀ ਤੁਸੀਂ ਜਿਹੜਾ ਮੋਸਟ ਫੇਵਰਡ ਨੇਸ਼ਨ ਸਟੇਟਸ ਚਾਈਨਾ ਨੂੰ ਦਿੱਤਾ ਵਾਪਸ ਹੋ ਗਿਆ? ਨਾਟ ਐਟ ਆਲ, ਨਾਟ ਐਟ ਆਲ। ਹੁਣ ਇੱਕ ਪਾਸੇ ਤਾਂ ਇਹ ਨੀਤੀ ਚੱਲ ਰਹੀ ਹੈ, ਦੂਸਰੇ ਪਾਸੇ ਜਦੋਂ ਅਸੀਂ ਉਸ ਦਾ ਨੂੰ ਡਿਸਕਸ ਕੀਤਾ ਸੀ ਕਿ ਫਾਰੂਕ ਅਬਦੁੱਲਾ ਦੇ ਨਾਲ ਕਰਨ ਥਾਪਰ ਨੇ ਇੰਟਰਵਿਊ ਕੀਤਾ ਤੇ ਓਪਨਿੰਗ ਦੇ ਵਿੱਚ ਹੀ ਫਾਰੂਕ ਅਬਦੁੱਲਾ ਨੇ ਕਿਹਾ ਸੀ ਕਿ ਹਰ ਕਸ਼ਮੀਰੀ ਜਿਹੜਾ ਉਹ ਇੰਡੀਆ ਦਾ ਨਾਮ ਵੀ ਨਹੀਂ ਸੁਣਨਾ ਚਾਹੁੰਦਾ, ਔਰ ਇਹਦੇ ਨਾਲੋਂ ਤਾਂ ਉਹ ਚੀਨ ਦੀ ਹਕੂਮਤ ਨੂੰ ਜ਼ਿਆਦਾ ਕਬੂਲਦੇ ਨੇ, ਦੇ ਲਾਈਕ ਟੂ ਬੀ ਗਵਰਨਡ ਬਾਈ ਚਾਈਨਾ, ਇਸ ਕਿਸਮ ਦਾ ਉਹਨਾਂ ਦਾ ਸੀ। ਹੁਣ ਉਦੋਂ ਕਈ ਸ਼ੌਕ 'ਚ ਵੀ ਗਏ, ਕਈ ਅਸੀਂ ਉਹਦੇ 'ਚ ਕਿਹਾ ਸੀ ਕਿ ਵੀ ਇਹ ਇਨਫੈਕਟ ਇੱਕ ਹੋਪ ਵੀ ਹੈ ਕਿ ਇਹ ਕਸ਼ਮੀਰ ਦੇ ਲੋਕ, ਜੰਮੂ ਕਸ਼ਮੀਰ ਦੇ, ਜਾਂ ਈਵਨ ਜਦੋਂ ਖਾਲਿਸਤਾਨ ਦੇ ਹਵਾਲੇ ਨਾਲ ਵੀ ਗੱਲ ਹੋਈ ਕਿ ਭਾਈ ਕਿਵੇਂ ਜਿਹੜੀਆਂ ਉਹਨਾਂ ਦੇ ਪੈਂਗੋਂਗ ਸੋ ਲੇਕ ਤੇ ਸਿੱਖ ਰੈਜੀਮੈਂਟਸ ਫੇਸ ਕਰ ਰਹੀਆਂ ਨੇ ਚਾਈਨੀਜ਼ ਆਰਮੀ ਨੂੰ, ਕਿਵੇਂ ਉਹਦੇ 'ਚ ਜਿਹੜੇ ਨੇ ਉਹ ਪਹਿਲਾਂ ਆਇਆ ਵੀ ਪੰਜਾਬੀ ਸੌਂਗ ਵਜਾਏ ਜਾ ਰਹੇ ਨੇ, ਫਿਰ ਉਹ ਕਲੀਅਰ ਆ ਗਿਆ ਕਿ ਵੀ ਬਹੁਤ ਸਾਰੇ ਉਹ ਟਰੈਕ ਖਾਲਿਸਤਾਨੀ ਟਰੈਕ ਬਾਹਰਲੇ ਨੌਜਵਾਨਾਂ ਦੇ ਗਾਏ ਹੋਏ ਨੇ ਜਿਹੜੇ ਉਹ ਸੁਣਾ ਰਹੇ ਨੇ। ਸਾਨੂੰ ਵੀ ਉਹਦੇ 'ਚ ਜਿਹੜਾ ਲੱਗਾ ਕਿ ਭਾਈ ਚਾਈਨਾ ਦਾ ਇੰਟਰਸਟ ਹੈ। ਸੋ ਉਹਦੇ ਨਾਲ ਅਸੀਂ ਦੇਖਿਆ ਕਿ ਵੀ ਕਿਵੇਂ ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਜਦੋਂ ਖੜੀ ਹੁੰਦੀ ਹੈ ਤੇ ਇੱਕ ਜਿਹੜਾ ਤਬਕਾ ਬੀਜੇਪੀ ਦਾ ਸੰਬਾਤ ਪਾਤਰਾ ਤੋਂ ਲੈ ਕੇ ਥੱਲੇ ਤੱਕ ਉਹਨਾਂ ਦੇ ਟਰੋਲਰ, ਉਹਨਾਂ ਨੇ ਸਿੱਧਾ ਜਿਹੜੀਆਂ ਗਨਜ਼ ਨੇ ਉਹ ਖਾਲਿਸਤਾਨੀਆਂ ਤੇ ਟ੍ਰੇਟ ਔਰ ਖਾਲਿਸਤਾਨੀ ਔਰ ਨਕਸਲੀ, ਪੰਜਾਬ 'ਚ ਬੜੀ ਦੇਰ ਬਾਅਦ ਇਹ ਲਫ਼ਜ਼ ਸੁਣਨ 'ਚ ਆਇਆ ਕਿ ਜੀ ਇਹ, ਔਰ ਇਹ ਉਹਨਾਂ ਦੇ ਮਿਨਿਸਟਰ ਕਹਿ ਰਹੇ ਸੀ ਕਿ ਜੀ ਇਹ ਕੰਬੀਨੇਸ਼ਨ ਹੈ ਖਾਲਿਸਤਾਨੀਆਂ ਔਰ ਨਕਸਲੀਆਂ ਦਾ। ਸੋ ਸਾਨੂੰ ਇਹਦੇ 'ਚੋਂ ਵੀ ਲੱਗਾ ਵੀ ਏਜੰਸੀਆਂ ਨੇ ਇਹ ਦੇ ਦਿੱਤਾ ਹੈ ਗ੍ਰੀਨ ਸਿਗਨਲ ਕਿ ਭਾਈ ਇਹ ਤਾਂ ਚੀਨ ਔਰ ਖਾਲਿਸਤਾਨ, ਹੋਰ ਨਕਸਲੀ ਕਿਹਨੂੰ ਕਹਿਣਾ, ਉਹਦੇ ਹਵਾਲੇ ਨਾਲ ਇਹ ਗੱਲ ਸ਼ੁਰੂ ਹੋ ਗਈ ਕਿ ਭਾਈ ਇਸ ਤਰੀਕੇ ਨਾਲ ਚੱਲ ਰਿਹਾ। ਪਰ ਫਿਰ ਵੀ ਇਹ ਲੱਗਦਾ ਸੀ ਕਿ ਵੀ ਇਹ ਕਈ ਵਾਰੀ ਲੋਕਲ ਲੈਵਲ ਦੇ ਉੱਤੇ ਖਬਰਾਂ ਪਲਾਂਟ ਕੀਤੀਆਂ ਜਾਂਦੀਆਂ, ਲੇਕਿਨ ਹੁਣ ਜਦੋਂ ਅਸੀਂ ਕਸ਼ਮੀਰੀਆਂ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਕਸ਼ਮੀਰੀ ਵੀ ਇਹ ਸਮਝਦੇ ਨੇ ਵੀ ਸ਼ਾਇਦ ਪਾਕਿਸਤਾਨ ਆਪਣੇ ਤੌਰ ਦੇ ਉੱਤੇ ਭਾਰਤ ਨੂੰ ਹੈਡ ਔਨ ਲੈਣ ਦੀ ਅੱਜ ਦੀ ਡੇਟ 'ਚ ਕੋਸ਼ਿਸ਼ ਨਹੀਂ ਕਰੇਗਾ। ਜੇ ਉਹਨਾਂ ਦੀ ਲਿਬਰੇਸ਼ਨ ਦਾ ਕੋਈ ਮੌਕਾ ਬਣ ਸਕਦਾ ਹੈ ਤਾਂ ਉਹ ਚਾਈਨਾ ਦੀ ਇਨਵੋਲਵਮੈਂਟ ਹੈ, ਔਰ ਸ਼ਾਇਦ ਇਹੀ ਕਈ ਵਾਰੀ ਜਿਹੜੀ ਤੁਸੀਂ ਡ੍ਰੀਮ ਵੀ ਦੇਖਦੇ ਹੋ ਜਾਂ ਜਿਹੜੀ ਤੁਹਾਡੀ ਫੈਂਟੇਸੀ ਵੀ ਹੁੰਦੀ ਹੈ, ਇਨਫੈਕਟ ਤੁਹਾਡੀ ਇਮੈਜੀਨੇਸ਼ਨ ਹੀ ਹੁੰਦੀ ਹੈ ਕਿ ਵੀ ਇਵੇਂ ਹੋ ਜਾਏ। ਹੁਣ ਇਸ ਗੱਲ ਨੂੰ ਭਾਰਤੀ ਏਜੰਸੀਆਂ ਨੂੰ ਕੋਈ ਇਹਨਾਂ ਦੇ ਕੋਲ ਕੰਕਰੀਟ ਐਵੀਡੈਂਸ ਦਾ ਕੀ ਹੋਣੀ ਹੈ, ਜਾਂ ਫੀਅਰ ਹੈ, ਜਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਸ ਡਾਇਰੈਕਸ਼ਨ 'ਚ ਗੱਲ ਜਾ ਰਹੀ ਹੈ, ਕਿਉਂਕਿ ਇੱਕ ਗੱਲ ਫਾਰੂਕ ਅਬਦੁੱਲਾ ਨੇ ਵੀ ਕਹੀ ਔਰ ਹੋਰ ਸੋਰਸਿਸ ਤੋਂ ਨੇ ਵੀ ਕਹੀ ਕਿ ਵੀ ਉੱਥੇ ਜਿਸ ਕਿਸਮ ਦਾ ਮਿਲਟਰੀ ਡਿਗ ਅਪ ਹੋ ਰਿਹਾ ਹੈ
ਜਿਵੇਂ ਔਰ ਅਸੀਂ ਇਹ ਵੀ ਡਿਸਕਸ ਕੀਤਾ ਸੀ ਕਿ ਕਿਵੇਂ ਜਿਹੜਾ ਹੈ ਉਹ CRPF ਦੀਆਂ ਪੱਕੀਆਂ 29 ਜਿਹੜੇ ਗਰਾਊਂਡ ਉਹਨਾਂ ਦੇ ਕੈਂਟੋਨਮੈਂਟਸ ਪੱਕੇ ਤੌਰ ਤੇ ਬਣਾਉਣ ਦੇ ਲਈ ਕਿਵੇਂ ਕਸ਼ਮੀਰ ਵਾਦੀ ਦੇ ਵਿੱਚ ਜੰਮੂ ਏਰੀਆ 'ਚ ਜ਼ਮੀਨਾਂ ਐਕਵਾਇਰ ਕਰਨ ਦੀ ਲਾਈਨ ਸ਼ੁਰੂ ਕਰ ਦਿੱਤੀ ਹੈ। ਪਰ ਉਸ ਤੋਂ ਇਹ ਲੱਗਾ ਵੀ ਲੌਂਗ ਟਰਮ ਤਾਂ ਉੱਥੇ ਕਬਜ਼ਾ ਰੱਖਣਗੇ ਹੀ, ਉਹਨਾਂ ਨੂੰ ਪਤਾ ਹੈ ਕਿ ਵੀ ਹੁਣ ਉਹ ਕੋਈ ਵੀ ਡਰਾਮੇਬਾਜ਼ੀ ਸਿਵਿਲੀਅਨ ਜਾਂ ਦੂਜੀ ਕਰ ਵੀ ਲੈਣ ਤੋਂ ਚੱਲਣੀ ਨਹੀਂ ਹੈ। ਰਨ ਤਾਂ ਪਹਿਲਾਂ ਵੀ ਫੌਜ ਨਾਲ ਹੀ ਕਰਦੇ ਸੀ, ਲੇਕਿਨ ਹੁਣ ਜੇ ਭਾਰਤੀ ਏਜੰਸੀਆਂ ਇਹ ਕਹਿੰਦੀਆਂ ਨੇ, ਔਰ ਮੈਂ ਇਹਨੂੰ ਪੋਜ਼ਿਟਿਵ ਖਬਰ ਦੇਖਦਾ, ਸ਼ੇਅਰ ਮੈਂ ਇਸ ਲਈ ਕਰ ਰਿਹਾ ਕਿਉਂਕਿ ਇਹ ਉਹਨਾਂ ਦੀਆਂ ਏਜੰਸੀਆਂ ਦੀ ਖਬਰ ਹੈ, ਮੀਡੀਆ ਏਜੰਸੀਆਂ ਦੀਆਂ, ਐਂਡ ਕੋਟਿੰਗ ਦਾ ਇੰਟੈਲੀਜੈਂਸ ਏਜੰਸੀਜ਼, ਚਾਈਨਾ ਪੁਸ਼ਿੰਗ ISI ਟੂ ਫਲੱਡ ਜੰਮੂ ਐਂਡ ਕਸ਼ਮੀਰ ਵਿਦ ਆਰਮਸ ਅਹੈਡ ਆਫ ਵਿੰਟਰ, intelligence report. Ministry of Home Affairs tell security forces to strengthen the anti-infiltration grid along the line of control. ਹੁਣ ਇਹ ਹੈਡਲਾਈਨ ਹੀ ਆਪਣੇ ਆਪ 'ਚ ਪੂਰੀ ਖਬਰ ਹੈ ਕਿ ਭਾਈ ਭਾਰਤ ਦੀਆਂ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੇ ਕਿਹਾ ਕਿ ਚਾਈਨਾ ਪਾਕਿਸਤਾਨ ਦੀ ਇੰਟੈਲੀਜੈਂਸ ਏਜੰਸੀ ISI ਨੂੰ ਕਹਿ ਰਿਹਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਹਥਿਆਰਾਂ ਦਾ ਹੜ੍ਹ ਲਿਆਓ ਸਰਦੀਆਂ ਸ਼ੁਰੂ ਹੋਣ ਤੋਂ ਪਹਿਲੇ ਆਲਰੇਡੀ ਅਕਤੂਬਰ ਸ਼ੁਰੂ ਹੋ ਗਿਆ। ਔਰ ਇਸ ਦਾ ਮਤਲਬ ਹੈ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੇ ਇਹ ਕਿਹਾ ਕਿ ਵੀ ਇਹ ਐਜ਼ ਪਰ ਰਿਪੋਰਟ ਸਬਮਿਟਡ ਬਾਈ ਇੰਡੀਆਜ਼ ਇੰਟੈਲੀਜੈਂਸ ਗ੍ਰਿਡ ਟੂ ਦਾ ਮਿਨਿਸਟਰੀ ਆਫ ਹੋਮ ਅਫੇਅਰਸ। ਇਹ ਕ੍ਰੈਡੀਬਲ ਸੋਰਸ ਚੋਂ ਉਹਨਾਂ ਨੇ ਖਬਰ ਕੱਢੀ ਹੈ ਕਿ ਜੀ ਇੰਟੈਲੀਜੈਂਸ ਏਜੰਸੀਆਂ ਨੇ ਹੋਮ ਮਿਨਿਸਟਰੀ ਨੂੰ ਇਹ ਰਿਪੋਰਟ ਕੀਤਾ ਹੈ ਕਿ ਚਾਈਨਾ ਨੇ ਇਹ ਕੰਮ ਸ਼ੁਰੂ ਕੀਤਾ ਹੈ। Sources in security establishment said, as per intelligence report, China has sent explicit instructions, quote unquote, कि खास सिर्फ इस दे उत्ते फोकस्ड उन्होंने हदायतां भेजियां ने कि flood Jammu and Kashmir with weapons of all kinds, and this was further substantiated with the seizures by the forces in फलाना। एक जड़ी खबर वीकेंड ते सी कि जी उन्होंने जहाज़ ਜਿਹੜੇ ਨੇ ਉਹ ਪੁਸ਼ ਜਿਹੜੇ ਨੇ ਇਨ ਸਰਵਿਸ ਕੀਤੇ ਨੇ, ਡਰੋਨ ਇੰਡੀਆ ਨੇ ਲਿਆਂਦੇ ਨੇ, ਔਰ ਇਸ ਸਾਰੀ ਖਬਰ ਦੇ ਮੁਤਾਬਕ ਕਿ ਹੁਣ ਜਿਹੜੇ ਉੱਥੋਂ ਇਨਫਿਲਟ੍ਰੇਟਰਸ ਆਣੇ ਨੇ ਜਾਂ ਆ ਰਹੇ ਨੇ ਉਹਨਾਂ ਦੇ ਕੋਲ ਹਥਿਆਰ ਨਹੀਂ ਹੁੰਦੇ, ਉਹਨਾਂ ਨੂੰ ਇਹੀ ਹੁੰਦਾ ਕਿ ਤੁਸੀਂ ਸੇਫਲੀ ਕ੍ਰਾਸ ਕਰੋ, ਔਰ ਹਥਿਆਰ ਔਰ ਦੂਸਰੇ ਭੇਜਣ ਦੇ ਲਈ ਉਹਨਾਂ ਨੇ ਜਿਹੜਾ ਵੈਪਨਸ ਆਰ ਬੀਇੰਗ ਸੈਂਡ ਸੈਪਰੇਟਲੀ ਈਦਰ ਬਾਈ ਡਰੋਨਸ ਔਰ ਅਦਰ ਮੀਨਸ to minimize the risk of terrorists getting killed. ਉਹਨਾਂ ਨੇ ਕਿਹਾ ਜੀ ਕਿ ਵੀ ਬੰਦੇ ਤਾਂ ਇਨਫਿਲਟ੍ਰੇਸ਼ਨ ਮਾਰੇ ਜਾ ਸਕਦੇ ਨੇ ਜਾਂ ਮਾਰੇ ਜਾਂਦੇ ਨੇ, ਸੋ ਉਹਨਾਂ ਨੇ ਕਿਹਾ ਵੀ ਬੰਦੇ ਅੱਡ ਔਰ ਹਥਿਆਰ ਉਹਨਾਂ ਨੇ ਡਰੋਨਸ ਔਰ ਦੂਸਰੇ, ਉਹਨਾਂ ਨੇ ਵੀਕਐਂਡ ਤੇ ਇਸ ਕਿਸਮ ਦਾ ਡਰਾਮਾ ਕੀਤਾ ਕਿ ਜੀ ਬਹੁਤ ਵੱਡਾ ਕੈਸ਼ੇ ਆਫ ਆਰਮਸ ਡ੍ਰੌਪ ਕਰਨਾ ਸੀ। ਔਰ ਦੂਸਰਾ ਹੁਣ ਜਿਹੜੀ ਇਹਨਾਂ ਦੀਆਂ ਕੰਟਰਡਿਕਸ਼ਨਸ ਨੇ ਆਪਣੇ ਬਿਆਨਾਂ 'ਚ, ਪਾਰਲੀਮੈਂਟ 'ਚੋਂ ਕਹਿ ਰਹੇ ਨੇ ਕਿ ਜੀ ਜਿੰਨੇ ਦਹਿਸ਼ਤਗਰਦ ਪਹਿਲਾਂ ਸੀ ਹੁਣ ਉਹਦੇ ਤੋਂ ਅੱਧੇ ਰਹਿ ਗਏ ਨੇ, ਇਹਦੇ ਬਾਵਜੂਦ ਕਿ 13 ਮਹੀਨੇ ਤੋਂ ਉੱਥੇ ਉਹ ਕੀ ਕਰ ਰਹੇ ਨੇ। ਪਰ ਨਾਲ ਦੀ ਨਾਲ ਇਹਦਾ ਆਫੀਸ਼ੀਅਲ ਸੈਡ ਇਨ ਦੇਅਰ ਰਿਪੋਰਟ ਟੂ ਮਿਨਿਸਟਰੀ ਆਫ ਹੈਲਥ ਮਿਨਿਸਟਰੀ ਆਫ ਹੋਮ ਅਫੇਅਰਸ that the intelligence agencies had also warned that local recruitment of terrorists was on the rise in the valley. ਹੁਣ ਇਹ ਦੋਨੋਂ ਖਬਰਾਂ ਕੰਟਰਡਿਕਟ, ਜੇ ਇਹਨਾਂ ਦੇ ਕਹਿਣ ਮੁਤਾਬਕ ਕਿ ਏਜੰਸੀਆਂ ਨੇ ਇਹ ਵੀ ਕਿਹਾ ਕਿ ਲੋਕਲ ਜਿਹੜੇ ਕਸ਼ਮੀਰੀ ਨੌਜਵਾਨ ਨੇ ਉਹ ਬੜੀ ਤੇਜ਼ੀ ਨਾਲ ਮਿਲੀਟੈਂਸੀ ਦੇ ਰੈਂਕ 'ਚ ਆ ਰਹੇ ਨੇ। ਸੋ ਜੇ ਮਿਲੀਟੈਂਸੀ ਦੇ ਰੈਂਕ 'ਚ ਆ ਰਹੇ ਨੇ ਤਾਂ ਫਿਰ ਉਹਨਾਂ ਨੂੰ ਉੱਥੋਂ ਇਨਫਿਲਟ੍ਰੇਟਰ ਪੁਸ਼ ਕਰਨ ਦੀ ਤੇ ਦੂਜਿਆਂ ਦੇ ਨਾਲ ਸੈਪਰੇਟ ਵੈਪਨ ਅੱਡ ਭੇਜਣ ਦੀ ਲੋੜ ਹੀ ਨਹੀਂ ਹੈ। ਉਹ ਤਾਂ ਬਣੇ ਬਣਾਏ ਜੇ ਉੱਥੋਂ ਦੇ ਨੇ, ਲੋਕਲ ਨੇ, ਫਿਰ ਤਾਂ ਇਕੱਲੇ ਵੈਪਨਸ ਦੀ ਲੋੜ ਹੀ ਹੈ। ਤੇ ਉਹ ਉਹਨੂੰ ਚਾਈਨਾ ਕਹਿ ਰਿਹਾ ISI ਨੂੰ, ਪਰ ਇਸ ਤੋਂ ਇਹ ਲੱਗਦਾ ਹੈ ਕਿ ਕੁਛ ਨਾ ਕੁਛ ਇਹਨਾਂ ਨੂੰ ਇਹ ਜ਼ਰੂਰ ਲੱਗਦਾ ਹੈ ਕਿ ਵੀ ਚਾਈਨਾ ਜਿਹੜਾ ਉਹ ਆਉਣ ਵਾਲੇ ਪੀਰੀਅਡ 'ਚ ਜੇ ਇਹਨਾਂ ਨੇ ਆਪਣੀ ਇਹੀ ਜੋ ਕੁਛ ਉਹ ਕਰ ਰਹੇ ਨੇ ਹਰਕਤਾਂ ਜਾਰੀ ਰੱਖੀਆਂ ਤੇ ਆਲਰੇਡੀ ਇਹ ਗੱਲ ਈਵਨ ਚਾਈਨੀਜ਼ ਡਿਪਲੋਮੈਟ ਨੇ ਜਿਹੜਾ ਇਸਲਾਮਾਬਾਦ ਐਮਬੈਸੀ 'ਚ ਸੀ ਇਹ ਹਿੰਟ ਆਊਟ ਵੀ ਕੀਤਾ ਸੀ ਕਿ ਭਾਈ ਜੇ ਅਸੀਂ ਤਾਂ ਉਹਨੂੰ ਮੰਨਦੇ ਹੀ ਨਹੀਂ ਹੈ, ਇਹਨਾਂ ਦੀ ਤਾਂ ਡਿਸਪਿਊਟਡ ਟੈਰੀਟਰੀ ਹੈ ਔਰ ਚਾਈਨੀਜ਼ ਫੌਜ ਜਿਹੜੀ ਹੈ ਦੇ ਕੈਨ ਹੈਵ देयर ਬੂਟਸ ਔਨ ਦਾ ਗਰਾਊਂਡ। ਸੋ ਇਹ ਪਾਰਟ ਆਲਰੇਡੀ ਉਹਨਾਂ ਨੇ। ਹੁਣ ਦੂਸਰੇ ਪਾਸੇ ਜਦੋਂ ਉਹਨਾਂ ਦੇ ਆਪਣੇ ਕੁਝ ਐਕਸਪਰਟ ਜਿਵੇਂ ਪ੍ਰਵੀਨ ਸਾਨੀ ਵਰਗੇ ਔਰ ਦੂਸਰੇ ਜਿਹੜੇ ਨੇ ਉਹ ਕਰ ਰਹੇ ਨੇ, ਉਹ ਕਹਿੰਦੇ ਨੇ ਵੀ ਇੰਡੀਆ ਤਾਂ ਅਜੇ 3 ਜਨਰੇਸ਼ਨਾਂ ਪਿੱਛੇ ਹੈ ਚਾਈਨਾ ਦੇ ਮੁਕਾਬਲੇ। ਔਰ ਜਿਹੜਾ ਈਵਨ ਅਮਰੀਕਾ ਵੀ ਕਬੂਲ ਕਰਦਾ ਹੈ ਇਹਨਾਂ ਦੀਆਂ ਸੈਨੇਟ ਹੀਅਰਿੰਗ ਜਾਂ ਦੂਸਰੇ 'ਚ
ਕਿ ਇਸ ਵੇਲੇ ਜਿਹਦੇ ਚ ਚਾਈਨਾ ਦਾ ਕੋਈ ਸਾਨੀ ਨਹੀਂ ਹੈ, ਈਵਨ ਅਮਰੀਕਾ ਵੀ ਲਿਟਲ ਬਿਟ ਬਿਹਾਈਂਡ ਹੈ, ਉਹ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ। ਜੀ। ਔਰ ਜਦੋਂ ਉਹਨਾਂ ਦੇ ਓਨੈਸਟ ਮਿਲਟਰੀ ਐਕਸਪਰਟ ਇਹ ਕਹਿੰਦੇ ਨੇ ਕਿ ਜੀ ਇਹ ਲੱਖ ਫੌਜ ਲਿਆ ਕੇ ਤੁਸੀਂ ਇੱਥੇ ਰੱਖ ਵੀ ਦਿਓ, ਤੁਸੀਂ ਕਹੋ ਜੀ ਤੁਸੀਂ ਰਫੇਲ ਲੈ ਆਂਦੇ, ਤੁਸੀਂ ਟੈਂਕ ਲੈ ਆਂਦੇ, ਪਰ ਤੁਹਾਡੇ ਤਾਂ ਨਾ ਫਾਈਬਰ ਆਪਟਿਕਸ ਦਾ ਇੱਥੇ ਕੋਈ ਸਿਸਟਮ ਹੈ, ਨਾ ਕਮਿਊਨੀਕੇਸ਼ਨ ਦਾ ਹੈ। ਉਹਨਾਂ ਦੇ ਕੋਲ ਤਾਂ ਉਹਨਾਂ ਦੇ ਗੈਜਟ ਔਰ ਉਹਨਾਂ ਦੀ ਜਿਹੜੀ ਟੈਕਨੀਕ ਹੈ ਉਹ ਤਾਂ ਸਾਰਿਆਂ ਨੂੰ ਜਦੋਂ ਮਰਜ਼ੀ ਜੈਮ ਕਰ ਦਿੰਦੇ ਨੇ। ਔਰ ਇਹ ਗੱਲ ਇਹਨਾਂ ਦੀ ਇੱਕ ਮਿਨਿਸਟਰੀ ਨੇ ਮੰਨੀ ਵੀ ਕਿ ਵੀ ਉੱਥੇ ਸਾਡਾ ਬਿਠਾ ਤਾਂ ਦਿੱਤੇ, ਉੱਤੇ ਚਾੜ ਦਿੱਤੇ ਪਹਾੜਾਂ ਤੇ ਕਿ ਜੀ ਫਲਾਣੀ ਰਿਜ ਤੇ ਚੜ ਗਿਆ ਤੇ ਫਲਾਣੇ ਅਸੀਂ ਕਾਬੂ ਕਰ ਲਏ। ਲੇਕਿਨ ਹੁਣ ਉਹਨਾਂ ਲਈ ਤਾਂ ਜੇ ਇੰਟੈਲੀਜੈਂਸ, ਆਰਟੀਫੀਸ਼ੀਅਲ ਇੰਟੈਲੀਜੈਂਸ ਤਾਂ ਦੂਰ ਦੀ ਗੱਲ, ਨਾਰਮਲ ਵੀ ਜਿਹੜੇ ਉਹਨਾਂ ਦੇ ਕੋਲ G5 ਜਾਂ ਦੂਸਰੇ ਤੀਸਰੇ ਜਿਹਨਾਂ ਸਾਰਿਆਂ ਦੀ ਗੱਲ ਹੁੰਦੀ ਹੈ ਉਸ ਲੈਵਲ ਦੇ ਨੇ ਕਿ ਅਮਰੀਕਾ ਕਹਿ ਰਿਹਾ ਕਿ ਵੀ ਨੈਟੋ ਤੇ ਦੂਜਿਆਂ ਵਾਲਿਆਂ ਦੇ ਨਾਲ, ਯੂਰਪੀਅਨ ਯੂਨੀਅਨ ਔਰ ਫਲਾਣੇ ਨਾਲ ਮਿਲ ਕੇ ਅਸੀਂ ਆਪਣਾ ਡਿਵੈਲਪ ਕਰੀਏ। ਉਹਨਾਂ ਨੂੰ ਪਤਾ ਹੈ ਵੀ ਚਾਈਨਾ ਵੇ ਅਹੈਡ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੀ ਕਹਿਣਾ। ਪਰ ਹੁਣ ਅਨਪੜ੍ਹ ਮੋਦੀ ਦੀ ਗੱਲ ਸੁਣ ਲਓ। PM Modi for protecting world from weaponization of artificial intelligence by non-state actors says accountability as important as transparency in the use of intelligence generated by machines। ਹੁਣ ਮੋਦੀ ਐਡਰੈਸ ਕਰ ਰਿਹਾ ਇੱਕ ਰੇਜ਼ 2020 ਸਮਿਟ ਨੂੰ, ਉਸ ਦੇ ਉੱਤੇ, ਔਰ ਉਹਦੇ ਚੋਂ ਕਹਿ ਰਿਹਾ ਹੈ ਕਿ ਜੀ ਅਸੀਂ, ਔਰ ਇੱਕ ਜਿਹੜਾ ਇਹਨੇ ਜੁਮਲਾ ਯਾਦ ਕੀਤਾ ਹੈ ਮੇਰਾ ਖਿਆਲ ਉਹ ਮਾਂ ਦੇ ਉਹ ਤੋਂ ਹੀ ਨਹੀਂ ਸਿਖਾਇਆ ਹੋਣਾ 5-6 ਸਾਲ ਦਾ ਕਿ ਵੀ ਤੂੰ ਵਿਸ਼ਵ ਗੁਰੂ ਹੈ। ਉਹ ਹਰ ਥਾਂ ਤੇ ਵਿਸ਼ਵ ਗੁਰੂ ਬਣ ਜਾਂਦਾ। ਪਹਿਲਾਂ ਪੀਸ ਦੇ ਨਾਂ ਥੱਲੇ ਸੀ, ਯੋਗਾ ਦੇ ਨਾਂ ਥੱਲੇ, ਸਾਇੰਸ ਦੇ ਨਾਂ ਥੱਲੇ ਅਸੀਂ ਵਿਸ਼ਵ ਗੁਰੂ ਹਾਂ। ਪਰ ਹੁਣ ਵੀ ਉਹ ਕਹਿ ਰਿਹਾ ਕਿ ਵੀ speaking at inauguration of RAISE 2020 summit on artificial intelligence, Modi said India was looking to become a global hub of artificial intelligence and would use a national program on artificial intelligence for solving the problems of society। ਉਹ ਤੁਸੀਂ ਰੇਪ ਕੈਪੀਟਲ ਦਿੱਲੀ ਸੀ, ਰੇਪਿਸਤਾਨ ਤੁਹਾਡਾ ਮੁਲਕ ਹੈ, COVID-19 ਨੂੰ ਲੈ ਕੇ ਤੁਹਾਡਾ ਸਾਰਾ ਸਿਸਟਮ ਕੋਲੈਪਸ ਹੋਇਆ ਹੈ, ਇਕਨੋਮੀ ਤੁਹਾਡੀ ਵਾਈਪ ਆਊਟ ਹੋਈ ਹੈ। ਲੇਕਿਨ ਕੋਈ ਕਿਸੇ ਨੂੰ ਬਿਆਨਬਾਜ਼ੀ ਤੋਂ ਥੋੜੀ ਰੋਕ ਸਕਦਾ। ਲੇਕਿਨ ਉਹਦੇ ਚ ਉਹਨੇ ਕਿਹਾ ਕਿ ਜੀ ਇਹ ਅਸੀਂ ਜਿਹੜਾ ਇਸ ਗੱਲ ਨੂੰ ਯਕੀਨੀ ਬਣਾਈ, ਔਰ ਇਹ ਵੀ ਕਿਉਂਕਿ ਅਸੀਂ ਚੀਨ ਦੇ ਉੱਤੇ ਦੋਸ਼ ਲਾਉਣ ਦੀ ਕਿ ਉਹਨੇ ISI ਨੂੰ ਕਿਹਾ ਜੀ ਫਲੱਡ ਕਰੋ, ਤੇ ਅਸੀਂ ਇਹਦੇ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਾਮਲੇ ਚ ਮੋਦੀ ਨਾਨ ਸਟੇਟ ਐਕਟਰਸ ਦੀ ਗੱਲ ਵਿੱਚ ਲਿਆ ਰਿਹਾ। ਔਰ ਉਹਨੇ ਇਹ ਕਿਹਾ ਕਿ ਵੀ ਇਹ he further said people should think about how artificial intelligence can help human race। ਫਿਰ ਇਸ ਦੇ ਨਾਲ ਉਹ ਕਹਿੰਦਾ ਕਿ ਵੀ ਇਹ ਗੱਲ ਦਾ ਸਾਨੂੰ ਧਿਆਨ ਰੱਖਣਾ ਪਏਗਾ ਕਿ ਇਹ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਨਾਨ ਸਟੇਟ ਐਕਟਰਸ ਦੇ ਹੱਥਾਂ 'ਚ ਨਾ ਚਲੀ ਜਾਏ। ਔਰ ਇਹ ਕਹਿਣਾ ਇਹੀ ਚਾਹੁੰਦਾ ਹੈ ਕਿ ਵੀ ਇਹ ਜਿਹੜੀ ਹੈ ਆਲਰੇਡੀ ਚਾਈਨਾ ਨੇ ਇਸ ਸਾਰੇ ਨੂੰ ਜਿਵੇਂ ਨਾਨ ਸਟੇਟ ਐਕਟਰਸ ਦੇ ਹਵਾਲੇ ਕਰ ਦਿੱਤਾ ਹੈ ਹੋਏ। ਔਰ ਇਸ ਗੱਲ ਦੇ ਉੱਤੇ ਉਹ ਬੇਸ ਤੇ ਕਹਿ ਰਿਹਾ ਕਿ ਜੇ ਅਸੀਂ ਤਾਂ ਇਹਨੂੰ ਐਜੂਕੇਸ਼ਨ ਦਾ ਹਿੱਸਾ ਬਣਾ ਦੇਾਂਗੇ, ਨੈਸ਼ਨਲ ਟੈਕਨੋਲੋਜੀ ਆਏਗੀ ਔਰ ਇਹ ਐਮਪਾਵਰ ਕਰੇਗਾ ਹਰ ਇੱਕ ਨੂੰ, ਬਟ ਵੀ ਹੈਵ ਟੂ ਮੇਕ ਸ਼ੋਰ ਕਿ ਇਹ ਨਾਨ ਸਟੇਟ ਐਕਟਰਸ ਦੇ ਹੱਥਾਂ 'ਚ ਨਾ ਜਾਏ। ਔਰ ਇਹਦੀ ਬਿਗਨਿੰਗ 'ਚ ਉਹਨੇ ਕਿਹਾ ਸੀ ਕਿ ਵੀ ਅਸੀਂ ਵੀ ਆਰ rooted for protecting the world against the weaponization of artificial intelligence by non-state actors, saying accountability is as important as transparency in the use of intelligence generated by machines। ਹੁਣ ਮੋਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਬੋਲ ਰਿਹਾ ਹੈ ਇਵੇਂ ਹੀ ਹੈ ਜਿਵੇਂ ਉਹਨੇ ਕਿਹਾ ਜੀ ਮੈਂ ਉਹ ਜਦੋਂ ਬਾਲਾਕੋਟ ਤੇ ਅਸੀਂ ਕਰਨੀ ਸੀ ਕਾਰਵਾਈ ਤੇ ਉਹਨਾਂ ਨੇ ਜਿਹੜੇ ਸਾਰੇ ਬੈਠੇ ਸੀ ਐਕਸਪਰਟ ਉਹਨਾਂ ਨੇ ਕਿਹਾ ਜੀ ਬੱਦਲ ਨੇ ਵਿੱਚ ਮੀਂਹ ਹੈ। ਕਹਿੰਦੇ ਮੈਂ ਕਿਹਾ ਇਹ ਤਾਂ ਹੋਰ ਬੈਟਰ ਹੈ, ਉਹਨਾਂ ਨੂੰ ਨਜ਼ਰ ਨਹੀਂ ਆਏਗਾ ਬੱਦਲ ਹੈ। ਉੱਥੇ ਵੀ ਐਕਸਪਰਟ ਬਣਿਆ ਸੀ, ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਐਕਸਪਰਟ ਹੈ। ਪਰ ਇਹ ਇੱਕ ਪਾਸੇ ਜਿਵੇਂ ਅਸੀਂ ਕਿਹਾ ਵੀ ਤਰਲੋ ਮੱਛੀ ਹੋ ਰਹੇ ਨੇ ਵੀ ਗੱਲਬਾਤ ਕਿਉਂ ਨਹੀਂ ਕਰਦਾ ਚਾਈਨਾ, ਜੇ ਕਰਦਾ ਹੈ ਤੇ ਉਹ ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਫੜਾਉਂਦਾ। ਪਰ ਨਾਲ ਦੀ ਨਾਲ ਇਹੀ ਹੈ ਜਿਵੇਂ ਉਹਨਾਂ ਨੇ ਇੰਡੀਆ ਵੈਲ ਪੋਜੀਸ਼ਨ ਟੂ ਟੇਕ ਔਨ ਚਾਈਨਾ says Indian Air Force Chief ahead of Air Force Day। Air Force Day ਆਣਾ ਇਹਨਾਂ ਦਾ, ਔਰ ਉਹਨਾਂ ਦਾ ਜਿਹੜਾ ਹੁਣ ਨਵਾਂ ਇਹਨਾਂ ਨੇ 에ਅਰ ਚੀਫ ਮਾਰਸ਼ਲ RKS ਭਾਦੁਰੀਆ ਬਣਾਇਆ।
ਉਹਨੇ ਇਹ ਗੱਲ ਕਹੀ ਹੈ, ਵੀ ਆਰ ਵੈਰੀ ਵੈਲ ਪ੍ਰੀਪੇਅਰਡ, देयर इज नो क्वेश्चन that in case of any conflict China can get the better of us, ਕਿ ਜੀ ਕੋਈ ਸਾਡਾ ਟਕਰਾਅ ਹੋ ਜਾਏ ਉਹਦੇ ਚ ਅਸੀਂ ਇਸ ਗੱਲ ਨੂੰ ਯਕੀਨੀ ਬੜਾ ਕਹਿ ਸਕਦੇ ਹਾਂ ਕਿ ਅਸੀਂ ਚਾਈਨਾ ਨੂੰ ਪਛਾੜ ਦੇਾਂਗੇ। ਇਹਦੇ ਤੋਂ ਹੀ ਤਾਂ ਉਹ ਬਣਿਆ ਵੀ ਕਿਆ ਪਿੱਦੀ ਦਾ ਸ਼ੋਰਬਾ। ਔਰ ਉਹ ਕਹਿ ਰਿਹਾ ਹੈ ਕਿ ਵੀ ਅਸੀਂ ਸਾਡੇ ਕੋਲ ਬਹੁਤ ਕੈਪੇਬਿਲਿਟੀ ਹੈ ਔਰ on their strength lies in surface to air systems they have put up in the area, they have long missile systems, we cater to those in our matrix, we can take on that threat। ਹੁਣ ਜੇ ਇਸ ਲੈਵਲ ਦੇ ਉੱਤੇ 에ਅਰ ਫੋਰਸ ਚੀਫ ਇਹ ਸਟੇਟਮੈਂਟਾਂ ਦੇ ਰਿਹਾ ਹੈ, ਸੋ ਹੁਣ ਇਹਦੇ 'ਚ ਇੱਕ ਤਾਂ ਇਹ ਹੈ ਕਿ ਬਈ ਉਹ ਜਿਹੜਾ ਸਿਆ ਕਾਰ ਦੇ ਇਸ ਪਾਸੇ ਜਿਹੜਾ ਉਹ ਸੜਕ ਤੋਂ ਦੌੜ ਕੇ ਇੱਧਰ ਗਿਆ, ਫਿਰ ਉੱਧਰ ਗਿਆ, ਫਿਰ ਟਾਇਰ ਦੇ ਥੱਲੇ ਆ ਗਿਆ, ਉਹਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਕਰਨਾ। ਸੋ ਮੈਨੂੰ ਇਹ ਲੱਗਦਾ ਵੀ ਇਹ ਬੌਂਦਲੇ ਹੋਏ ਨੇ, ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕੀ ਕਰ ਰਹੇ ਨੇ। ਔਰ ਇਕੱਲਾ ਇਹੀ ਨਹੀਂ ਹੈ ਕਿ ISI ਦੇ ਨਾਲ ਕਸ਼ਮੀਰ ਦੀ ਸਟਰਗਲ ਨੂੰ ਜੋੜ ਰਹੇ ਨੇ, ਕਿਉਂਕਿ ਜੋ ਹੀ ਇੱਕ ਖਬਰ ਹੁੰਦੀ ਹੈ ਮੈਂ ਇੱਕਦਮ ਦੂਸਰੇ ਪਾਸੇ ਸਰਚ ਕਰ ਰਿਹਾ ਹੁੰਦਾ ਵੀ ਹੁਣ ਕੁਛ ਨਾ ਕੁਛ ਖਾਲਿਸਤਾਨ ਨਾਲ ਰਿਲੇਟਡ ਵੀ ਇਹਨਾਂ ਨੇ ਪੰਜਾਬ 'ਚ ਨੌਜਵਾਨ ਚੁੱਕਣੇ ਨੇ ਔਰ ਉਹਨਾਂ ਨੂੰ ਵੀ ਉਸ ਮੋਡਿਊਲ ਦੇ ਨਾਲ ਜੋੜ ਦੇਣਾ। ਔਰ ਇਹ ਖਬਰ ਦੇਖਣ ਲਈ ਜਾਂ ਲੱਭਣ ਲਈ ਮੈਨੂੰ ਕੋਈ ਬਹੁਤ ਤਰੱਦਦ ਨਹੀਂ ਕਰਨਾ ਪਿਆ। ਨੈਕਸਟ ਜਿਹੜਾ ਐਡੀਸ਼ਨ ਦੇ ਵਿੱਚ ਹੀ ਉਹਨਾਂ ਦੀਆਂ ਏਜੰਸੀਆਂ ਦੇ ਖਬਰ ਸੀ, ਪੰਜਾਬ ਪੁਲਿਸ ਬਸ ਖਾਲਿਸਤਾਨ ਜ਼ਿੰਦਾਬਾਦ ਫੋਰਸ ਟੈਰਰ ਮੋਡਿਊਲ, 2 arrested and accused disclosed they were in touch with Canada-based man who had instigated them to raise a terror module in Punjab to carry out killing। ਹੁਣ ਕਿਉਂਕਿ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਬੇਸ ਏਜੰਸੀਆਂ ਪਾਕਿਸਤਾਨ 'ਚ ਬਣਾਉਂਦੀਆਂ ਨੇ ਔਰ 2 ਨੌਜਵਾਨ ਜਿਹੜੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੂਰਪੁਰ ਜੱਟਾਂ ਪਿੰਡ ਤੋਂ ਚੁੱਕੇ ਨੇ, ਉਹਨਾਂ ਦੇ ਵਿੱਚ ਇੱਕ ਮੱਖਣ ਸਿੰਘ ਗਿੱਲ ਤੇ ਦਵਿੰਦਰ ਸਿੰਘ। ਔਰ ਇਹ ਬਰੀਫਿੰਗ ਦਿਨਕਰ ਗੁਪਤਾ ਕਰ ਰਿਹਾ DGP। ਹੁਣ ਦਿਨਕਰ ਗੁਪਤਾ ਅਜੀਤ ਡੋਬਲਸ ਸਪੈਸ਼ਲ ਬॉय, ਬਲੂ ਆਈਡ ਬॉय, ਔਰ ਉਹਨੂੰ ਰੱਖਿਆ ਇੰਟੈਲੀਜੈਂਸ ਬਿਊਰੋ 'ਚ ਹੀ ਰਿਹਾ, ਉੱਥੋਂ ਹੀ ਰੱਖਿਆ। ਔਰ ਉਹਨਾਂ ਤੋਂ ਫਿਰ ਨੌਜਵਾਨਾਂ ਤੋਂ ਸਫਿਸਟੀਕੇਟ ਵੈਪਨ ਵੀ ਫੜ ਲਏ, ਐਮਨੀਸ਼ਨ ਵੀ ਫੜ ਲਿਆ, MP5 ਸਬ ਮਸ਼ੀਨ ਗਨ ਵੀ ਫੜ ਲਈ। ਔਰ ਇਸ ਸਾਰੇ ਦੇ ਨਾਲ ਜਿਹੜਾ ਉਹਨਾਂ ਨੇ ਜੇ ਹੁਣ ਪਾਕਿਸਤਾਨ ਨਾਲ ਜੋੜਦੇ ਤਾਂ ਸਾਨੂੰ ਵੀ ਲੱਗਦਾ ਵੀ ਖਬਰ ਤਾਂ ਮੁਕੰਮਲ ਨਹੀਂ ਹੋਈ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਮੱਖਣ ਸਿੰਘ ਗਿੱਲ ਹੈ ਇਹ ਪਾਕਿਸਤਾਨ 'ਚ ਰਿਹਾ ਹੈ, ਬੱਬਰ ਖਾਲਸਾ ਦੇ ਨਾਲ ਇਹਨਾਂ ਦਾ ਸਬੰਧ ਹੈ, ਮੱਖਣ ਸਿੰਘ ਹੈਜ਼ ਬੀਨ ਟ੍ਰੇਨਡ ਇਨ ਪਾਕਿਸਤਾਨ ਔਰ ਇਸ ਸਾਰੇ ਦੇ ਵਿੱਚ ਵੈਰੀ ਕਲੋਜ਼ਲੀ ਐਸੋਸੀਏਟਡ ਵਿਦ ਦਿਸ ਆਰਗੇਨਾਈਜੇਸ਼ਨ ਔਰ ਹੀ ਸਟੇਡ ਇਨ ਪਾਕਿਸਤਾਨ ਫॉर 14 years। ਔਰ ਇਸ ਸਾਰੇ ਦੇ ਥੱਲੇ ਉਹਨਾਂ ਨੇ ਕਿਹਾ ਜੀ ਕਿ ਇਹ ਪਾਕਿਸਤਾਨ ਬੇਸਡ, ਕੈਨੇਡਾ ਵੀ ਨਾਲ ਜੋੜ ਦਿਓ, ਵਿੱਚ ਅਮਰੀਕਾ ਦਾ ਵੀ ਨਾਂ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਵੱਡਾ ਜਿਹੜਾ ਉਹ ਡੇਂਜਰਸ ਡਿਜ਼ਾਈਨਸ DGP ਸੈਡ ਬੇਸਡ ਔਨ ਇਨਪੁਟਸ ਅਬਾਊਟ ਦ disruptive designs of certain pro-Khalistan elements who had planned to disturb the peace and communal harmony of the state by launching terror attacks। ਇਹ ਅਸੀਂ ਬਹੁਤ ਵੱਡਾ ਖਾਲਿਸਤਾਨੀ ਮੋਡਿਊਲ ਜਿਹੜਾ ਉਹਨੂੰ ਅਸੀਂ ਉਹਦਾ ਭਾਂਡਾ ਫੋੜਿਆ। ਸੋ ਚਲੋ ਮੁਬਾਰਕ ਦਿਨਕਰ ਗੁਪਤੇ ਨੂੰ ਵੀ ਕਿ ਵੀ ਜੀ ਏਡਾ ਵੱਡਾ ਮੋਡਿਊਲ ਇੱਥੋਂ ਸੀ। ਤੇ ਪਰ ਹੁਣ ਇਹ ਜਿਹੜੇ ISI ਨੇ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਫਲੱਡ ਹੜ੍ਹ ਲੈ ਆਂਦਾ ਹਥਿਆਰਾਂ ਦਾ, ਇਹ ਵੀ ਹੁਣ ਆਪਣੇ ਕੋਈ ਬਹਾਦਰ ਯੋਧੇ ਭੇਜੋ ਕਿ ਜਿਹੜੇ ਹੜ੍ਹ ਦੇ ਵਿੱਚੋਂ ਉਹਨਾਂ ਹਥਿਆਰਾਂ ਨੂੰ ਬਾਹਰ ਕਿਵੇਂ ਉਹਨਾਂ ਨੇ ਕੱਢਣਾ। ਪਰ ਕੁਛ ਨਾ ਕੁਛ ਇਧਰ ਇਹ ਕਨਫਿਊਜ਼ਨ ਦੀ ਲਾਈਨ ਤੇ ਜਿਵੇਂ ਮੈਂ ਕਿਹਾ ਹੀ ਹੈ ਭੰਬਲ ਭੂਸ ਹੈ, ਲੇਕਿਨ ਅਜੇ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿ ਕੋਈ ਨਾ ਕੋਈ ਸ਼ਰਾਰਤ ਅਜੇ, ਕਿਉਂਕਿ ਇਧਰ ਪ੍ਰੈਜ਼ੀਡੈਂਟ ਟਰੰਪ COVID-19 ਨਾਲ ਥੱਲੇ ਨੂੰ ਚਲੇ ਗਏ, ਉਹਨਾਂ ਦੀ ਰੇਟਿੰਗ ਵੀ ਔਰ ਅਪ ਕਰਨ ਲਈ ਫਿਰ ਕੀ ਕੀਤਾ ਜਾ ਸਕਦਾ ਹੈ ਉਹਦੇ 'ਚ ਇੱਕ ਪਾਰਟ ਜਦੋਂ ਇਸ ਕਿਸਮ ਦੀਆਂ ਖਬਰਾਂ ਪਲਾਂਟ ਕੀਤੀਆਂ ਜਾਂਦੀਆਂ ਨੇ ਤਾਂ ਫਿਰ ਇਹ ਹੁੰਦਾ ਕਿ ਕੋਈ ਨਾ ਕੋਈ ਆਲਟਰਨੇਟ ਪਲਾਨ ਵੀ ਔਨ ਦਾ ਰਡਾਰ ਸਕਰੀਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਵਸਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਇਹ ਆਵਾਜ਼ ਇਸੇ ਤਰ੍ਹਾਂ ਹੀ ਬੁਲੰਦ ਰਹੇ ਤਾਂ ਤੁਸੀਂ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਲਗਭਗ 22 ਸਾਲਾਂ ਤੋਂ ਨਾਗਿਆਂ ਨਾਲ ਜੋ ਚੱਲ ਰਹੀ ਗੱਲਬਾਤ ਵਿੱਚ ਨਾ ਸਿਰਫ ਖੜੋਤਾ ਹੀ ਹੈ ਬਲਕਿ ਨਾਗੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ। ਇਹ ਇੱਕ ਚਿੱਠੀ ਰਾਹੀਂ ਜ਼ਾਹਿਰ ਹੋਇਆ ਹੈ। ਨਾਗਿਆਂ ਨੇ ਜਿਹੜੀ ਚਿੱਠੀ ਹੈ ਮੋਦੀ ਸਰਕਾਰ ਨੂੰ ਲਿਖੀ ਹੈ। ਸੋ ਦੂਸਰੇ ਪਾਸੇ ਜੋ ਭਾਰਤ ਤੇ ਚੀਨ ਦੇ ਸਮੁੰਦਰੀ ਰਸਤੇ ਦੇ ਵਿੱਚ ਵਸਿਆ ਮਾਲਦੀਪ ਭਾਰਤੀ ਚੁੰਗਲ ਚੋਂ ਨਿਕਲ ਕੇ ਚੀਨ ਦੇ ਵੱਲ ਰੁਖ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਿੱਥੇ ਅਸੀਂ ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ ਇਸ ਦੀ ਗੱਲ ਕਰਦੇ ਹਾਂ ਕਿ ਕਿਸ ਕਿਸਮ ਦਾ ਤੁਹਾਡਾ ਸਾਥ ਹੈ, ਤੁਹਾਡੇ ਦੋਸਤ ਨੇ, ਉੱਥੇ ਜਦੋਂ ਵੀ ਕਿਸੇ ਬਾਰੇ ਕਿਸੇ ਨੇ ਜਾਣਕਾਰੀ ਲੈਣੀ ਹੁੰਦੀ ਹੈ ਤੇ ਉਹ ਕਹਿੰਦੇ ਆ ਵੀ ਗਵਾਂਢੀਆਂ ਨੂੰ ਪੁੱਛੋ ਜਾਂ ਪਿੰਡ ਵਾਲਿਆਂ ਨੂੰ ਪੁੱਛੋ। ਔਰ ਇਹਦੇ ਚ ਬੰਦਾ ਭਾਵੇਂ ਚੰਦਰਮਾ ਤੇ ਚਲਾ ਜਾਏ ਪਰ ਉਹਦੀ ਟਰੂ ਪਿਕਚਰ ਜਿਹੜੀ ਹੈ ਉਹ ਪਿੰਡ ਵਾਲੇ ਜਾਂ ਉਹਦੀ ਬਸਤੀ ਵਾਲੇ ਹੀ ਦੱਸ ਸਕਦੇ ਹੁੰਦੇ ਨੇ। ਹੁਣ ਭਾਰਤ ਜਿਹਨੇ ਬਾਹਰਲੀ ਦੁਨੀਆ ਚ ਆ ਕੇ ਤਾਂ ਆਪਣੇ 1,350,000,000 ਦੀ ਗਿਣਤੀ ਨੂੰ ਔਰ ਜਮਹੂਰੀਅਤ ਔਰ ਡੈਮੋਕ੍ਰੇਸੀ ਔਰ ਗਾਂਧੀ ਔਰ ਯੋਗਾ ਔਰ ਆਪਣਾ ਹਿਮਾਲਿਆਜ਼ ਔਰ ਇਹ ਸਾਰਿਆਂ ਨੂੰ ਵੇਚਦੇ ਰਹੇ। ਔਰ ਉਹਨਾਂ ਦੇ ਯੋਗੀ ਵੀ 1960 ਜਾ ਕੇ ਇੱਥੇ ਕੋਈ ਮਹੇਸ਼ ਯੋਗੀ ਆ ਗਿਆ, ਕੋਈ ਰਜਨੀਸ਼ ਆ ਗਿਆ, ਕੋਈ ਹੋਰ ਤਾਂਤਰਿਕ ਆ ਗਿਆ। ਉਹ ਇਹ ਵਿਚਾਰੇ ਭੋਲੇ ਲੋਕ ਅਮਰੀਕਨ ਖਾਸ ਤੌਰ ਤੇ, ਯੂਰਪੀਅਨਸ ਤਾਂ ਫਿਰ ਵੀ ਕਿਤੇ ਨਾ ਕਿਤੇ ਸਿਵਲਾਈਜੇਸ਼ਨ ਚ ਗਰਾਊਂਡਡ ਨੇ। ਇਹ ਤਾਂ 200-300 ਸਾਲ ਪਹਿਲਾਂ ਇਧਰੋਂ ਉਧਰੋਂ ਲੋਕ ਆਏ, ਮੁਲਕ ਵਸ ਗਿਆ ਔਰ ਇਹਨਾਂ ਦੀਆਂ ਆਪਣੀਆਂ ਰੂਟਸ ਤਾਂ ਹੈ ਨਹੀਂ। ਸੋ ਇਹ ਬੜੇ ਪ੍ਰਭਾਵਿਤ ਵੀ ਰਹੇ ਔਰ ਲੰਬਾ ਵਕਤ ਇਹ ਉਸੇ ਨਜ਼ਰ ਨਾਲ ਦੇਖਦੇ ਰਹੇ ਕਿ ਭਾਈ ਇੰਡੀਆ ਲੈਂਡ ਆਫ ਮਿਸਟਿਸਿਜ਼ਮ, ਲੈਂਡ ਆਫ ਗਾਂਧੀ, ਪੀਸ, ਇੱਧਰ ਉਧਰ। ਹੁਣ ਅਸੀਂ ਦੇਖਦੇ ਹਾਂ ਕਿ ਵੀ ਰਿਪੀਟਡਲੀ 72-73 ਸਾਲ ਦਾ ਜੇ ਇਹਨਾਂ ਦਾ ਪੀਰੀਅਡ ਦੇਖੀਏ ਜਿਹਨੂੰ ਇਹ ਦੇਸੀ ਲੋਕਾਂ ਦੀ ਦੇ ਹੱਥ ਪਾਵਰ ਕਾਂਗਰਸ ਜਾਂ ਹੁਣ ਅੱਡ-ਅੱਡ ਹਕੂਮਤਾਂ 'ਚ ਹੋ ਕੇ ਸਿੱਧੀ ਹਿੰਦੂਤਵੀਆਂ ਦੇ ਹੱਥ 'ਚ ਪਾਵਰ ਆਈ ਹੈ। ਸੋ ਇਹਨਾਂ ਨੇ ਗਵਾਂਢੀਆਂ ਦੇ ਨਾਲ ਕੀ ਕੀਤਾ ਉਹਦੇ 'ਚ ਜ਼ਾਹਰ ਹੈ ਪਾਕਿਸਤਾਨ ਨੂੰ ਡਿਸਮੈਂਬਰ ਕਰਨਾ, 2 ਹਿੱਸਿਆਂ ਦੇ ਵਿੱਚ ਵੰਡ ਦੇਣਾ, ਸ਼੍ਰੀਲੰਕਾ ਦੇ ਵਿੱਚ ਕਿਵੇਂ ਆਪਣੇ ਟ੍ਰੇਨਡ ਕੀਤੇ ਲਿਟੇ ਦੇ ਗੁਰਿਲਿਆਂ ਰਾਹੀਂ ਸਿਵਲ ਵਾਰ ਜਿਹਦੇ ਵਿੱਚ
50,000 ਤੋਂ ਜ਼ਿਆਦਾ ਤਮਿਲ ਵੀ ਔਰ ਸਿੰਹਾਲੀਜ਼ ਆਮ ਲੋਕ ਵੀ ਮਾਰੇ ਜਾਂਦੇ ਨੇ। ਜੀ ਫਿਰ ਅਸੀਂ ਦੇਖਦੇ ਹਾਂ ਕਿ ਇਸ ਦੇ ਨਾਲ ਨਾਲ ਨੇਪਾਲ ਜਿਹੜਾ ਉਹਨਾਂ ਦਾ 250 ਸਾਲ ਤੋਂ ਜਿਹੜੀ ਮੋਨਾਰਕੀ ਜਿਨ੍ਹਾਂ ਦਾ ਬੇਸ ਹੀ ਇੰਡੀਆ ਬੇਸਡ ਮੱਧ ਪ੍ਰਦੇਸ਼ ਚੋਂ ਗਏ ਉਹਨਾਂ ਦੇ ਬਾਦਸ਼ਾਹ ਸੀ, ਲੇਕਿਨ ਅਲਟੀਮੇਟਲੀ ਉਸੇ ਨੇਪਾਲ ਦੇ ਨਾਲ ਕਿਵੇਂ ਇਹਨਾਂ ਨੇ ਉਸ ਲੈਂਡਲੌਕਡ ਕੰਟਰੀ ਨੂੰ ਇਕਨੋਮਿਕਲ ਬਲੌਕੇਡ ਦੇ ਵਿੱਚ ਧੱਕਿਆ। ਉਹ ਜਦੋਂ ਇੰਡੀਪੈਂਡੈਂਟਲੀ ਆਪਣੀ ਗੱਲ ਕਰਨਾ ਚਾਹੁੰਦੇ ਸੀ ਕਨਸਟੀਟਿਊਸ਼ਨ ਬਣਾਉਣ ਦੀ, ਉਹਦੇ 'ਚ ਵੀ ਇੰਟਰਫੇਰੈਂਸ ਕੀਤੀ। ਜੀ ਨਤੀਜੇ ਦੇ ਤੌਰ ਤੇ ਉਹ ਪੂਰੀ ਤਰ੍ਹਾਂ ਜਿਹੜਾ ਉਹ ਚੀਨ ਦੇ ਖੈਮੇ 'ਚ ਚਲਾ ਗਿਆ। ਭੂਟਾਨ ਬਾਰੇ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਇਹਦੇ ਬਾਵਜੂਦ ਕਿ ਉਹਨਾਂ ਦੇ ਉੱਤੇ ਇਹਨਾਂ ਨੇ ਪੱਕਾ ਰੱਖਿਆ ਹੋਇਆ ਕਿ ਭਾਈ ਉਹਨਾਂ ਦੀ ਫੋਰਨ ਪਾਲਿਸੀ ਇਹ ਕੰਟਰੋਲ ਕਰਦੇ ਨੇ, ਉਹਨਾਂ ਦਾ ਚੀਨ ਦੇ ਨਾਲ ਉਹਨਾਂ ਨੇ ਈਵਨ ਕੋਈ ਸਫਾਰਤਖਾਨਾ ਵੀ ਨਹੀਂ ਖੋਲ੍ਹਣ ਦਿੱਤਾ। ਲੇਕਿਨ ਉਹਨਾਂ ਦੇ ਵੀ ਜੇ ਖੱਬੇ ਸੱਜੇ ਸਿਗਨਲ ਦੇਖਣੇ ਹੋਣ ਔਰ ਜਿਵੇਂ ਉਹਨਾਂ ਨੇ ਪਿਛਲੇ ਪੀਰੀਅਡ ਦੇ ਵਿੱਚ ਈਵਨ ਜਿਹੜਾ ਉਹਨਾਂ ਦਾ ਹਿੱਸਾ ਜਾਂ ਪਾਣੀ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਉਹ ਦੱਸਦਾ ਕਿ ਭਾਈ ਉਹ ਨਿਕਲਣਾ ਚਾਹੁੰਦੇ ਨੇ। ਔਰ ਚੀਨ ਆਲਰੇਡੀ ਜਿਵੇਂ ਡੋਕਲਾਮ ਦੇ ਵਿੱਚ ਇਹਨਾਂ ਦੀ ਨਮੋਸ਼ੀ ਹੋਈ ਇੰਡੀਆ ਦੀ ਬਾਰਡਰ ਤਾਂ ਡੋਕਲਾਮ 'ਚ ਭੂਟਾਨ ਦੇ ਨਾਲ ਹੀ ਲੱਗਦਾ ਹੈ। ਚੀਨ ਪੱਕਾ ਇੰਟਰੈਂਚ ਹੋਇਆ ਔਰ ਨਾਲ ਦੀ ਨਾਲ ਉਹਨੇ ਭੂਟਾਨ ਦੇ ਨਾਲ ਲੱਗਦੇ ਦੂਸਰੇ ਪਾਸੇ ਜਿਹੜਾ ਉਹਨਾਂ ਦੀ ਹੈ ਜੰਗਲੀ ਰਿਟਰੀਟ ਔਰ ਦੂਜੇ ਉਹਦੇ ਤੇ ਵੀ ਆਪਣਾ ਹੱਕ ਜਮਾਇਆ। ਹੁਣ ਇਸ ਸਾਰੇ ਦੇ ਵਿੱਚ ਭਾਰਤ ਦਾ ਨਾਰਥ ਈਸਟ, ਕਿਉਂਕਿ ਨਾਰਥ ਈਸਟ ਜਿਹਨੂੰ ਅਸੀਂ ਉੱਤਰ ਪੂਰਬ ਕਹਿੰਦੇ ਹਾਂ, ਉਸ ਦੀਆਂ 7 ਸਟੇਟਾਂ ਜਿਨ੍ਹਾਂ ਨੂੰ 7 ਸਟੇਟਸ ਕਿਹਾ ਜਾਂਦਾ ਹੈ ਤਾਂ ਇਹ ਸਾਰੀਆਂ ਆਸਾਮ ਚੋਂ ਹੀ ਕ੍ਰੀਏਟ ਕੀਤੀਆਂ। ਇਹ ਉਹ ਆਸਾਮ ਦੀ ਰਿਆਸਤ ਸੀ ਬ੍ਰਿਟਿਸ਼ ਪੀਰੀਅਡ 'ਚ, ਉਹਦੇ ਚੋਂ ਫਿਰ ਇਹਨਾਂ ਨੇ ਫਰਦਰ ਔਰ ਇਹਨਾਂ 7 ਸਟੇਟਾਂ 'ਚ ਅੱਜ ਵੀ ਹਾਲ ਇਹ ਹੈ ਕਿ ਬਿਨਾਂ ਫੌਜ ਦੀ ਪਰਮਿਸ਼ਨ ਤੋਂ ਉੱਥੇ ਉਹਨਾਂ ਦੀਆਂ ਹੀ ਪੱਕੀਆਂ ਛਾਉਣੀਆਂ ਵੀ ਬਣੀਆਂ ਹੋਈਆਂ ਨੇ। ਕੋਈ ਵੀ ਜਿਹੜਾ ਉੱਥੇ ਐਂਟਰ ਨਹੀਂ ਕਰ ਸਕਦਾ। ਜਿਹੜਾ ਨੇ ਟੂਰਿਜ਼ਮ ਵਾਲੇ ਵੀ ਜਾਂਦੇ ਨੇ ਉੱਥੇ ਲਈ ਐਡੀਸ਼ਨਲ ਪਰਮਿਸ਼ਨ ਹੁੰਦੀ ਹੈ। ਥੋੜਾ ਬਹੁਤ ਆਸਾਮ ਖੁੱਲਿਆ ਲੇਕਿਨ ਨਾਲ ਲੱਗਦੀਆਂ ਜਿੰਨੀਆਂ ਵੀ ਨੇ ਉਹ ਮਨੀਪੁਰ ਹੋਏ, ਮਿਜ਼ੋਰਮ ਹੋਏ, ਅਰੁਣਾਚਲ ਹੋਏ, ਨਾਗਾਲੈਂਡ ਹੋਏ, ਇਹ ਸਾਰੇ ਜਿਹੜੇ ਨੇ ਇਹਨਾਂ ਦੇ ਵਿੱਚ ਬਿਲਕੁਲ ਇਜਾਜ਼ਤ ਨਹੀਂ। ਤ੍ਰਿਪੁਰਾ ਹੋਏ। ਹੁਣ ਇਸ ਦੇ ਬਾਵਜੂਦ ਨਾਗੇ ਜਿਨ੍ਹਾਂ ਦੇ ਨਾਲ ਉਹੀ ਕੁਝ ਹੋਇਆ ਜੋ ਸਿੱਖਾਂ ਦੇ ਨਾਲ ਹੋਇਆ, ਉਹੀ ਵਾਅਦੇ ਤੇ ਫਿਰ ਵਾਅਦਾ ਖਿਲਾਫੀਆਂ, ਵਾਅਦਾ ਸ਼ਿਕਨੀ, ਉਹ ਅਸੀਂ ਅੱਜ ਤੱਕ ਸਫ਼ਰ ਕਰ ਰਹੇ ਹਾਂ, ਲੜ ਵੀ ਰਹੇ ਹਾਂ ਆਪਣੀ ਆਜ਼ਾਦੀ ਲਈ। ਨਾਗਿਆਂ ਨੇ ਤਾਂ ਸਾਡੇ ਤੋਂ ਵੀ ਪਹਿਲਾਂ, ਅਸੀਂ ਤਾਂ ਜੂਨ 84 ਤੋਂ ਬਾਅਦ ਫੁੱਲ ਫਲੈਜਡ ਇਸ ਮੁੱਦੇ ਤੇ ਆਏ ਕਿ ਭਾਈ ਮੁਕੰਮਲ ਮੁਲਕ ਚਾਹੀਦਾ। ਉਹ ਤਾਂ 48 ਤੋਂ ਬਾਅਦ ਹੀ ਉਹਨਾਂ ਨੇ 2-3 ਸਾਲ 'ਚ ਹੀ ਦੇਖ ਲਿਆ ਸੀ ਕਿ ਇਹਨਾਂ ਦੀ ਨੀਤੀ ਕੀ ਆ ਔਰ ਉਹਨਾਂ ਨੇ ਹਥਿਆਰਬੰਦ ਸਟਰਗਲ ਸ਼ੁਰੂ ਕਰ ਦਿੱਤੀ ਸੀ। ਔਰ ਫਿਰ ਉਹਦੇ 'ਚ ਕਿੰਨੇ ਮਾਰੇ ਗਏ ਕੋਈ ਗਿਣਤੀ ਨਹੀਂ ਹੈ, 1,00,000-2 ਲੱਖ, ਕਿਉਂਕਿ ਪਿੰਡਾਂ ਦੇ ਪਿੰਡ ਇਹਨਾਂ ਨੇ ਤਬਾਹ ਕੀਤੇ ਉਹਨਾਂ ਦੇ। ਔਰ ਉਹਨਾਂ ਦਾ ਲੀਡਰ ਜਿਹੜਾ ਫੀਜ਼ੋ ਬਾਹਰ ਨਿਕਲਿਆ, ਉਹਨਾਂ ਦੀ ਸਟਰਗਲ ਚੱਲਦੀ ਰਹੀ। ਔਰ ਨਾਗੇ ਜਿਨ੍ਹਾਂ ਨੇ ਜਿਹੜੇ ਬਹਾਦਰ ਔਰ ਉਹਨਾਂ ਦਾ ਆਪਣਾ ਇੱਕ ਟਰਾਈਬਲ ਸੁਸਾਇਟੀ ਹੈ, ਉਹਨਾਂ ਨੇ ਖੱਬੇ ਸੱਜੇ ਵੀ ਹੋਏ। ਕੋਈ ਮਿਆਂਮਾਰ ਉਹਨਾਂ ਦਾ ਹਿੱਸਾ ਹੈ, ਕੋਈ ਚੀਨ ਦੇ ਨਾਲ ਹੈ, ਕੋਈ ਇੱਧਰ ਹੈ, ਉੱਧਰ ਹੈ। ਔਰ ਇਸ ਸਭ 'ਚ ਇਹਨਾਂ ਨੇ ਵੀ ਭਾਰਤੀ ਹਾਕਮਾਂ ਨੇ ਦੇਖਿਆ ਕਿ ਭਾਈ ਨਹੀਂ, ਅਸੀਂ ਜ਼ੁਲਮ ਕਰਕੇ ਵੀ ਫੌਜ ਰਾਹੀਂ ਵੀ ਉਹਨਾਂ ਨੂੰ ਦਬਾ ਨਹੀਂ ਸਕੇ। ਔਰ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜੇ ਲੋਕ ਵਾਰੀਅਰ ਹੁੰਦੇ ਨੇ, ਯੋਧੇ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਬਹਾਦਰ ਸ਼ਿਵਲਰਸ ਹੁੰਦੇ ਨੇ, ਉਹਨਾਂ ਦਾ ਉਹ ਸਿਰਫ ਸ਼ਿਵਲਰੀ ਦਾ ਮਤਲਬ ਇਹ ਹੀ ਨਹੀਂ ਹੁੰਦਾ ਕਿ ਜੰਗ ਦੇ ਮੈਦਾਨ ਜਾਂ ਅਦਰਵਾਈਜ਼ ਉਹ ਜ਼ਬਾਨ ਦੇ ਵੀ ਪੱਕੇ ਹੁੰਦੇ ਨੇ। ਔਰ ਖੁਦ ਜਦੋਂ ਜ਼ਬਾਨ ਦੇ ਪੱਕੇ ਹੁੰਦੇ ਨੇ, ਉਹ ਜਦੋਂ ਕੋਈ ਦੂਸਰਾ ਗੱਲਬਾਤ ਦੀ ਆਫਰ ਕਰਦਾ ਹੈ, ਉਹ ਸਮਝਦੇ ਨੇ ਕਿ ਵੀ ਇਹ ਹੁਣ ਇਮਾਨਦਾਰੀ ਦੇ ਨਾਲ ਇਹਦਾ ਹੱਲ ਚਾਹੁੰਦਾ ਹੈ। ਔਰ ਮੈਂ ਸਮਝਦਾ ਵੀ ਅਸੀਂ 47 ਦੇ ਵਿੱਚ ਫਸੇ ਇਹਨਾਂ ਦੇ ਟ੍ਰੈਪ 'ਚ ਕਿ ਭਾਈ ਇਹਨਾਂ ਨੇ ਕਿਹਾ ਹੈ ਕਿ ਜੀ ਕੋਈ ਐਸਾ ਜਿਹੜਾ ਜਦੋਂ ਸਾਡੇ ਹੱਥ ਪਾਵਰ ਆਈ ਭਾਰਤ ਦੇ ਨਾਰਥ ਦੇ ਵਿੱਚ, ਅਸੀਂ ਸਿੱਖਾਂ ਨੂੰ ਉਹ ਖਿੱਤਾ ਦੇਵਾਂਗੇ ਜਿੱਥੇ they may also be able to experience the glow of freedom। ਫਿਰ ਕੀ ਹੋਇਆ ਉਹ ਅਸੀਂ ਰੋਜ਼ਾਨਾ ਆਲਮੋਸਟ ਕਿਸੇ ਨੇ ਆਨੇ ਬਹਾਨੇ ਰਿਪੀਟ ਕਰਦੇ ਹਾਂ ਕਿ ਭਾਈ ਕਿੰਨੀ ਵੱਡੀ ਬਿਟਰੇਅਲ ਹੋਈ। ਸੋ ਨਾਗਿਆਂ ਨਾਲ 48 'ਚ ਤਾਂ ਹੋਇਆ, 47 ਦੇ ਵਿੱਚ ਜੋ ਇਹਨਾਂ ਨੇ ਕੀਤਾ ਉਹ ਲੜੇ। ਬਟ ਅੱਜ ਤੋਂ 22 ਸਾਲ ਪਹਿਲਾਂ ਜਦੋਂ ਕਿ ਇੱਕ ਚੰਗੇ ਮਾਹੌਲ ਦੇ ਵਿੱਚ ਦਿੱਲੀ ਦੇ ਵਿੱਚ ਸ਼ਾਇਦ ਵਾਜਪਾਈ ਦਾ ਪੀਰੀਅਡ ਸੀ ਜਾਂ ਕਿਹਦਾ ਸੀ, ਜੇ ਅਸੀਂ 22 ਸਾਲ ਪਹਿਲਾਂ ਗੱਲ ਕਰਨੀ ਹੋਏ ਮੋਸਟ ਲਾਈਕਲੀ ਵਾਜਪਾਈ ਦੇ ਪੀਰੀਅਡ 'ਚ, ਕਿਉਂਕਿ ਵਾਜਪਾਈ ਬੇਸ਼ੱਕ ਆਉਂਦਾ ਤਾਂ ਉਹ ਬੀਜੇਪੀ ਕਾਡਰ 'ਚੋਂ ਹੀ ਸੀ, ਬੀਜੇਪੀ ਦੀ ਹਕੂਮਤ ਸੀ, ਪਰ ਕੋਲੀਸ਼ਨ ਸੀ। ਉਹਨੇ ਆਊਟਰੀਚ ਕਰਨ ਦੀ ਕੋਸ਼ਿਸ਼ ਕੀਤੀ। ਜੰਮੂ ਕਸ਼ਮੀਰ 'ਚ ਵੀ ਕਸ਼ਮੀਰੀਅਤ, ਜਮਹੂਰੀਅਤ, ਇਨਸਾਨੀਅਤ ਦਾ ਪਾਕਿਸਤਾਨ ਦੇ ਨਾਲ ਵੀ ਉਹ ਗਿਆ, ਲਾਹੌਰ
ਔਰ ਜਿੱਥੇ ਡੈਕਲੇਰੇਸ਼ਨ ਹੋਈ ਸੀ 23 ਮਾਰਚ 1940 ਨੂੰ, ਉੱਥੇ ਖਲੋ ਕੇ ਕਿਹਾ ਵੀ ਪਹਿਲਾਂ ਤਾਂ ਅਸੀਂ ਵਿਰੋਧ ਕਰਦੇ ਰਹੇ ਪਰ ਹੁਣ ਅਸੀਂ ਤਸਲੀਮ ਕਰਦੇ ਹਾਂ ਵੀ ਪਾਕਿਸਤਾਨ ਦੇ ਨੇਸ਼ਨ ਨੂੰ, ਔਰ ਅਸੀਂ ਗੱਲਬਾਤ ਦੇ ਰਾਹੀਂ ਚਾਹੁੰਦੇ ਹਾਂ। ਚਾਈਨਾ ਦਾ ਵੀ ਉਹਨੇ ਜਿਹੜਾ ਉਸ ਦੇ ਨਾਲ ਦੌਰਾ ਵੀ ਕੀਤਾ, ਮੰਨ ਲਿਆ ਵੀ ਤਿੱਬਤ ਪੱਕਾ ਉਹਨਾਂ ਦਾ ਹਿੱਸਾ ਹੈ। ਸੋ ਕਿਤੇ ਨਾ ਕਿਤੇ ਉਹਦੇ ਥੋੜਾ ਬਹੁਤ ਐਲੀਮੈਂਟ ਐਜ਼ ਏ ਇੰਡੀਅਨ ਜਾਂ ਉਹਨੂੰ ਸਟੇਟਸਮੈਨ ਕਹਿਣਾ ਹੋਏ, ਇਨ ਸਪਾਈਟ ਆਫ ਕਿ ਉਹਦੀਆਂ ਜੜ੍ਹਾਂ ਹਿੰਦੂਤਵਾ ਦੇ ਵਿੱਚ ਹੀ ਸੀ, ਉਹ ਲੱਗਦਾ ਸੀ ਉਹਨੂੰ ਕਿ ਵੀ ਅਸੀਂ ਗਰੋ ਨਹੀਂ ਕਰ ਸਕਦੇ ਜੇ ਇਹਨਾਂ ਮਸਲਿਆਂ ਨੂੰ ਅਸੀਂ ਹੱਲ ਨਾ। ਹਾਲਾਂਕਿ ਸਿੱਖਾਂ ਦੇ ਮਾਮਲੇ 'ਚ ਉਹਨੇ ਕੋਈ ਪੇਸ਼ਕਦਮੀ ਨਹੀਂ ਕੀਤੀ, ਪਰ ਨਾਗਿਆਂ ਦੇ ਨਾਲ ਕਿਤੇ ਨਾ ਕਿਤੇ ਉਸ ਦੌਰ ਦੇ ਵਿੱਚ, ਔਰ ਉੱਥੇ ਨਹੀਂ ਵਿਦ ਇਨ ਇੰਡੀਆ ਨਾਗੇ, ਕਿਉਂਕਿ ਬਹੁਤ ਸਾਰੇ ਖੱਬੇ ਸੱਜੇ ਜਾ ਚੁੱਕੇ ਸੀ, ਕੋਈ ਥਾਈਲੈਂਡ ਬੈਠਾ ਸੀ, ਕੋਈ ਮਲੇਸ਼ੀਆ ਬੈਠਾ ਸੀ, ਜਾਂ ਉਹਨਾਂ ਦੇ ਹੋਰ ਵੀ ਹੈਂਡਲਰ ਹੋਣਗੇ, ਕਿਉਂਕਿ ਅਮਰੀਕਾ ਦੀ ਦਿਲਚਸਪੀ ਨਾਗਿਆਂ 'ਚ ਰਹੀ ਹੈ। ਆਲਮੋਸਟ 90% ਤੋਂ ਜ਼ਿਆਦਾ ਨਾਗੇ ਕ੍ਰਿਸਚੀਅਨ ਨੇ, ਔਰ ਬਹੁਤ ਸਾਰੇ ਸਾਊਦਰਨ ਬੈਪਟਿਸਟ ਨੇ, ਜਿਹੜਾ ਇੱਥੇ ਚਰਚ ਪੋਲੀਟੀਕਲੀ ਵੀ ਕਾਫੀ, ਹੁਣ ਜੇ ਰਿਪਬਲਿਕਨ ਪਾਰਟੀ ਨੂੰ ਐਂਡੋਰਸਮੈਂਟ ਹੁੰਦੀ ਹੈ ਕਿਸੇ ਦੀ ਸਭ ਤੋਂ ਪਹਿਲਾਂ, ਉਹ ਸਾਊਦਰਨ ਬੈਪਟਿਸਟ ਚਰਚ ਦੀ ਹੁੰਦੀ ਹੈ। ਲੇਕਿਨ ਇਹਦੇ ਬਾਵਜੂਦ ਨਾਗਿਆਂ ਨੇ ਇਸ ਜੈਸਚਰ ਨੂੰ ਮੰਨਿਆ। ਔਰ ਕਿਵੇਂ ਅਸੀਂ ਤਾਂ ਜਦੋਂ ਪਿਛਲੇ ਮੋਦੀ ਦੇ ਪੀਰੀਅਡ 'ਚ 2014 ਤੋਂ ਬਾਅਦ ਇੱਕ ਜਿਹੜੀ ਗਰੁੱਪ ਫੋਟੋ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਵੀ, ਜਿਹਦੇ 'ਚ ਸੀ ਕਿ ਜੀ ਸਮਝੌਤਾ ਹੋ ਗਿਆ, ਸਿਰਫ ਹੁਣ ਉਹਦੀਆਂ ਟਰਮਸ ਨਹੀਂ ਸੀ ਦੱਸੀਆਂ ਗਈਆਂ ਕਿ ਵੀ ਕੀ ਟਰਮਸ ਨੇ ਉਹਦੀਆਂ ਗੱਲਬਾਤ ਦੀਆਂ, ਪਰ ਇਹ ਸੀ ਕਿ ਜੀ ਨਾਗਿਆਂ ਨੂੰ ਸੀ ਕਿ ਵੀ ਅਸੀਂ ਡਬਲ ਸੋਵਰਨਿਟੀ ਹੈ, ਉਹ ਵੀ ਸੋਵਰਨ, ਅਸੀਂ ਵੀ ਸੋਵਰਨ ਰਹਿ ਸਕਦੇ ਹਾਂ, ਸਾਡਾ ਆਪਣਾ ਝੰਡਾ ਵੀ ਹੋਏਗਾ। ਲੇਕਿਨ ਕਿਵੇਂ ਫਿਰ ਇਹਨਾਂ ਨੇ ਵਿੱਚ ਵੜ ਕੇ, ਔਰ ਜਿਹੜਾ ਫੋਰਨ ਸਰਵਿਸ ਦਾ ਬੰਦਾ ਇਹਨਾਂ ਦਾ ਸਪਾਈਂਗ ਔਰ ਦੂਜੇ ਰਾਹੀਂ ਗੱਲਬਾਤ ਵੀ ਕਰ, ਉਹਨੂੰ ਹੀ ਗਵਰਨਰ ਬਣਾਤਾ। ਉਹਨੇ ਉੱਥੇ ਜਾ ਕੇ ਜਿਹੜੀ ਉਹਨਾਂ ਨਾਗਿਆਂ ਦੇ ਨਾਲ ਮਾੜੀ ਮੋਟੀ ਆਪੋਜ਼ਿਟ ਧਿਰਾਂ ਸੀ, ਉਹਨਾਂ ਨੂੰ ਬਰਾਬਰ ਖੜਾ ਕੀਤਾ, ਉਹਨਾਂ ਨਾਲ ਨੈਗੋਸ਼ੀਏਸ਼ਨ ਕਰ ਲਈ। ਸੋ ਮੁੱਕਦੀ ਗੱਲ ਇੱਥੇ ਕਿ ਹੁਣ ਨਾਗੇ ਮਹਿਸੂਸ ਕਰਦੇ ਨੇ ਕਿ ਭਾਈ ਸਾਡੇ ਨਾਲ ਧੋਖਾ ਹੋਇਆ। ਅਸੀਂ ਤਾਂ ਉਦੋਂ ਹੀ ਕਿਹਾ ਸੀ ਕਿ ਭਾਈ once you fool me shame on you, twice you fool me shame on me, ਵੀ ਤੁਸੀਂ ਹੁਣ ਦੁਬਾਰਾ ਫਸ ਰਹੇ ਹੋ। ਔਰ ਅੱਜ ਦੀਆਂ ਵੱਡੀਆਂ ਖਬਰਾਂ 'ਚ ਇਹ ਹੈ ਕਿ ਲੈਟਰ ਤਾਂ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਦਾ ਲਿਖਿਆ ਹੋਇਆ, ਲੇਕਿਨ ਮੀਡੀਆ ਨੂੰ ਉਹਨਾਂ ਨੇ ਅੱਜ ਰਿਲੀਜ਼ ਕੀਤਾ, ਰੀਸਟਾਰਟ ਟਾਕਸ ਐਟ PM ਲੈਵਲ ਵਿਦਆਊਟ ਪ੍ਰੀ ਕੰਡੀਸ਼ਨਸ ਇਨ ਥਰਡ ਕੰਟਰੀ ਮੂਵੀਆ। ਹੁਣ ਜਦੋਂ ਇਹਨਾਂ ਦੀ ਗੱਲਬਾਤ ਹੋਈ, ਫਿਰ ਜਿਹੜੇ ਬਾਹਰ ਭਾਵੇਂ ਗੱਲਬਾਤ ਥਾਈਲੈਂਡ, ਮਲੇਸ਼ੀਆ, ਇੱਧਰ ਉੱਧਰ, ਸਿੰਗਾਪੁਰ ਵੀ ਸ਼ਾਇਦ ਹੋਈ ਜਾਂ ਹਾਂਗਕਾਂਗ, ਫਿਰ ਇਹਨਾਂ ਨੂੰ ਸੇਫ ਪੈਸੇਜ ਦਿੱਤਾ ਗਿਆ ਕਿ ਭਾਈ ਤੁਸੀਂ ਆਓ, ਗੱਲਬਾਤ ਕਿੰਨੇ ਦੌਰ ਚੱਲੇ, ਫਿਰ ਅਨਾਉਂਸ ਵੀ ਹੋ ਗਿਆ ਜੀ ਇੰਪਲੀਮੈਂਟ। ਫਿਰ ਇਹਨਾਂ ਨੇ ਕਿਵੇਂ ਬੈਕ ਟਰੈਕ ਕੀਤਾ, ਕਿਵੇਂ ਬਰਾਬਰ ਲਿਆ ਕੇ ਧਿਰਾਂ ਖੜੀਆਂ ਕੀਤੀਆਂ। ਹੁਣ ਜਿਹੜਾ ਲੈਟਰ ਉਹਨਾਂ ਨੇ ਲਿਖਿਆ ਮੋਦੀ ਨੂੰ, ਜਿਹੜਾ ਰਿਲੀਜ਼ ਕੀਤਾ, ਹੁਣ ਲਿਖਿਆ ਕੁਝ ਮਹੀਨੇ ਪਹਿਲਾਂ ਦਾ ਹੈ, ਇਹ ਇਸਾਕ ਮੁਵਾਇਆ ਫੈਕਸ਼ਨ ਆਫ ਨੈਸ਼ਨਲ ਸੋਸ਼ਲਿਸਟ ਕਾਉਂਸਲ ਆਫ ਨਾਗਾਲੈਂਡ wants its peace talks to be restarted at the level of Prime Minister without any precondition and in a third country. ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਕੰਡੀਸ਼ਨਸ ਨੇ ਅਸੀਂ ਇਹ ਰੱਖ ਰਹੇ ਹਾਂ ਕਿ ਭਈ ਇਹ ਤੁਸੀਂ ਮਿਡ 1997 ਚ ਗੱਲਬਾਤ ਸਾਡੇ ਨਾਲ ਸ਼ੁਰੂ ਕੀਤੀ ਸੀ। ਕੁਝ ਜਿਹੜੇ ਗੱਲਬਾਤ ਦੇ ਦੌਰ ਸੀ ਉਹ ਬਾਹਰਲੇ ਮੁਲਕਾਂ ਦੇ ਵਿੱਚ ਚੱਲੇ। ਫਿਰ ਉਹਨਾਂ ਨੇ ਕਿਹਾ ਵੀ ਇਹ ਉਹਨਾਂ ਦਾ ਨਾਗਿਆਂ ਦਾ ਚੀਫ ਕਹਿ ਰਿਹਾ ਮੁਈਵਾ faction hai. He said it was shocking and surprising that the center has started branding NSCNIM, one of the organization members, as terrorists with impunity and arresting them through its agencies. उन्हें कहा जी साढ़े नाल 18 साल गलबात करके नतीजा भी आ गया भी समझौता बजाय उन्होंने लागू करन दे ਇਹ ਹੁਣ ਸਾਡੇ ਬੰਦਿਆਂ ਨੂੰ ਟੈਰਰਿਸਟ ਕਹਿ ਕੇ ਫੜ ਰਹੇ ਨੇ, ਔਰ ਜੋ ਉਹਨਾਂ ਨੇ ਐਗਰੀ ਕੀਤਾ ਹੈ ਉਹਦੇ ਤੋਂ ਪਿੱਛੇ ਹਟ ਰਹੇ ਨੇ। The activities of Ministry of Home Affairs are deliberate and calculated policies of Government of India to downgrade the political negotiations to India's internal law and order issues. The Nagas are observing a repeat of militarization and consciously carried out state terrorism in Naga areas and against the Naga people through a show of force, arrest and allegations against our organization, imposing check gates, frequent raids। और ये सारे डिज़ाइन ਜਿਹੜੇ ਨੇ ਉਹ ਸਾਨੂੰ ਇਹ ਦੱਸ ਰਹੇ ਨੇ ਕਿ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ, ਡੈਲੀਬਰੇਟ ਡਿਵੀਏਸ਼ਨ ਹੈ। ਔਰ ਇਸ ਸਾਰੇ 'ਚ
उन्होंने ये कहा कि भी ये असी लैटर हुण मीडिया नूं रिलीज़ कर रहे हैं, असी कुछ महीने पहला मोदी नूं लिखिया सी और असी ये कह रहे हैं कि फॉर द सेक ऑफ अकाउंटेबिलिटी टू द नागाज एंड टू इन्फॉर्म दैम अबाउट द डिले बिकॉज ऑफ द लैक ऑफ रिस्पॉन्स फ्रॉम द ऑफिस ऑफ इंडियन प्राइम मिनिस्टर कि भी हुण बजाए कि वो इंप्लीमेंट कर दे, उन्होंने उत्थे बिल्कुल डिफरेंट काम शुरू कर दिता है, फड़ोफड़ी भी शुरू कर दी है। However, in the given circumstances and to save the political dialogue, the talk should resume at the PM level without precondition and outside India. And if our stay in India is no more welcome, all necessary arrangement must be made for us to leave India and the political talks be resumed in a third. ਹੁਣ ਉਹਨਾਂ ਨੂੰ ਇਹ ਫਿਕਰ ਪਿਆ ਕਿਉਂਕਿ ਬਜ਼ੁਰਗ ਹੈ 80s ਦੇ ਵਿੱਚ ਹੈ ਕਿ ਵੀ ਇਹਨਾਂ ਨੇ ਸਾਨੂੰ ਵੀ ਚੁੱਕ ਕੇ ਅੰਦਰ ਦੇ ਦੇਣਾ ਹੈ ਔਰ ਉਹਨਾਂ ਨੇ ਕਿਹਾ ਵੀ ਜਾਂ ਤਾਂ ਬਾਹਰ ਸ਼ੁਰੂ ਕਰੋ ਔਰ ਸਾਨੂੰ ਪੈਸੇ ਹੀ ਦਿਓ ਔਰ ਇਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਸਾਡੇ ਨਾਲ ਇਹ ਡੈਲੀਬਰੇਟਲੀ ਧੋਖਾ ਕੀਤਾ ਹੈ। ਸੋ ਇਹ ਉਹੀ ਹੈ ਜਦੋਂ ਇਹ ਸਮਝੌਤੇ ਦੀ ਗੱਲ ਵੀ ਹੋਈ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜੀ ਹੈ ਮੋਦੀ ਨੇ ਡਿਕਲੇਅਰ ਕੀਤਾ ਕਿ ਜੀ ਅਸੀਂ ਇੰਨੇ ਸਾਲ ਦੀ ਦਹਾਈਆਂ ਦੀ ਪ੍ਰੋਬਲਮ ਜਿਹੜੀ ਹੈ ਉਹ ਰਿਜ਼ੋਲਵ ਕਰ ਦਿੱਤੀ ਹੈ। ਅਸੀਂ ਉਦੋਂ ਵੀ ਕਿਹਾ ਸੀ ਵੀ ਨਹੀਂ ਇਹ ਕੰਡਿਆਂ ਚੋਂ ਨਿਕਲੇ ਤੇ ਝਾੜੀਆਂ 'ਚ ਫਸੇ ਵਾਲੀ ਇਹਨਾਂ ਦੀ ਹਾਲ ਹੈ ਵੀ ਇੱਕ ਪਾਸਿਓਂ ਨਿਕਲੇ ਨੇ ਔਰ ਦੁਬਾਰਾ ਉਹਦੇ 'ਚ ਜਾ ਕੇ ਫਸੇ ਨੇ ਔਰ ਨਾਗਿਆਂ ਦੇ ਨਾਲ ਇਹਨਾਂ ਨੇ ਇੱਕ ਵਾਰ ਫੇਰ ਵੱਡਾ ਧੋਖਾ ਕੀਤਾ। ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਜਿਵੇਂ ਅਸੀਂ ਗਵਾਂਢੀਆਂ ਦੀ ਗੱਲ ਕੀਤੀ ਕਿ ਇੱਕ ਜਿੱਥੇ ਬੇਸ਼ੱਕ ਇਹ ਮੁਸਲਿਮ ਮੈਜੋਰਿਟੀ ਛੋਟਾ ਜਿਹਾ ਕਪਲ ਆਫ ਆਈਲੈਂਡਸ ਨੇ ਪਰ ਮੁਲਕ ਮਾਲਦੀਵਜ਼ ਹੈ, UN ਦੇ ਵਿੱਚ ਰੈਕਗਨਾਈਜ਼ਡ ਕੰਟਰੀ ਹੈ, ਇਹਦੇ ਤੇ ਪ੍ਰਭਾਵ ਉਹ ਆਪਣਾ ਰਨ ਬੜਾ ਖੂਬਸੂਰਤ ਪਲੇਸ ਹੈ, ਲੋਕ ਟੂਰਿਜ਼ਮ ਲਈ ਵੀ ਜਾਂਦੇ ਨੇ। ਲੇਕਿਨ ਸਮਹਾਉ ਜਿਹੜਾ ਪਿਛਲਾ ਉਹਨਾਂ ਦਾ ਪ੍ਰੈਜ਼ੀਡੈਂਟ ਸੀ ਉਹਦੇ ਖਿਲਾਫ ਕੂ ਕਰਾ ਕੇ ਇੰਡੀਅਨ ਏਜੰਸੀਆਂ ਨੇ ਆਪਣਾ ਜਿਹੜਾ ਉੱਥੇ ਕਰੋਨੀ ਲਿਆ ਕੇ ਬਿਠਾਇਆ ਕਿਉਂਕਿ ਇਹ ਜਿਹੜੀ ਮਾਲਦੀਵਜ਼ ਦੇ ਆਈਲੈਂਡਸ ਨੇ ਇਹ ਕਾਫੀ ਜਿਹੜੇ ਨੇ ਉਹ ਚਾਈਨਾ ਔਰ ਇੰਡੀਆ ਦੇ ਵਿਚਾਲੇ ਜੇ ਆ ਜਾਂਦੇ ਆ ਕਈ ਔਰ ਚੀਨ ਲਈ ਵੀ ਅਹਿਮੀਅਤ ਰੱਖਦੇ ਨੇ, ਭਾਰਤ ਲਈ ਤਾਂ ਹੈ ਹੀ ਹੈ ਪਰ ਮਾਲਦੀਵਜ਼ ਇੱਕ ਇੰਡੀਪੈਂਡੈਂਟ ਮੁਲਕ ਹੈ। ਪਰ ਹੁਣ ਈਵਨ ਜਿਹੜਾ ਪ੍ਰੋ ਇੰਡੀਆ ਲਾਈਨ ਜਿਹੜੀ ਇਹਨਾਂ ਦੀਆਂ ਏਜੰਸੀਆਂ ਨੇ ਉੱਥੇ ਕੂ ਕਰਕੇ ਇਹਨਾਂ ਨੂੰ ਲਿਜਾ ਕੇ ਬਿਠਾਇਆ, ਈਵਨ ਉਹ ਵੀ ਅਨਕੰਫਰਟੇਬਲ ਨੇ ਔਰ ਇਹਨਾਂ ਦੀ ਚੁੰਗਲ ਚੋਂ ਨਿਕਲਣਾ ਚਾਹੁੰਦੇ ਨੇ, ਚੀਨ ਵੱਲ ਜਾਣਾ ਚਾਹੁੰਦੇ ਨੇ। ਔਰ ਇਹ ਏਸ਼ੀਆ ਟਾਈਮਸ ਦੀ ਵੱਡੀ ਖਬਰ ਹੈ, ਆਰਟੀਕਲ ਹੈ ਔਰ ਸਾਡੇ ਪਾਕਿਸਤਾਨ ਸਾਡੇ ਵੈਲਵਿਸ਼ਰ ਨੇ ਵੀਰ ਜਿਨ੍ਹਾਂ ਨੇ ਸਾਨੂੰ ਇਹ ਲਿੰਕ ਵੀ ਭੇਜਿਆ ਇਹਦਾ। ਇੰਡੀਆ ਰਿਸਕਸ ਲੂਜ਼ਿੰਗ ਇਟਸ ਮਿਲਟਰੀ ਹੋਲਡ ਔਨ ਮਾਲਦੀਵਸ anti-Indian sentiment is surging in island nation over Delhi's creeping military presence and perceptions of big brother bullying. ਹੁਣ ਇਹ ਟਾਈਟਲ ਹੀ ਸਾਰਾ ਉਹਦੇ ਚ ਅੱਗੋਂ ਪੂਰੀ ਡਿਟੇਲ ਹੈ ਵੀ ਇਹਨਾਂ ਨੇ 2010 ਚ ਕੀ ਕੀਤਾ, ਕਿਹੜਾ ਉੱਥੇ ਸਟੇਸ਼ਨ ਕੀਤਾ, ਫਿਰ ਉਹਦੇ ਚ ਉਹਨਾਂ ਦੇ ਬੰਦੇ ਟ੍ਰੇਨਡ ਕਰਨੇ ਸੀ ਨਹੀਂ ਕੀਤੇ, ਹੁਣ ਆਪਣੀ ਪ੍ਰੈਜ਼ੈਂਸ ਵਧਾ ਰਹੇ ਨੇ ਔਰ ਇਹਦੇ ਚ ਬੜਾ ਕਲੀਅਰ ਹੈ ਕਿ ਭਾਈ ਜੋ ਹਾਲਾਤ ਬਣੇ ਹੋਏ ਨੇ ਬੇਸ਼ੱਕ ਅੱਜ ਦਾ ਜਿਹੜੀ ਉੱਥੇ ਬਣਾਇਆ ਇਹਨਾਂ ਦਾ ਹੀ ਬਣਾਇਆ ਹੋਇਆ ਰਾਜ ਹੈ ਪ੍ਰੈਜ਼ੀਡੈਂਟ, ਲੇਕਿਨ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਗ੍ਰਿਪ ਖਤਮ ਹੋ ਰਹੀ ਹੈ ਔਰ ਉੱਥੇ ਲੋਕ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ। ਕਲਕੱਤਾ ਡੇਟ ਲਾਈਨ 'ਚ ਸੀਮਾ ਸੇਨ ਗੁਪਤਾ ਦਾ ਇਹ ਰਾਈਟ ਅਪ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੈਨ ਇੰਡੀਆ ਡਿਸਪੈਚਡ ਏ ਬਟਾਲੀਅਨ of para commandos to neighboring Maldives to put down an attempted coup in November 1988, the intervening soldiers were by and large welcomed by the island's state residents ਕਿ ਵੀ 1988 ਚ ਜਦੋਂ ਭਾਰਤ ਨੇ ਉੱਥੇ ਜਿਹੜਾ ਕੂ ਸੀ ਉਹਨੂੰ ਸਪਰੈਸ ਕਰਨ ਦੇ ਲਈ ਫੌਜ ਭੇਜੀ, ਲੋਕਾਂ ਨੇ ਵੈਲਕਮ ਕੀਤਾ। ਕੈਕਟਸ ਕੋਡ ਨੇਮ ਸੀ ਇਸ ਆਪਰੇਸ਼ਨ ਦਾ ਔਰ ਇਹ ਜਿਹੜਾ ਉਸ ਵੇਲੇ ਜਿਹੜਾ ਪ੍ਰੈਜ਼ੀਡੈਂਟ ਸੀ ਮਨਮੂਨ ਅਬਦੁਲ ਗਯੂਮ ਉਹਨਾਂ ਨੇ ਜਿਹੜੀ ਇੱਕ ਆਰਮੀ ਦੇ ਮਰਸਨਰੀਜ਼ ਵੱਲੋਂ ਪਾਵਰ ਗ੍ਰੈਬ ਲਾਂਚ ਸੀ ਔਰ ਇਹ ਸ਼੍ਰੀਲੰਕਾ ਬੇਸਡ ਕੋਈ ਮਾਲਦੀਵੀਅਨ ਬਿਜ਼ਨਸਮੈਨ ਉਹਨੂੰ ਕਰ ਰਿਹਾ ਸੀ, ਉਹਨੂੰ ਉਹਨਾਂ ਨੇ ਕ੍ਰਸ਼ ਕਰ ਦਿੱਤਾ। ਫਿਰ ਉਹਨੇ ਕਿਹਾ ਵੀ ਹੁਣ ਜੇ ਅਸੀਂ 1988 ਤੋਂ ਇਹ ਹੁਣ ਅਸੀਂ ਗੱਲ ਕਰ ਰਹੇ ਹਾਂ 32 ਸਾਲ ਪਹਿਲਾਂ ਦੀ ਕਿ ਵੀ ਜੇ ਅਸੀਂ ਫਾਸਟ ਫਾਰਵਰਡ ਕਰੀਏ ਕਿ ਹੁਣ ਮਾਲਦੀਵੀਅਨਸ ਆਰ ਪ੍ਰੋਟੈਸਟਿੰਗ ਵੋਸੀਫਰਸਲੀ against India's military presence in their island nation with rising calls for Indian troops unconditional and immediate departure. ਕਿ ਇਸ ਵੇਲੇ ਲੋਕ ਉੱਥੇ ਜਿਹੜੇ ਨੇ ਥੋੜੀ ਆਬਾਦੀ ਹੈ ਬਹੁਤ ਛੋਟਾ ਜਿਹਾ ਵੀ ਉਹ ਕਰ ਰਹੇ ਨੇ ਪ੍ਰੋਟੈਸਟ ਵੀ ਚੱਕੋ ਇੱਥੋਂ ਆਪਣਾ ਬੋਰੀਆ ਬਿਸਤਰਾ ਨਿਕਲੋ ਔਰ ਇਹ ਈਵਨ ਸੋਸ਼ਲ ਮੀਡੀਆ ਦੇ ਉੱਤੇ ਇਨ ਰੀਸੈਂਟ ਡੇਜ਼
Maldivians have taken to social media and hit the streets over what they see as a possible Indian threat to national sovereignty. ਜੀ ਕਿ ਭਾਈ ਇਹ ਤਾਂ ਸਾਡੀ sovereignty ਨੂੰ swallow ਕਰ ਜਾਣਗੇ। ਬਿਲਕੁਲ। ਔਰ ਇਹ anti India sentiment has also proliferated on hashtag India out hashtag that has gone viral over social media। hashtag ਵੀ ਹੈ, ਲੋਕ COVID-19 ਦੇ ਬਾਵਜੂਦ, ਹਾਲਾਂ ਉਹਨਾਂ ਦੀ ਇਕਨੋਮੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਉਹ ਪ੍ਰੋਟੈਸਟ ਕਰ ਰਹੇ ਨੇ। ਔਰ ਇਹ ਉਹਨਾਂ ਨੇ 12 ਸਤੰਬਰ ਨੂੰ ਪੈਟਰੀਓਟਿਕ ਯੂਥ ਮੂਵਮੈਂਟ ਆਫ ਮਾਲਦੀਵਸ ਆਰਗੇਨਾਈਜ਼ਡ a peaceful motorbike rally, the second such event in recent weeks, to protest against India's military presence on Maldivian soil. Or hundreds of youths and college students participated in the gathering, reportedly held in compliance with government's COVID-19 guidelines। और उस सारे चों ਜਿਹੜਾ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਇਹਨਾਂ ਦੀ ਇੰਸਟਾਲ ਕੀਤੀ ਗਵਰਨਮੈਂਟ ਦੇ ਵਿੱਚ ਵੀ ਜੇ ਲੋਕ ਇਸ ਲੈਵਲ ਅੱਗੇ ਲੰਬੀ ਸਟੋਰੀ ਹੈ, ਔਰ ਮੈਂ ਐਨਕਰੇਜ ਕਰਾਂਗਾ ਜਿਹੜੇ ਇਸ ਨੂੰ ਡੀਟੇਲ 'ਚ ਪੜ੍ਹਨਾ ਚਾਹੁੰਦੇ ਨੇ। ਏਸ਼ੀਆ ਟਾਈਮਸ ਦੇ ਵਿੱਚ India risks losing its military hold on Maldives, और इस दे राइटर है स्टोरी दी सीमा सेन गुप्ता। सो ये ग्राउंड दे विच चल रहा है कि भारत किहदे बलबूते ते चीन नूं वंगार रहा है, जदों कि मिट्टी पैरां थल्लों भी सरकी हुई है और कोई बात नहीं पुछदा। इंटरनेशनली भी कौडियां दे भाव इन्हां दा सारा वकार होया होया और चार चफेरे थू थू हो रही है, तो फिर भी ये कहन कि जी हम जीत के दिखलाएंगे, तो फिर रब ही रख है उत्थों दे वासियों दा। जी राज साहब, थोड़ा बहुत बहुत शुक्रिया। सो हत्थे लैने ब्रेक। व्यूअर्स तुसां नाल इसी तरह ही जुड़े रहना, मिलते हैं आफ्टर दिस शॉर्ट ब्रेक। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਹਾਂ ਕਹਿੰਦੇ ਹਾਂ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਮੋਦੀ ਸਰਕਾਰ ਦੀ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਬਦਨਾਮੀ ਹੋ ਰਹੀ ਹੈ ਉਸ ਬਾਰੇ ਕਿ ਕਿਸ ਤਰ੍ਹਾਂ ਮਾਮਲਾ ਚਾਹੇ ਯੂਪੀ ਵਿਚਲੇ ਜਿਹੜੇ ਹਾਥਰਸ ਅਤੇ ਬਲਰਾਮਪੁਰ ਦੇ ਰੇਪ ਕੇਸਿਸ ਦਾ ਹੋਵੇ ਜਾਂ ਫਿਰ ਜਿਹੜੇ ਕਿਸਾਨਾਂ ਦੇ ਅੰਦੋਲਨ ਦਾ, ਮੋਦੀ ਸਰਕਾਰ ਜਿਹੜੀ ਹੈ ਇੰਟਰਨੈਸ਼ਨਲ ਲੈਵਲ ਤੇ ਬੁਰੀ ਤਰ੍ਹਾਂ ਬਦਨਾਮ ਹੋ ਰਹੀ ਹੈ। ਔਰ ਯੂਨਾਈਟਿਡ ਨੇਸ਼ਨਸ ਸਮੇਤ ਜਿਹੜੇ ਬ੍ਰਿਟਿਸ਼ ਐਮਪੀਜ਼ ਨੇ ਅਤੇ ਹੋਰ ਜਿਹੜੀਆਂ ਹਸਤੀਆਂ ਨੇ ਉਹਨਾਂ ਵੱਲੋਂ ਮੋਦੀ ਸਰਕਾਰ ਨੂੰ ਡਿਕਟੇਟਰ ਅਤੇ ਜ਼ਾਲਮ ਸਰਕਾਰ ਵਜੋਂ ਦੇਖਿਆ ਜਾ ਰਿਹਾ। ਸੋ ਖੂਬ ਬਦਨਾਮੀ ਹੋ ਰਹੀ ਹੈ ਮੋਦੀ ਸਰਕਾਰ ਦੀ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ।
ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਮੋਦੀ ਸਰਕਾਰ ਦੀਆਂ ਨੀਤੀਆਂ ਬੇਸ਼ੱਕ ਉਹ ਘੱਟ ਗਿਣਤੀਆਂ ਪ੍ਰਤੀ ਨੇ, ਅਕਲੀਤਾਂ ਪ੍ਰਤੀ, ਜੀ ਬੇਸ਼ੱਕ ਉਹ ਸਮਾਜ ਦੇ ਸਭ ਤੋਂ ਥਲੜੇ ਡੰਡੇ ਦੇ ਉੱਤੇ ਜਿਨ੍ਹਾਂ ਨੂੰ ਇਹਨਾਂ ਦੀ ਮਨੂ ਸਮ੍ਰਿਤੀ ਨੇ ਰੱਖਿਆ, ਦਲਿਤ, ਸ਼ੂਦਰ, ਬਿਲਕੁਲ ਅਛੂਤ ਕਹਿ ਕੇ ਉਹਨਾਂ ਪ੍ਰਤੀ ਨੇ, ਜਾਂ ਕਿਰਤੀਆਂ ਪ੍ਰਤੀ ਨੇ ਜਿਨ੍ਹਾਂ ਦੇ ਵਿੱਚ ਕਿਸਾਨ ਵੀ ਨੇ, ਮਜ਼ਦੂਰ ਵੀ ਨੇ, ਜੀ ਵਰਕਰ ਵੀ ਨੇ, ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ। ਬਿਲਕੁਲ ਤੁਸੀਂ ਦੇਖੋ, ਜੇ ਇਹਨਾਂ ਦਾ ਜਦੋਂ ਤੋਂ ਇਹਨਾਂ ਦੇ ਹੱਥ 'ਚ ਐਬਸੋਲੂਟ ਮੈਜੋਰਟੀ 2014 ਤੋਂ ਬਾਅਦ ਆਈ ਹੈ, ਕਿ ਕਿਵੇਂ ਇਹਨਾਂ ਨੇ ਜਿਹੜਾ ਪਬਲਿਕ ਸੈਕਟਰ ਸੀ ਉਹ ਸਾਰਾ ਹੌਲੀ 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 ਇਹ ਗੁਜਰਾਤੀ ਬਾਣੀਆਂ ਦੇ ਹੱਥ 'ਚ ਦੇਣਾ ਸ਼ੁਰੂ ਕਰ ਦਿੱਤਾ ਹੈ। ਅੱਜ ਹਵਾਈ ਜਹਾਜ਼ ਬਣਾਉਣੇ ਜਾਂ ਦੂਸਰੇ, ਤਾਂ ਜਿਸ ਅੰਦਾਜ਼ 'ਚ ਅਸੀਂ ਦੇਖਿਆ ਰਾਫੇਲ ਦੇ ਹਵਾਲੇ ਨਾਲ 30,000 ਕਰੋੜ ਦਾ ਉਸ ਅਡਾਨੀ ਨੂੰ ਉਹਦਾ ਕੰਟਰੈਕਟ ਦਿੱਤਾ ਗਿਆ, ਜਿਹੜਾ ਬੈਂਕਰਪਟ ਹੈ, ਦੌੜਿਆ ਹੋਇਆ ਹੈ। ਉਹਨੂੰ ਚੀਨੀ ਬੈਂਕਾਂ ਨੇ ਜਿਹੜਾ ਤੋਂ ਕਰਜ਼ਾ ਲੈ ਕੇ ਮੋੜਿਆ ਨਹੀਂ, ਉਹ ਯੂਰਪੀਅਨ ਅਦਾਲਤ ਦੇ ਵਿੱਚ ਉਹਨਾਂ ਨੇ ਉਹਨੂੰ ਜਿਹੜਾ ਉਹ ਬੈਂਕ, ਉਹ ਆਪਣੇ ਆਪ ਨੂੰ ਬੈਂਕਰਪਟ ਕਹਿ ਰਿਹਾ ਜੀ, ਮੈਂ ਤਾਂ ਘਰ ਵਾਲੀ ਦੇ ਗਹਿਣੇ ਵੇਚ ਕੇ ਵਕੀਲਾਂ ਦੀ ਫੀਸ ਦਿੱਤੀ ਹੈ, ਉਧਰ 30,000 ਕਰੋੜ ਦਾ ਉਹਨੂੰ ਠੇਕਾ ਦਿੱਤਾ। ਫਿਰ 에ਅਰਪੋਰਟ ਪ੍ਰਾਈਵੇਟਾਈਜ਼ ਕਰ ਦਿੱਤੇ ਨੇ। ਰੇਲਵੇ ਵੱਲ ਸਾਹਮਣੇ ਆ ਗਿਆ ਕਿ ਟ੍ਰੇਨਾਂ ਵੀ ਜਿਹੜੀਆਂ ਨੇ ਕੁਛ ਇਹਨਾਂ ਨੇ ਪ੍ਰਾਈਵੇਟ ਹੱਥਾਂ 'ਚ ਦੇ ਦਿੱਤੀਆਂ। ਪੰਜਾਬ ਦੇ ਹਵਾਲੇ ਨਾਲ ਜਿਹੜੀ ਗੱਲ ਹੌਲੀ ਹੌਲੀ ਜਿਹੜੀ ਆ ਉਹ ਚੱਲ ਰਹੀ ਸੀ ਕਿਤੇ ਨਾ ਕਿਤੇ, ਕਿ ਪ੍ਰਾਈਵੇਟਾਈਜ਼ ਕਰ ਦਿਓ ਖੇਤੀਬਾੜੀ ਸੈਕਟਰ ਨੂੰ, ਉਹਦੇ 'ਚੋਂ ਦੋ ਫਾਇਦੇ ਉਹ ਕੱਢਦੇ ਨੇ। ਦੁਨੀਆ 'ਚ ਜਿੱਥੇ ਵੀ ਐਗਰੀਕਲਚਰ ਹੈ, ਅਮਰੀਕਾ 'ਚ ਵੀ, ਉਹ ਸਬਸਿਡੀ ਦੇ ਉੱਤੇ ਹੀ ਚੱਲਦਾ, ਕਿਉਂਕਿ ਜਿੰਨੀ ਕਿ ਇੱਕ ਕਿਸਾਨ ਦੀ ਮਿਹਨਤ ਹੈ, ਜਿਸ 'ਚੋਂ ਉਹ ਪ੍ਰੋਡਿਊਸ ਕਰਦਾ ਹੈ, ਉਹ ਮਾਰਕੀਟ ਦੇ ਵਿੱਚ ਉਹਨੂੰ ਨਹੀਂ, ਉਹ ਸਰਵਾਈਵ ਹੀ ਨਹੀਂ ਕਰ ਸਕਦਾ। ਅਮਰੀਕਾ 'ਚ ਵੀ ਅਸੀਂ ਆ ਹੁਣ ਜੇ ਦੁੱਧ ਸਸਤਾ ਹੈ, ਗੈਲਨ ਦੂਜੇ ਸਭ ਸਬਸਿਡੀ ਹੈ। ਔਰ ਜ਼ਾਹਰ ਹੈ ਭਾਰਤ ਦੇ ਵਿੱਚ 45% ਡਾਇਰੈਕਟ ਲੋਕ ਖੇਤੀਬਾੜੀ ਤੇ ਨੇ, ਹੋਰ 25% ਉਹਨਾਂ 'ਚੋਂ ਅੱਗੋਂ ਐਡੀਸ਼ਨਲੀ ਖੇਤੀਬਾੜੀ ਦੇ ਸਿਰ ਤੇ ਸਰਵਾਈਵ ਕਰਦੇ ਨੇ। 60% ਤੋਂ 70% ਤੱਕ ਇਹ ਫਿਗਰ ਬਣ ਜਾਂਦੀ ਹੈ। ਹੁਣ ਉਹਨਾਂ ਨੂੰ ਜਿਸ ਅੰਦਾਜ਼ ਦੇ ਵਿੱਚ ਹੁਣ ਤੱਕ ਥੋੜੀ ਬਹੁਤ ਜਿਹੜਾ ਖਾਸ ਤੌਰ ਤੇ ਮਿਨੀਮਮ ਸਪੋਰਟ ਪ੍ਰਾਈਸ ਤੇ ਥੱਲੇ ਜਾਂ ਥੋੜੀ ਜਮਾਖੋਰੀ ਦੇ ਖਿਲਾਫ ਕਿ ਵੀ ਇਹ ਟ੍ਰੇਡਰ ਨਹੀਂ ਕਰ ਸਕਦੇ, ਉਹਨਾਂ ਨੂੰ ਕੋਈ ਰਾਹਤ ਮਿਲ ਵੀ ਜਾਂਦੀ ਸੀ, ਜਾਂ ਜਿਹਨੂੰ ਇਹ ਕਹਿ ਲਓ ਕਿ ਭਾਈ ਉਹਨਾਂ ਦੇ ਢਿੱਡ 'ਚ 24 ਘੰਟੇ 'ਚ 2 ਵੇਲੇ ਨਾ ਇੱਕ ਵੇਲੇ ਰੋਟੀ ਪੈਂਦੀ ਸੀ। ਹੁਣ ਕਿਵੇਂ ਇਹਨਾਂ ਨੇ ਜ਼ਮੀਨਾਂ ਪ੍ਰਾਈਵੇਟਾਈਜ਼ ਕਰਨ ਦੇ ਨਾਂ ਥੱਲੇ ਪੰਜਾਬ ਦੇ ਵਿੱਚ ਕਿਵੇਂ ਅਡਾਨੀ ਅੰਬਾਨੀ ਲਿਆਂਦੇ, 3 ਐਕਟਸ ਵੀ ਪਾਸ ਕੀਤੇ, ਔਰ ਕਿਵੇਂ ਕਿੰਨੇ ਵੱਡੇ ਵੱਡੇ ਜਿਹੜੇ ਨੇ ਇਹਨਾਂ ਨੇ ਉਸ ਕਿਸਮ ਦੇ ਸਿਲੋ, ਜਾਂ ਉਹਨਾਂ ਦੇ ਲਈ ਪੰਜਾਬੀ ਦਾ ਵੀ ਇੱਕ ਬੜਾ ਖੂਬਸੂਰਤ ਲਫ਼ਜ਼ ਜਿਹੜਾ ਹੈ ਮੈਨੂੰ ਹੁਣ ਭੁੱਲ ਗਿਆ, ਉੱਥੇ ਇਸਤੇਮਾਲ ਕੇ ਡਬਰੂ ਵੱਡੇ ਵੱਡੇ ਡਬਰੂ ਬਣਾਏ ਨੇ। ਹੁਣ ਉਸ ਸਾਰੇ ਦੇ ਉੱਤੇ ਕਿਸਾਨ ਆ ਕੇ ਖਲੋਤੇ ਨੇ ਪੰਜਾਬ ਭਰ ਦੇ ਵਿੱਚ, ਬਾਹਰ ਵੀ ਜਿਹੜਾ ਹਰਿਆਣੇ 'ਚ ਵੀ। ਔਰ ਲੇਕਿਨ ਤੁਸੀਂ ਦੇਖੋਗੇ ਕਿ ਮੀਡੀਆ 'ਚ ਵੀ ਖਬਰਾਂ ਗਾਇਬ ਨੇ, ਮੇਨ ਸਟ੍ਰੀਮ ਉਹਦਾ ਕੋਈ ਨੋਟਿਸ ਵੀ ਨਹੀਂ ਲਿਆ ਜਾ ਰਿਹਾ। ਔਰ ਉਸ ਸਾਰੇ ਨੂੰ, ਕਿਉਂਕਿ ਇਹੀ ਜਦੋਂ ਅਸੀਂ ਬ੍ਰਾਹਮਣਵਾਦ ਦੀ ਗੱਲ ਕਰਦੇ ਹਾਂ ਜਾਂ ਮਨੂ ਸਮ੍ਰਿਤੀ ਦੀ ਗੱਲ ਕਰਦੇ ਹਾਂ ਜਾਂ ਇਹਨਾਂ ਦੇ ਦਬਦਬੇ ਦੀ ਗੱਲ ਕਰਦੇ ਹਾਂ, ਤੇ ਇਹ ਇਹੀ ਹੈ। ਹੁਣ ਯੂਪੀ ਦੇ ਵਿੱਚ ਜਿੱਥੇ ਬੇਸ਼ੱਕ ਬ੍ਰਾਹਮਣ ਆਬਾਦੀ 9% ਹੈ, ਪਰ ਉਹ ਹਾਲ ਦੀ ਘੜੀ ਕਿਉਂਕਿ ਪਿਛਲੇ ਪੀਰੀਅਡ ਦੇ ਵਿੱਚ ਮਾਇਆਵਤੀ ਹੋਏ ਜਾਂ ਮੁਲਾਇਮ ਸਿੰਘ ਯਾਦਵ ਹੋਏ, ਇਹ ਸਾਰੇ ਪਛੜੀਆਂ ਸ਼੍ਰੇਣੀਆਂ ਜਾਂ ਦਲਿਤਾਂ 'ਚੋਂ ਰਨ ਕਰਦੇ ਰਹੇ, ਔਰ ਇਸ ਲਈ ਉਹਨਾਂ ਦਾ ਇੱਕ ਸਟੇਜ ਤੇ ਦਲਿਤਾਂ ਦੇ ਨਾਲ ਵੀ ਲੱਗੇ ਬ੍ਰਾਹਮਣ। ਹੁਣ ਰਾਜਪੂਤ ਜਿਹੜੇ ਨੇ ਉਹ ਸਿਰਫ 4% ਨੇ ਯੂਪੀ ਦੇ। ਬਿਲਕੁਲ ਇਹ ਜਿਹੜਾ ਕਨਪਟਾ ਗੁੰਡਾ ਯੋਗੀ ਹੈ, ਇਹ ਰਾਜਪੂਤ ਬੈਕਗ੍ਰਾਉਂਡ ਠਾਕਰ 'ਚੋਂ ਆਉਂਦਾ ਹੈ। ਹੁਣ ਇਹ ਉਹਨਾਂ 4% ਨੂੰ ਬਾਕੀਆਂ ਦੇ ਉੱਤੇ ਕਿਵੇਂ ਹਾਵੀ ਕਰ ਰਿਹਾ ਹੈ, ਉਹਦੇ 'ਚ ਅਸੀਂ ਦੇਖਦੇ ਹਾਂ 2 ਘਟਨਾਵਾਂ ਜਿਨ੍ਹਾਂ ਨੇ ਇੰਟਰਨੈਸ਼ਨਲ ਅਟੈਂਸ਼ਨ ਖਿੱਚੀ ਹੈ। ਉਹ ਹਾਥਰਸ ਦੇ ਵਿੱਚ ਦਲਿਤ ਬੱਚੀ ਦਾ 19 ਸਾਲਾਂ ਦਾ ਬਰੂਟਲ ਰੇਪ ਕਿਲਿੰਗ ਹੋਏ, ਔਰ ਕਿਵੇਂ ਰਾਤ ਦੇ ਹਨੇਰੇ 'ਚ ਲਿਜਾ ਕੇ ਸਵੇਰ ਦੇ 2-2:30 ਵਜੇ ਮਿੱਟੀ ਦਾ ਤੇਲ ਪਾ ਕੇ ਉਹਨੂੰ ਸਾੜ ਦਿੱਤਾ ਜਾਂਦਾ ਹੈ, ਔਰ ਮਾਪਿਓ ਔਰ ਦੂਜਿਆਂ ਤੱਕ ਨੂੰ ਵੀ ਪਹੁੰਚ ਨਹੀਂ ਕਰਨ, ਕਿਉਂਕਿ ਇੱਕ ਪਾਸੇ ਇਹ ਨੈਰੇਟਿਵ ਬਣਾਇਆ ਗਿਆ ਨਹੀਂ ਰੇਪ ਨਹੀਂ ਹੋਇਆ। ਹੁਣ ਉਹਦਾ ਐਵੀਡੈਂਸ ਹੀ ਖਤਮ ਕਰ ਦਿਓ। ਚਲੋ ਬਾਹਰ ਹੁੰਦਾ ਹੈ, ਤੁਸੀਂ ਕਬਰਾਂ 'ਚ ਹੁੰਦੀਆਂ ਨੇ, ਉਹ ਕੱਢ ਲੈਂਦੇ ਨੇ ਕਿ ਭਾਈ ਦੇਖੋ DNA ਕੀ ਹੈ ਔਰ ਇਹਦਾ ਫੋਰੈਂਸਿਕ ਤੇ ਫਲਾਣਾ ਤੇ ਢਿਮਕਾ। ਹੁਣ ਔਰ ਉਹਨੂੰ ਔਰ ਜਿਹੜੇ ਜਾਣਾ ਚਾਹੁੰਦੇ ਨੇ, ਈਵਨ ਟੱਬਰ ਨੂੰ ਮਿਲਣ, ਉਹਨਾਂ ਦੇ ਨਾਲ ਕੀ ਸਲੂਕ ਕੀਤਾ, ਈਵਨ ਪ੍ਰਿਯੰਕਾ ਜਾਂ ਰਾਹੁਲ, ਉਹਨਾਂ ਨੂੰ ਵੀ ਨਹੀਂ ਜਿਹੜਾ ਉਹ ਬਖਸ਼ਿਆ ਗਿਆ, ਔਰ ਬਾਕੀਆਂ ਦੇ ਨਾਲ ਕੀ ਹੋਇਆ ਉਹ
ਭਰੀਆਂ ਹੋਈਆਂ ਨੇ ਸੋਸ਼ਲ ਮੀਡੀਆ ਤੇ, ਘੱਟੋ ਘੱਟ ਖਬਰਾਂ ਜ਼ਰੂਰ ਨੇ। ਜੀ ਹੁਣ ਇਸ ਸਾਰੇ ਦੇ ਨਾਲ ਇਹ ਨਹੀਂ ਹੈ ਕਿ ਵੀ ਜੋ ਇਹ ਬਿਹੇਵੀਅਰ ਕਰ ਰਹੇ ਨੇ, ਔਰ ਉਹਨੂੰ ਗੁੰਡੇ ਆਦਿੱਤਿਆਨਾਥ ਯੋਗੀ ਨੂੰ ਜਿਹੜਾ 20 ਕਰੋੜ ਯੂਪੀ ਦੀ ਆਬਾਦੀ ਹੈ, ਖੁੱਲੀ ਛੁੱਟੀ ਹੈ, ਉਹ ਐਨਕਾਊਂਟਰ ਵੀ ਬਣਾ ਰਿਹਾ ਹੈ, ਉਹਨੇ ਮੁਸਲਮਾਨਾਂ ਦੇ ਖਿਲਾਫ ਵੀ ਕੀ ਨੀਤੀਆਂ ਕੀਤੀਆਂ ਨੇ, ਔਰ ਦਲਿਤਾਂ ਨੂੰ ਵੀ ਇਹ ਸਬਕ ਦਿੱਤਾ ਜਾ ਰਿਹਾ ਕਿ ਤੁਸੀਂ ਐਵੇਂ 4 ਜਮਾਤਾਂ ਪੜ੍ਹ ਕੇ ਰਿਜ਼ਰਵੇਸ਼ਨ ਤੇ ਦੂਜੇ ਦੇ ਥੱਲੇ, ਤੁਹਾਨੂੰ ਅਸੀਂ ਜੁੱਤੀ ਥੱਲੇ ਹੀ ਰੱਖਣਾ ਜੀ ਔਰ ਇੱਧਰ ਉਹ ਜ਼ੁਲਮ ਹੋ ਰਿਹਾ ਹੈ, ਉੱਧਰ ਜਿਹੜੇ ਉਹਨਾਂ ਦੇ ਠਾਕਰਾਂ ਦੇ 2-4 ਪਿੰਡ ਨੇ, ਉਹਨਾਂ ਦੀ ਪੰਚਾਇਤ ਕਰਕੇ ਉਹ ਕਹਿ ਰਹੇ ਨੇ ਕਿ ਜੀ ਅਸੀਂ ਬਿਲਕੁਲ ਕੋਈ ਕਿਸੇ ਇਨਕੁਆਰੀ ਨੂੰ ਨਹੀਂ ਮੰਨਦੇ, ਔਰ ਬਿਲਕੁਲ ਰੇਪ ਨਹੀਂ ਹੋਇਆ, ਔਰ ਇਹ ਝੂਠਾ ਜਿਹੜੇ ਨੇ ਉਹ 4 ਜਿਹੜੇ ਜਿਨ੍ਹਾਂ ਦੇ ਉੱਤੇ ਚਾਰਜ ਹੈ, ਉਹਨਾਂ ਦੇ ਹੱਕ ਦੇ ਵਿੱਚ ਸਵਰਨ ਹਿੰਦੂਆਂ, ਉੱਚੀ ਜਾਤੀਆਂ ਵਾਲੇ ਵੱਲੋਂ ਪ੍ਰੋਟੈਸਟ ਹੋ ਰਹੇ ਨੇ ਕਿ ਜੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ, ਇਹਨਾਂ ਨੂੰ ਝੂਠੇ ਵਸਾਇਆ ਜਾ ਰਿਹਾ। ਹੁਣ ਇੱਕ ਪਾਸੇ ਤਾਂ ਬਿਲਕੁਲ ਇਹੀ ਹੁੰਦੇ ਨੇ ਜਦੋਂ ਡਿਕਟੇਟੋਰੀਅਲ ਅਥਾਰਟੇਰੀਅਨ ਅਸੀਂ ਗੱਲ ਕਰਦੇ ਹਾਂ, ਔਰ ਚੰਗੀ ਗੱਲ ਹੈ ਵੀ ਕਈ ਵਾਰ ਹਾਲਾਂ ਨਿਕਲਣਾ ਕੁਝ ਨਹੀਂ ਹੁੰਦਾ। ਅਸੀਂ ਦੇਖਦੇ ਹਾਂ 2010 ਦੇ ਵਿੱਚ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ, ਨਿਰਭਇਆ ਕਾਂਡ ਹੋਇਆ ਸੀ, ਕਿੰਨਾ ਹੋਇਆ, ਕਾਨੂੰਨ ਵੀ ਬਣ ਗਏ, ਹੈਂਗ ਕਰ ਦਿਓ, ਚੁਰਾਏ 'ਚ ਰੱਖ ਦਿਓ, ਲਗਾਤਾਰਤਾ ਨਾਲ ਉਹ ਹੋ ਰਿਹਾ। ਔਰ ਹੁਣ ਯੂਪੀ ਦੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਪਰ ਇਹ ਤੇ ਇੱਕ ਫੋਕਸ ਹੋ ਗਿਆ, ਔਰ ਇਹਦਾ ਘੱਟੋ ਘੱਟ ਇਹ ਹੈ ਵੀ ਦੁਨੀਆ 'ਚ ਇਹਨਾਂ ਦਾ ਚੰਗਾ ਜਿਹੜਾ ਇਸ ਸਾਰੇ 'ਚ ਇਹਨਾਂ ਦਾ ਜਿਹੜਾ ਗੰਦਾ ਚਿਹਰਾ ਹੈ ਹਿੰਦੂਤਵਾਦ ਦਾ, ਉਹ ਐਕਸਪੋਜ਼ ਹੋਇਆ। ਔਰ ਇਸ ਦੇ ਉੱਤੇ ਈਵਨ ਪਹਿਲੀ ਵਾਰ ਹੈ ਕਿ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਰੈਜ਼ੀਡੈਂਟ ਕੋਆਰਡੀਨੇਟਰ ਹੈ ਇੰਡੀਆ ਦੇ ਵਿੱਚ, ਉਹਨਾਂ ਨੇ ਇਸ ਦੇ ਉੱਤੇ ਕਾਫੀ ਸਖਤ ਲਾਈਨ ਲਈ ਹੈ, ਔਰ ਉਹ ਰੇਨਾਤਾ ਲੋਕ ਦੈਸਾਲੀਅਨ, ਉਹਨਾਂ ਨੇ who had expressed concern over the cases of alleged rapes of young girls in Hathras and Balrampur, calling the ਇਸ ਜਿਹੜਾ ਇਸ ਨੂੰ atrocious, ਉਹਨਾਂ ਨੇ ਕਿਹਾ ਵੀ ਐਟਰੋਸਿਟੀਜ਼ ਨੇ ਉੱਤਰ ਪ੍ਰਦੇਸ਼ ਹੋ ਰਹੀਆਂ, ਔਰ ਉਹਨਾਂ ਨੇ ਕਿਹਾ ਵੀ ਇਸ ਦਾ ਸ਼ਿਕਾਰ ਡਿਸਐਡਵਾਂਟੇਜ ਸੋਸ਼ਲ ਗਰੁੱਪ ਹੋ ਰਹੇ ਨੇ। ਔਰ ਇਹ ਉਹਨਾਂ ਦੀ ਪੂਰੀ ਸਟੇਟਮੈਂਟ ਹੈ, ਮੈਂ ਵਕਤ ਕਰਕੇ ਨਹੀਂ ਪੜ੍ਹ ਸਕਦਾ, ਲੇਕਿਨ ਨਾਲ ਦੀ ਨਾਲ ਜਿਹੜੀ ਇੰਡੀਆ ਦੀ ਹੋਮ ਮਿਨਿਸਟਰੀ ਹੈ, ਉਹਨਾਂ ਨੇ ਇਸ ਨੂੰ ਕੰਡੈਮ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜੀ ਇਹ ਬਿਲਕੁਲ ਅਨਵਾਰੰਟਡ ਹੈ, ਔਰ UN ਦਾ ਕੋਈ ਨਹੀਂ ਬਣਦਾ ਕਿ ਉਹ ਸਾਡੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰ ਕਰੇ, ਲੇਕਿਨ ਜੋ ਇਹ ਕਰ ਰਹੇ ਨੇ ਉਹਦਾ ਰੌਲਾ ਇੰਨਾ ਕਿ ਈਵਨ ਵਾਇਰ ਵਾਲਿਆਂ ਦੀ ਖਬਰ ਹੈ, ਬ੍ਰਿਟਿਸ਼ MPs prominent figures condemn Modi regime's dictatorial agenda. Criminalization of dissent has intensified in unprecedented ways in recent months while the COVID-19 pandemic rages across India, the letter has said. ਇਹ ਜਿਹੜਾ ਲੈਟਰ ਜਿਸ ਦੇ ਵਿੱਚ ਲਿਖਣ ਵਾਲੇ ਬਹੁਤ ਸਾਰੇ MP ਨੇ, ਹੋਰ ਪ੍ਰੋਮਿਨੈਂਟ ਫਿਗਰਸ ਨੇ, ਉਹਨਾਂ ਨੇ ਮੋਦੀ ਨੂੰ ਇੱਕ ਡਿਕਟੇਟਰ ਕਿਹਾ। 50 ਤੋਂ ਜ਼ਿਆਦਾ ਸੀਨੀਅਰ ਐਕੈਡੈਮਿਕਸ ਨੇ ਇਹਦੇ 'ਚ, ਉਹਨਾਂ ਨੇ ਕੰਡੈਮ ਕੀਤਾ, ਔਰ ਉਹਨਾਂ ਨੇ ਇਹ ਕਿਹਾ ਕਿ ਇਸ ਸਾਰੇ ਦੇ ਵਿੱਚ, ਔਰ ਇਹਦੇ 'ਚ ਜਿਹੜੇ ਸਿਗਨੇਟਰੀ ਨੇ ਅਦਰ ਦੈਨ MPs, ਜਿਹੜੀਆਂ ਕਲਚਰਲ ਫਿਗਰਸ ਨੇ, ਜਿਵੇਂ ਡੈਨੀ ਬੋਇਲ ਜਿਹਨੇ ਸਲਮ ਡੌਗ ਮਿਲੀਨੀਅਰ ਡਾਇਰੈਕਟ ਕੀਤੀ ਸੀ, ਫਿਲਮ ਮੇਕਰ ਕੈਨ ਲੋਚ, ਐਕਟਰੈਸ ਮੈਕਸੀਨ ਪਿਆਕ, ਮਿਊਜ਼ੀਸ਼ੀਅਨ ਲੌਕੀ, novelist Hari Kunzru, cultural producer Toby Kearmeteng, environmental George Monibroth ਤੇ ਰਾਈਟਰ ਪੌਲ ਗਿਲਟਰੋਏ। ਇਸੇ ਤਰ੍ਹਾਂ ਜਿਹੜੀਆਂ ਬ੍ਰਿਟਿਸ਼ ਇੰਡੀਅਨ ਵੀ ਨੇ, ਉਹਨਾਂ ਦੇ ਵਿੱਚ ਕਲਚਰਲ ਫਿਗਰ ਜਿਨ੍ਹਾਂ 'ਚ ਜਰਨਲਿਸਟ ਨੇ ਆਸ਼ਾ ਸਰਕਾਰ, ਐਂਜਲਾ ਸੈਣੀ, ਰਾਈਟਰਸ ਨੇ ਨਿਕੇਸ਼ ਸ਼ੁਕਲਾ, ਪ੍ਰੀਤੀ ਤਨੇਜਾ, ਸੰਦੀਪ ਪਰਮਾਰ, ਮਿਊਜ਼ੀਸ਼ੀਅਨਸ ਨੇ ਐਡਮ ਬ੍ਰੈਨਬ੍ਰਿਜ, ਕਪਿਲ, ਔਰ ਇਸੇ ਤਰ੍ਹਾਂ ਹੋਰਨਾਂ ਦੇ ਵੀ ਬਹੁਤ ਸਾਰੇ ਨਾਂ ਨੇ। A full statement which laments that India's image in the world has never been so tarnished, ਥੱਲੇ ਉਹਨਾਂ ਨੇ ਉਹ ਲੈਟਰ ਦਿੱਤਾ। ਮੈਂ ਹੁਣ ਲੈਟਰ ਤੇ ਨਹੀਂ ਪੜ੍ਹ ਸਕਦਾ, ਲੇਕਿਨ ਇਹ ਮੈਂ ਸਮਝਦਾ ਕਿ ਵੀ ਇੱਕ ਵੱਡੀ ਗੱਲ ਹੈ ਕਿ ਐਕਸਪੋਜ਼ ਹੋ ਰਹੇ ਨੇ। ਔਰ ਇਹੋ ਜਿਹਾ ਹੀ ਜਿਹੜਾ ਇੱਕ ਲੈਟਰ ਹੋਰ ਜਿਹੜਾ ਹੈ, ਹਾਥਰਸ ਰੇਪ, ਦਲਿਤ ਫੈਮਿਨਿਸਟ ਡਾਇਸਪੋਰਾ ਗਰੁੱਪਸ ਰਾਈਟਸ ਟੂ UN to urge Modi to dismiss Yogi Adityanath। ਇਹ ਵੀ ਜਿਹੜੀਆਂ ਨੇ over 60 diaspora groups, feminists and Dalits in United Kingdom have urged the UNHRC, United Nations Human Rights Commissioner, Michelle Bachelet to ask Modi to dismiss Uttar Pradesh Chief Minister Adityanath Yogi। ਇਹ ਵੀ ਲੰਬਾ ਚੌੜਾ ਲੈਟਰ ਹੈ, ਔਰ ਇਹਦੇ 'ਚ ਬਹੁਤ ਸਾਰੀਆਂ ਪ੍ਰੋਮੀਨੈਂਟ ਜਿਹੜੀਆਂ ਨੇ ਹਸਤੀਆਂ ਨੇ। ਲੇਕਿਨ ਇੱਕ ਪਾਸੇ ਇਹ ਚੱਲ ਰਿਹਾ, ਦੂਸਰੇ ਪਾਸੇ ਇਹੀ ਨਹੀਂ ਕਿ ਵੀ ਉਹਨਾਂ ਦੀ ਬੱਚੀ ਨੂੰ ਰੇਪ ਕਰਕੇ ਬਰੂਟਲੀ ਮਰਡਰ ਕੀਤਾ, ਔਰ ਉਹਦਾ ਈਵਨ ਲਾਸਟ ਰਾਈਟਸ ਵੀ ਨਹੀਂ ਹੋਣ ਦਿੱਤੇ ਗਏ।
ਫਿਰ ਉਹਨਾਂ ਦੇ ਘਰ ਜਾ ਕੇ ਜਿਵੇਂ ਉਹਨਾਂ ਦੇ ਭੈਣਾਂ ਭਰਾ ਮਾਪਿਓ ਨੂੰ ਮਾਰ ਕੁਟਾਈ, ਉਹਨਾਂ ਦੇ ਫੋਨ ਵੀ ਖੋਹ ਲਏ ਵੀ ਮੀਡੀਆ ਨਾਲ ਤੁਸੀਂ ਗੱਲ ਨਾ ਕਰੋ। ਔਰ ਉਹਨਾਂ ਦਾ ਡਿਸਟ੍ਰਿਕਟ ਮੈਜਿਸਟ੍ਰੇਟ ਇਹ ਕਹਿ ਰਿਹਾ, ਜਿਹੜਾ ਰਿਕਾਰਡ ਤੇ ਹੋ ਗਿਆ, ਮੀਡੀਆ ਵਿਲ ਲੀਵ ਆਫਟਰ ਫਿਊ ਡੇਜ਼, ਵੀ ਵਿਲ ਬੀ ਹੀਅਰ। ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਬਿਆਨਬਾਜ਼ੀਆਂ ਕਰ ਰਹੇ ਹੋ, ਅੱਧੇ ਤਾਂ ਚਲੇ ਗਏ ਨੇ ਮੀਡੀਆ ਵਾਲੇ, ਅੱਧੇ ਕੱਲ ਚਲੇ ਜਾਣਗੇ, ਫਿਰ ਤੁਹਾਨੂੰ ਦੱਸਦੇ ਆ ਕਿ ਵੀ ਤੁਸੀਂ। ਸੋ ਜਿੱਥੇ ਇਹ ਚੱਲ ਰਿਹਾ, ਸੋ ਹੋਰ ਜਦੋਂ ਅਸੀਂ ਨਾਜ਼ੀ ਤਰਜ਼ ਦੀ ਹਕੂਮਤ ਦੀ ਗੱਲ ਕਰਦੇ ਹਾਂ, ਇਹੀ ਕੁਝ ਨਾਜ਼ੀਆਂ ਨੇ ਕੀਤਾ ਸੀ। ਪਰ ਚੰਗੀ ਗੱਲ ਹੈ ਵੀ ਦੁਨੀਆ 'ਚ ਮਾੜੀ ਮੋਟੀ ਆਵਾਜ਼ ਉੱਠੀ ਹੈ, ਪਰ ਜੇ ਕੱਲੀ ਆਵਾਜ਼ ਹੀ ਰਹੇ, ਉਹਨੂੰ ਦੰਦ ਨਾ ਮਿਲਣ, ਮਤਲਬ ਇਹ ਹੈ ਕਿ ਵੀ ਨਾਟ ਗਿਵਨ ਸਮ ਟੀਥ ਜਿਹਦੇ ਨਾਲ ਕਿ ਇਹਨਾਂ ਨੂੰ ਹਰਟ ਹੋਏ, ਤੇ ਫਿਰ ਇਹ ਜਸਟ ਬਿਆਨਬਾਜ਼ੀ ਰਹਿ ਜਾਂਦੀ ਹੈ। ਹਾਲ ਦੀ ਘੜੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਉਹ ਜੋ ਮਰਜ਼ੀ ਕਰਨ, ਉਹਨਾਂ ਨੂੰ ਕੋਈ ਜਿਹੜੀ ਹੈ ਉਹਨਾਂ ਦੀ ਜਵਾਬਦੇਹੀ ਨਹੀਂ ਹੈ, ਕੋਈ ਉਹਨਾਂ ਦੀ ਅਨਸਟੇਬਿਲਿਟੀ ਨਹੀਂ ਹੈ, ਕੋਈ ਉਹਨਾਂ ਦੀ ਅਕਾਊਂਟੇਬਿਲਿਟੀ ਨਹੀਂ। ਸੋ ਸਰ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਿੱਖ ਕੌਮ ਦੇ ਹਵਾਲੇ ਨਾਲ ਕਿ ਸਿੱਖ ਕੌਮ ਲਈ ਜਿਹੜੀ ਬੜੀ ਹੀ ਖੁਸ਼ੀ ਦੀ ਖਬਰ ਹੈ, ਜਿਹੜੀ ਪਾਕਿਸਤਾਨ ਦੀ ਸਰਕਾਰ ਦੇ ਹਵਾਲੇ ਨਾਲ, ਔਰ ਨਿਰਾਸ਼ਤਾ ਵਾਲੀ ਜਿਹੜੀ ਖਬਰ ਹੈ ਭਾਰਤ ਸਰਕਾਰ ਦੇ ਹਵਾਲੇ ਨਾਲ ਹੈ ਕਿ ਕਿਸ ਤਰ੍ਹਾਂ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਜਿਹੜਾ ਸਰਕਾਰੀ ਤੌਰ ਤੇ ਐਲਾਨ ਕਰ ਦਿੱਤਾ ਹੈ। ਪਰ ਭਾਰਤ ਸਰਕਾਰ ਨੇ ਕੋਵਿਡ-19 ਦੇ ਬਹਾਨੇ ਨਾਲ ਸਿੱਖ ਯਾਤਰੂਆਂ ਨੂੰ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਿਹੜੀ ਇਜਾਜ਼ਤ ਹੈ ਉਹ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, 2019 ਔਰ 2020 ਦੇ ਸਾਲ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਵੀ, ਜਿੱਥੇ ਅਸੀਂ ਇਨਸਾਨੀਅਤ ਦੇ ਨੁਕਤਾ ਨਿਗਾਹ ਤੋਂ ਦੇਖਦੇ ਹਾਂ, ਬਿਲਕੁਲ ਖਾਸ ਤੌਰ ਤੇ 2020 ਕੋਵਿਡ-19 ਦੀ ਮਾਰ ਥੱਲੇ ਸਾਰੀ ਜਿਹੜੀ ਹੈ ਗਲੋਬਲ ਕਮਿਊਨਿਟੀ ਆਈ ਔਰ ਕਿਵੇਂ ਹਰ ਚੀਜ਼ ਨੂੰ ਪ੍ਰਭਾਵਿਤ ਕੀਤਾ ਹੈ। ਲੱਖਾਂ ਮੌਤਾਂ ਨੇ ਔਰ ਸਾਰਾ ਕੁਝ ਹੀ ਤਹਿਸ ਨਹਿਸ ਹੋ ਗਿਆ। ਸਿੱਖ ਕੌਮ ਦੇ ਲਈ 2019 ਅਹਿਮੀਅਤ ਵਾਲਾ ਵਰ੍ਹਾ ਸੀ। 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਤਾਂ ਹੈ ਹੀ ਸੀ, ਪਰ ਇੱਕ ਬਹੁਤ ਹੀ ਖੁਸ਼ਨਸੀਬੀ ਸੀ ਕਿ ਲਗਭਗ 70 ਸਾਲ ਤੋਂ ਜ਼ਿਆਦਾ ਦੀ ਅਰਦਾਸ ਦੁਆ ਰੱਬ ਦੀ ਦਰਗਾਹ 'ਚ ਕਬੂਲ ਹੋਈ ਔਰ ਕਰਤਾਰਪੁਰ ਸਾਹਿਬ ਦਾ ਲਾਂਘਾ ਔਰ ਕਰਤਾਰਪੁਰ ਸਾਹਿਬ ਦਾ ਦੀਵਾਨ ਹਾਲ, ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ, ਪਾਕਿਸਤਾਨ ਦੀ ਹਕੂਮਤ ਨੇ ਜੋ ਇਕਰਾਰ 2018 ਦੇ ਵਿੱਚ ਕੀਤਾ,
10 ਮਹੀਨੇ ਦੇ ਰਿਕਾਰਡ ਟਾਈਮ 'ਚ ਬਣਾ ਕੇ ਸਿੱਖ ਕੌਮ ਦੀ ਹਜ਼ੂਰੀ ਦੇ ਵਿੱਚ ਜਿਹੜਾ ਉਸ ਦਾ ਉਦਘਾਟਨ ਕੀਤਾ। ਜੀ ਹੁਣ ਜ਼ਾਹਿਰ ਹੈ ਵੀ ਈਵਨ ਇਹਨੂੰ ਰੋਕਣ ਲਈ ਕਿੰਨੀਆਂ ਰੁਕਾਵਟਾਂ ਰਹੀਆਂ, ਔਰ ਸਭ ਤੋਂ ਵੱਡੀ ਰੁਕਾਵਟ ਅਦਰ ਦੈਨ ਕਦੇ ਟੈਕਨੀਕੈਲਿਟੀ ਉਹ ਸੀ ਕਿ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਰੁਤਬਾ ਖਤਮ ਕਰ ਦਿੱਤਾ ਗਿਆ, ਸਪੈਸ਼ਲ ਸਟੇਟਸ ਵੀ, ਸੂਬਾ ਵੀ ਖਤਮ ਕਰ ਦਿੱਤਾ ਗਿਆ। ਜੀ ਔਰ ਉਹ ਸਮਝਦੇ ਸੀ ਕਿ ਇਨ ਰੀਟੈਲੀਏਸ਼ਨ ਪਾਕਿਸਤਾਨ ਨੇ ਜਿੱਥੇ ਬਾਕੀ ਲਿਆ, ਉਹਨਾਂ ਨੇ ਡਿਪਲੋਮੈਟਿਕ ਸਬੰਧ ਸਟੈਪ ਡਾਊਨ ਕਰ ਲਏ ਜਾਂ ਦੂਜੇ, ਕਿ ਬਈ ਇਹ ਕਰਤਾਰਪੁਰ ਦਾ ਕੰਮ ਰੋਕ ਦੇਣਗੇ। ਔਰ ਉਹਨਾਂ ਦੀ ਟਾਈਮਿੰਗ ਸ਼ਾਇਦ ਇਸ ਦੇ ਨਾਲ ਵੀ ਟੈਲੀ ਕਰਕੇ ਉਹਨਾਂ ਨੇ ਕੀਤੀ। ਜੀ ਲੇਕਿਨ ਪਾਕਿਸਤਾਨ ਦੇ ਨੀਤੀ ਘਾੜਿਆਂ ਨੇ, ਉਹਨਾਂ ਦੇ ਪਾਲਿਸੀ ਮੇਕਰਸ ਨੇ ਇਹਦੀ ਅਹਿਮੀਅਤ ਨੂੰ ਵੀ ਸਮਝਿਆ, ਸਿੱਖ ਕੌਮ ਦੇ ਜਜ਼ਬਾਤਾਂ ਨੂੰ ਵੀ ਸਮਝਿਆ। ਔਰ ਇਸ ਦੇ ਬਾਵਜੂਦ ਕਿ ਇੰਨੀ ਵੱਡਾ ਜਿਹੜੀ ਹੈ ਉਹ ਗੁਨਾਹ ਭਾਰਤ ਸਰਕਾਰ ਨੇ ਕਸ਼ਮੀਰ ਦੇ ਹਵਾਲੇ ਨਾਲ ਕੀਤਾ, ਪਰ ਪਾਕਿਸਤਾਨ ਸਰਕਾਰ ਨੇ ਗੋ ਹੈਡ ਕੀਤਾ, ਕੰਸਟਰਕਸ਼ਨ ਚੱਲਦੀ ਰਹੀ। ਔਰ ਅਲਟੀਮੇਟਲੀ 9 ਨਵੰਬਰ 2019 ਨੂੰ ਜਿਹੜਾ ਉਹ ਕਰਤਾਰਪੁਰ ਸਾਹਿਬ ਦਾ ਉਦਘਾਟਨ ਲਾਂਘੇ ਦਾ ਵੀ ਔਰ ਇਮਰਾਨ ਖਾਨ ਸਾਹਿਬ ਨੇ ਕੀਤਾ। ਬਹੁਤ ਵੱਡਾ ਜਿਹੜਾ ਉੱਥੇ ਫੰਕਸ਼ਨ ਹੋਇਆ। ਹੁਣ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਬੇਸ਼ੱਕ ਇਹ ਸਮਝੌਤੇ ਤਹਿਤ ਸੀ ਕਿ ਵੀ ਜਿਹੜਾ ਵੀਜ਼ੇ ਦੀ ਲੋੜ ਨਹੀਂ ਹੈ, ਪਰ ਪਾਸਪੋਰਟ, ਡਬਲ ਐਂਟਰੀਆਂ ਔਰ ਪੁਲਿਸ ਵੈਰੀਫਿਕੇਸ਼ਨ, CID ਫਲਾਣਾ ਜਾਣ ਵਾਲਿਆਂ ਨੂੰ ਫਿਰ ਹਰਾਸਮੈਂਟ ਹੋ ਰਹੀ। ਔਰ ਫਰਵਰੀ ਮਾਰਚ ਤੱਕ ਪਹੁੰਚਦੇ ਆ COVID-19 ਆ ਗਿਆ। ਉਹ ਬਹਾਨਾ ਲੱਭ ਰਹੇ ਸੀ, ਉਹਨਾਂ ਦੀਆਂ ਖੁਦ ਰਿਪੋਰਟਾਂ ਨੇ ਕਿਹਾ ਕਿ ਜੀ ਸਾਨੂੰ ਬਹਾਨਾ ਚਾਹੀਦਾ ਸੀ ਬੰਦ ਕਰਨ ਵਾਸਤੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ ਇਹਨੂੰ ਪੂਰੀ ਤਰ੍ਹਾਂ COVID-19 ਹਾਲ ਦੀ ਡੇਟ 'ਚ ਰਿਲੈਪਸ ਹੋਏ ਪਤਾ ਨਹੀਂ ਹੈ, ਪਰ ਤਾਰੀਫ ਕੀਤੀ ਹੈ ਪਾਕਿਸਤਾਨ ਦੀ ਦੁਨੀਆ ਨੇ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ, ਕਿ ਉਹਨਾਂ ਨੇ ਕੰਟਰੋਲ ਕਰ ਲਏ। ਸੋ ਉਹਨਾਂ ਨੇ ਸਿੱਖ ਸੈਂਟੀਮੈਂਟਸ ਦਾ ਖਿਆਲ ਰੱਖਦੇ ਆ, ਬੇਸ਼ੱਕ ਆਫਰ ਤਾਂ ਉਹਨਾਂ ਨੇ 29 ਜੂਨ ਨੂੰ ਹੀ ਕੀਤਾ ਸੀ, ਲੇਕਿਨ ਫਿਰ ਜਿਹੜੀਆਂ ਪ੍ਰੋਸੀਜਰਸ ਦੂਜੇ ਤੀਜੇ ਉਹਨਾਂ ਦੀ ਰਿਲੀਜੀਅਸ ਅਫੇਅਰਸ ਮਿਨਿਸਟਰੀ ਨੇ ਪ੍ਰੋਪਰਲੀ ਉਹਨੂੰ ਨੋਟੀਫਾਈ ਕਰਕੇ ਕਿਹਾ ਕਿ ਜੀ ਅਸੀਂ ਤਿਆਰ ਹੈ ਔਰ ਤੁਸੀਂ ਯਾਤਰੂ ਭੇਜੋ। ਔਰ ਇਸ ਗੱਲ ਨੂੰ ਜਦੋਂ ਇਹ ਮੀਡੀਆ 'ਚ ਵੀ ਆਈ ਤਾਂ ਭਾਰਤੀ ਏਜੰਸੀਆਂ ਨੇ ਫੌਰਨ ਇਸ ਦੇ ਉੱਤੇ ਗਵਰਨਮੈਂਟ ਨੇ ਕਿਹਾ ਨਹੀਂ, ਅਸੀਂ ਅਜੇ COVID-19 ਪੈਂਡੇਮਿਕ ਦਾ ਬੜਾ ਜ਼ੋਰ ਹੈ ਐਂਡ ਡਿਊ ਟੂ ਸਮ ਅਦਰ ਟੈਕਨੀਕਲ ਰੀਜ਼ਨਸ। ਹੁਣ ਟੈਕਨੀਕਲ ਕੀ ਹੈ, ਜ਼ਾਹਿਰ ਹੈ ਵੀ ਉਹਨਾਂ ਨੇ ਉਹ ਬੰਦ ਕਰਨ ਦਾ ਬਹਾਨਾ ਇਸਤੇਮਾਲ ਕਰਕੇ ਉਸ ਨੂੰ ਉਹਨਾਂ ਨੇ ਰੋਕ ਲਿਆ। ਔਰ ਮੈਂ ਇਹ ਦੇਖ ਰਿਹਾ ਕਿ ਵੀ ਕਿਸ ਹੱਦ ਤੱਕ ਜਾ ਕੇ ਇਹ ਸਿੱਖਾਂ ਨੂੰ, ਇਹ ਨਹੀਂ ਹੈ ਵੀ ਸਿਆਸੀ ਜਾਂ ਕਿਸਾਨਾਂ ਦੇ ਮੁੱਦੇ ਦੀ ਵੀ ਅਸੀਂ ਗੱਲ ਕੀਤੀ, ਪਰ ਇਹ ਕਿਸ ਹੱਦ ਤੱਕ ਜਾ ਰਹੇ ਨੇ ਸਿੱਖਾਂ ਨੂੰ ਤਕਲੀਫ ਲਫ਼ਜ਼ ਛੋਟਾ ਹੈ, ਗੁਲਾਮ ਜਿਹੜਾ ਗੁਲਾਮੀ ਦਾ ਅਹਿਸਾਸ ਦਿਵਾਉਣ ਦੇ ਲਈ। ਔਰ ਇਸ ਦੇ ਉਲਟ ਹਾਲਾਂ ਮੈਂ ਕੋਈ ਬਹੁਤ ਐਕਟਿਵਲੀ ਆਪਣਾ ਉਹਦੇ 'ਚ ਇਨਵੋਲਵ ਨਹੀਂ ਹੁੰਦਾ, ਜਿਵੇਂ ਕਰਤਾਰਪੁਰ ਸਾਹਿਬ ਕਾਂਗਰਸ ਦੇ ਥੱਲੇ ਇੱਕ ਗਰੁੱਪ ਗਵਰਨਰ ਪੰਜਾਬ ਮੁਹੰਮਦ ਸਰਵਰ ਹੋਰਾਂ ਨੇ ਬਣਾਇਆ, ਜਿਹਦੇ 'ਚ ਦੁਨੀਆ ਭਰ ਚੋਂ ਜਿਹੜੇ ਸਿੱਖ ਨੁਮਾਇੰਦੇ, MP, ਦੂਸਰੇ ਤੀਸਰੇ ਹੋਰ ਵੀ ਨੇ। ਔਰ ਉਹਨਾਂ 'ਚ ਮੈਂ ਦੇਖ ਰਿਹਾ ਪਿਛਲੇ ਦਿਨਾਂ ਦੀਆਂ ਡਿਵੈਲਪਮੈਂਟਸ ਕਿ ਵੀ ਉਹਨਾਂ ਨੇ ਜਿੱਥੇ ਇਹਦੇ 'ਚ ਵੀ ਕਰਤਾਰਪੁਰ ਸਾਹਿਬ ਖੋਲ੍ਹਣ ਦਾ ਪ੍ਰੋਪਰ ਐਲਾਨ ਜਿਹੜੀ ਰਿਲੀਜੀਅਸ ਮਿਨਿਸਟਰੀ ਨੇ ਕੀਤਾ ਪਾਕਿਸਤਾਨ 'ਚ, ਇਸ ਗਰੁੱਪ ਦਾ ਰੋਲ ਸੀ। ਮੈਂ ਇਸ ਗੱਲ ਨੂੰ ਪ੍ਰਪੋਜ਼ ਕੀਤਾ ਸੀ ਲਾਸਟ ਵੇਲੇ ਕਿ ਭਾਈ ਇਹ ਕਰੋ, ਲੇਕਿਨ ਉਹਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨੂੰ ਲੈ ਕੇ ਕਿਵੇਂ ਪ੍ਰੋਗਰੈਸ ਹੋਈ, ਵਾਈਸ ਚਾਂਸਲਰ ਲਾਇਆ ਗਿਆ, ਫੰਡਿੰਗ ਪੰਜਾਬ ਦੀ ਪ੍ਰੋਵਿੰਸ਼ੀਅਲ ਅਸੈਂਬਲੀ ਨੇ ਉਹਨੂੰ ਪਾਸ ਕੀਤਾ, ਉਹਦੇ 'ਚ ਫਰਦਰ ਜਿਹੜੀ ਹੈ ਪੇਸ਼ਕਦਮੀ ਹੋ ਰਹੀ ਹੈ, ਉਹਦਾ ਚਾਰਟਰ ਲਿਖਿਆ, ਆਨੰਦ ਮੈਰਿਜ ਐਕਟ ਫੈਡਰਲ ਲੈਵਲ ਤੇ ਕਰਾਉਣ ਦੇ ਲਈ ਪ੍ਰੋਗਰੈਸ। ਔਰ ਪਿਛਲੇ ਹਫਤੇ ਉਸ ਗਰੁੱਪ 'ਚ ਗਵਰਨਰ ਪੰਜਾਬ ਦੇ ਨੁਮਾਇੰਦੇ ਵੱਲੋਂ ਅਨਾਉਂਸ ਕੀਤਾ ਗਿਆ ਕਿ ਜਿੰਨੀ ਪੰਜਾਬ ਦੀ ਇਤਿਹਾਸਕ ਰਹਿੰਦੇ ਪੰਜਾਬ ਜਾਂ ਪਾਕਿਸਤਾਨ 'ਚ ਗੁਰਦੁਆਰੇ ਨੇ ਔਰ ਹਿਸਟੋਰੀਕਲ ਅਹਿਮੀਅਤ ਦੀਆਂ ਸਾਰੀਆਂ ਚੀਜ਼ਾਂ ਨੇ, ਉਹਨਾਂ ਨੂੰ ਡਿਜੀਟਲਾਈਜ਼ ਕੀਤਾ ਜਾਏਗਾ। ਔਰ ਇਹ ਬਹੁਤ ਮੋਸਟ ਵੈਲਕਮਿੰਗ ਹੈ। ਔਰ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਇੰਸਟਰੂਮੈਂਟਲ ਨੇ ਇਹਨਾਂ ਸਾਰੀਆਂ ਚੇਂਜਸ ਦੇ ਲਈ, ਉਹਨਾਂ ਦੇ ਨਾਲ ਗੱਲਬਾਤ ਕਰੀਏ। ਉਹਨਾਂ ਦੀ ਅਵੇਲੇਬਿਲਿਟੀ ਨਹੀਂ ਸੀ ਗੁਫ਼ਤਗੂ ਪ੍ਰੋਗਰਾਮ ਦੇ ਹਵਾਲੇ ਨਾਲ। ਔਰ ਅਸੀਂ ਇਹ ਵੀ ਦੱਸ ਦਈਏ ਕਿ ਗੁਫ਼ਤਗੂ ਪ੍ਰੋਗਰਾਮ ਜਿਹਨੂੰ ਅਮਰਵੀਰ ਸਿੰਘ ਕੰਡਕਟ ਕਰਦੇ ਨੇ ਉਹਨੂੰ ਜ਼ਰੂਰ ਦੇਖੋ। ਔਰ ਹੁਣ ਉਹਦੇ 'ਚ ਲਾਈਵ ਕਾਲ ਇਨ ਜਿਹੜਾ ਕਰਨ ਦਾ ਸਿਲਸਿਲਾ ਵੀ ਹੈ ਔਰ ਉਹਨੂੰ ਕਾਫੀ ਅੱਛਾ ਰਿਸਪੌਂਸ ਵੀ ਹੈ। ਔਰ ਅਸੀਂ ਪ੍ਰੋਪਰ ਇਹਦੀ ਅਨਾਉਂਸਮੈਂਟ ਵੀ ਤੁਸੀਂ ਵੀ ਕਰਿਆ ਕਰਨਾ। ਸੋ ਇੱਕ ਪਾਸੇ ਤਾਂ ਪਾਕਿਸਤਾਨ ਦੇ ਵਿੱਚ ਇਸ ਹੱਦ ਤੱਕ not going an extra mile, going a million mile ਸਿੱਖਾਂ ਨੂੰ ਉਹਨਾਂ ਦੀਆਂ ਰਿਲੀਜੀਅਸ ਐਸਪੀਰੇਸ਼ਨਸ ਨੂੰ
ਐਕਮੋਡੇਟ ਕਰਨ ਦੀ ਲਾਈਨ ਹੈ। ਲੇਕਿਨ ਦੂਸਰੇ ਪਾਸੇ ਜਿਨ੍ਹਾਂ ਦੇ ਨਾਲ ਸਾਡੀ ਅਹਿਮਕ ਲੀਡਰਸ਼ਿਪ ਨੇ ਕਿਸਮਤ ਜੋੜੀ, ਔਰ ਇਸ ਸਭ ਦੇ ਬਾਵਜੂਦ ਕਿ ਅੱਜ ਵੀ ਉਹਨਾਂ ਦੇ ਟੁੱਕੜ ਬੋਚ ਜਿਹੜੇ ਨੇ ਉਹ ਜਦੋਂ ਮਰਜ਼ੀ ਖੜੇ ਕਰਕੇ ਉੱਥੇ ਪਾਕਿਸਤਾਨ ਨੂੰ ਗਾਲਾਂ ਕਢਵਾ ਦੇਣ, ਡਾਇਸਪੋਰਾ ਸਿੱਖਾਂ ਨੂੰ ਕਢਵਾ ਦੇਣ, ਹੋਰ ਕੋਈ ਹੋਰ ਕਰਨ, ਲੇਕਿਨ ਉਹਨਾਂ ਨੂੰ ਇਹ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਪ੍ਰਵੇਲ ਹੀ ਨਹੀਂ ਕਰ ਪਾ ਰਹੇ ਹਕੂਮਤ ਦੇ ਉੱਤੇ ਕਿ ਭਾਈ ਇਹ ਸਾਡਾ ਧਾਰਮਿਕ ਮੁੱਦਾ ਹੈ। ਈਵਨ ਹੁਣ ਮੱਕਾ ਸ਼ਰੀਫ ਸਾਊਦੀ ਅਰੇਬੀਆ 'ਚ ਵੀ ਜ਼ੋਰ ਸੀ, ਉਹਨਾਂ ਨੇ ਉਮਰਾ ਦੇ ਲਈ ਖੋਲ੍ਹ ਦਿੱਤਾ ਹੈ। ਕੱਲ੍ਹ ਤੋਂ 6000 ਦੇ ਕਰੀਬ ਉਹਨਾਂ ਦੇ ਪਹਿਲੇ ਜਿਹੜੇ ਕਰਨ ਵਾਲੇ ਨੇ ਉਹ ਗਏ ਅੰਦਰ। ਪੂਰੀਆਂ ਪ੍ਰੀਕਾਸ਼ਨਸ ਨੇ, ਹੋਣੀਆਂ ਵੀ ਚਾਹੀਦੀਆਂ ਨੇ ਵੀ ਇੱਥੇ ਵੀ ਵਿਦ ਪ੍ਰੀਕਾਸ਼ਨ ਤੁਹਾਡੇ ਜਗਨਨਾਥ ਮੰਦਿਰ ਦਾ ਰੱਥ ਜਾ ਸਕਦਾ ਹੈ, ਤੁਸੀਂ ਬਾਕੀ ਹੋਰ ਸਾਰੇ ਮੰਦਿਰ ਖੋਲ੍ਹ ਸਕਦੇ ਹੋ, ਔਰ ਇਹਦੇ ਲਈ ਜਿੱਥੇ ਹੋਣਾ ਹੈ ਉਹ ਸੇਫ ਹੈ, ਉਹਨਾਂ ਨੂੰ ਕੋਈ ਨਹੀਂ ਹੈ, ਤੇ ਤੁਹਾਨੂੰ ਕੀ ਤਕਲੀਫ ਹੈ। ਸੋ ਮੈਂ ਸਮਝਦਾ ਵੀ ਇਹ ਹੁਣ ਸਿੱਖ ਕੌਮ ਦੇ ਲੈਵਲ ਤੋਂ ਖਾਸ ਤੌਰ ਤੇ ਜਿਹੜੇ ਉੱਥੇ ਬੈਠੇ ਹੋਏ ਨੇ ਕੈਪਟਿਵ, ਉਹਨਾਂ ਦਾ ਪ੍ਰੈਸ਼ਰ ਬਿਲਟ ਹੋਣਾ ਚਾਹੀਦਾ ਹੈ। ਔਰ ਇਹ ਬਦਕਿਸਮਤੀ ਹੈ ਕਿ ਇਹਦੇ ਬਾਵਜੂਦ ਕਿ ਸਾਡੇ ਇਹ ਕਰਤਾਰਪੁਰ ਦੇ ਦਰ ਖੁੱਲੇ ਨੇ, ਸਾਡੇ ਉੱਥੋਂ ਵਾਲੇ ਵੀਰ ਭੈਣਾਂ ਜਿਹੜੇ ਨੇ ਉਹਦਾ ਦੀਦਾਰ ਨਹੀਂ ਕਰ ਪਾਉਂਦੇ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਜਿਵੇਂ ਅਸੀਂ ਕਬੀਰ ਸਾਹਿਬ ਦੀ ਬਾਣੀ ਦੀ ਵਿਚਾਰ ਕਰਦੇ ਹਾਂ, 2 ਸ਼ਲੋਕ ਉਹਨਾਂ ਦੇ ਮੈਂ ਅੱਜ ਵਿਚਾਰ ਦੇ ਲਈ ਚੁਣੇ ਨੇ, 34 ਔਰ 35 ਨੰਬਰ। ਔਰ ਦੋਨਾਂ ਦਾ ਜਿਹੜਾ, ਕਿਉਂਕਿ ਦੇਖੋ ਜਿਹੜੇ ਰੱਬ ਦੇ ਰਸਤੇ ਦੇ ਉੱਤੇ ਤੁਰ ਕੇ ਪੁੱਗੇ ਹੋਏ ਨੇ, ਜਦੋਂ ਕਲਾਮ ਕਹਿੰਦੇ ਨੇ, ਬਾਣੀ ਕਹਿੰਦੇ ਨੇ, ਜਾਂ ਉਹ ਉਪਦੇਸ਼ ਕਰਦੇ ਨੇ, ਤੇ ਉਹਨਾਂ ਨੇ ਉਹ ਸਫ਼ਰ ਖੁਦ ਜਿਹੜਾ ਉਹ ਉਸ ਚੋਂ ਲੰਘੇ ਹੁੰਦੇ ਨੇ, ਔਰ ਉਹ ਸਮਝਾ ਰਹੇ ਹੁੰਦੇ ਨੇ ਕਿ ਵੀ ਦੇਖੋ ਬਾਹਰਲੀ ਖੂਬਸੂਰਤੀ, ਬਾਹਰਲੇ ਬੜੇ ਚਮਕਦਾਰ ਤੁਹਾਡੇ ਕੱਪੜੇ, ਤੁਹਾਡਾ ਖਾਣ ਪਾਣ, ਵਿਹਾਰ, ਇਹ ਰੱਬ ਦੀ ਦੁਨੀਆ 'ਚ ਇਸ ਦੀ ਕੋਈ ਕੀਮਤ ਨਹੀਂ ਹੈ। ਇਹਦੇ 'ਚ ਤੁਸੀਂ ਜ਼ਿੰਦਗੀ ਜ਼ਾਇਆ ਨਾ ਕਰੋ। ਚੰਗੇ ਲੱਗਣਾ ਚੰਗੀ ਗੱਲ ਹੈ, ਚੰਗਾ ਖਾਣਾ ਚੰਗੇ, ਪਰ ਤੁਹਾਡਾ ਜਿਹੜਾ ਬੇਸ ਜਾਂ ਆਧਾਰ ਹੈ ਉਹ ਰੱਬ ਦੀ ਯਾਦ ਹੋਏ। ਔਰ ਕਬੀਰ ਸਾਹਿਬ ਦਾ ਪਹਿਲਾ ਸ਼ਲੋਕ ਹੈ, ਕਬੀਰ ਉਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਹੇ, एकस हर के नाम बिन बादे जमपुर जाहे। सो ਜ਼ਾਹਰ है बड़े सादा लफज ने, और कि भाई तू कपड़े बहुत शौक पाए हुए ने, बड़े उजले, बड़े कीमती और बड़े शोई, और पान सुपारी खाहे ਜਿਹੜੇ ਉਸ ਕਲਚਰ ਦੇ ਵਿੱਚ ਕਿ ਮੂੰਹ ਚੋਂ ਖੁਸ਼ਬੂ ਆਏ, ਪਾਨ ਚੱਬ ਰਹੇ ਨੇ, ਸੁਪਾਰੀ ਹੈ, ਅਮੀਰੀ ਦੀ ਨਿਸ਼ਾਨੀ ਵੀ ਸੀ ਔਰ ਸੋਸ਼ਲ ਸਟੇਟਸ ਦੀ ਨਿਸ਼ਾਨੀ ਵੀ ਸੀ। ਔਰ ਜ਼ਾਹਰ ਹੈ ਕਿ ਭਾਈ ਕੱਪੜੇ ਵੀ ਉਜਲ ਨੇ, ਉੱਤੇ ਜਿਹੜਾ ਖੁਸ਼ਬੂਆਂ ਵੀ ਲਾਈਆਂ ਹੁੰਦੀਆਂ, ਅੱਡ ਸੈਂਟ। ਔਰ ਕਬੀਰ ਸਾਹਿਬ ਕਹਿੰਦੇ ਨੇ ਭਾਈ ਤੂੰ ਬਹੁਤ ਸਾਫ਼ ਉਜਲੇ ਸ਼ੌਕ ਕੱਪੜੇ ਪਾਏ ਹੋਏ ਨੇ, ਪਾਨ ਸੁਪਾਰੀ ਵੀ ਖਾਂਦਾ, ਪਰ ਇੱਕ ਗੱਲ ਯਾਦ ਰੱਖ, एकस हर के नाम बिन बाधे जमपुर जाए, कि ਜਦੋਂ ਤੇਰਾ ਲੇਖਾ ਜੋਖਾ ਹੋਣਾ ਹੈ, ਤੇਰੀ ਆਖਰਤ ਹੋਣੀ ਹੈ, ਉਦੋਂ ਤੇਰੇ ਕੱਪੜੇ ਤੇ ਤੇਰੀਆਂ ਪਾਨ ਸੁਪਾਰੀਆਂ ਨੇ ਤੇਰਾ ਬੇੜਾ ਪਾਰ ਨਹੀਂ ਕਰਨਾ ਹੈ। ਉੱਥੇ ਫਿਰ ਉਹਨਾਂ ਨੇ ਦੋਜ਼ਖ ਦੀ ਅੱਗ ਦੇ ਵਿੱਚ ਤੈਨੂੰ ਸੜਨਾ ਪੈਣਾ। ਜਮਪੁਰ ਜਾਏ ਕਿ ਵੀ ਫਿਰ ਜਮਾ ਨੇ ਜਿਹੜੇ ਐਂਜਲਸ ਆਫ ਡੈਥ ਨੇ ਉਹਨਾਂ ਨੇ ਧੂ ਕੇ ਲੈ ਜਾਣਾ। ਔਰ ਦੂਸਰਾ ਸ਼ਲੋਕ ਇਸੇ ਹੀ ਥਾਟ ਨੂੰ ਅੱਗੋਂ ਪਰਪੈਚੁਏਟ ਕਰਦਾ ਹੈ, ਕਬੀਰ ਬੇੜਾ ਜ਼ਰਜ਼ਰਾ ਫੂਟੇ 6000 ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਪਾਰ। ਹੁਣ ਬਹੁਤ ਵਾਰੇ ਹੁੰਦਾ ਸੀ, ਹੁਣ ਤਾਂ ਖੈਰ ਸੜਕਾਂ ਬਿਹਤਰ ਹੋ ਗਈਆਂ। ਹੁਣ ਜਦੋਂ ਤੁਸੀਂ ਕਦੇ ਤੁਹਾਡੀਆਂ ਬੱਸਾਂ ਜਿਹੜੀਆਂ ਚੰਡੀਗੜ੍ਹ ਨੂੰ ਆ ਰਹੀ ਹੈ, ਪਹਾੜਾਂ ਚੋਂ ਹੁਸ਼ਿਆਰਪੁਰ ਜ਼ਿਲ੍ਹੇ ਚੋਂ ਲੰਘਣੀਆਂ, ਤੇ ਚੋ ਹੁੰਦੇ ਨੇ, ਚੋ ਵੱਡੇ ਵੱਡੇ ਨਾਲੇ ਬਰਸਾਤਾਂ 'ਚ ਬਹੁਤ ਚੜ ਜਾਂਦੇ ਸੀ, ਤੇ ਉਹਦੇ 'ਚ ਹੁੰਦਾ ਸੀ ਕਿ ਵੀ ਜਿਹੜਾ ਹੁਣ ਜਾਣਾ ਤੁਸੀਂ ਪਹੁੰਚਣਾ, ਤੇ ਬੱਸਾਂ 'ਚੋਂ ਬੱਸ ਇੱਕ ਸਿਰੇ ਤੇ ਖੜੀ ਕਰ ਦਿੰਦੇ ਸੀ, ਫਿਰ ਨਾਲੇ ਦੇ ਲਿਜਾ ਕੇ ਉੱਤੋਂ ਆਏ ਟਰੈਵਲ ਕਰਕੇ ਅੱਗੇ ਚੋ ਪੈ ਰਿਹਾ, ਤੇ ਫਿਰ ਤੁਸੀਂ ਪੈਂਟਾਂ ਲਾ ਕੇ ਮੋਢਿਆਂ ਤੇ ਰੱਖ ਲਈਆਂ, ਤੁਹਾਨੂੰ ਲੰਘਣਾ ਪੈਂਦਾ ਸੀ। ਤੇ ਹੌਲੀ ਹੌਲੀ ਬੱਸ ਜਿਹੜੀ ਆ ਉਹਦੇ 'ਚੋਂ ਲੰਘਾਦੇ ਸੀ, ਕਈ ਵਾਰੀ ਤਾਂ ਬੱਸ ਵੀ ਖਲੋ ਜਾਂਦੇ ਸੀ ਵਿੱਚ ਪਾਣੀ ਦੇ, ਜਾ ਕੇ ਰੁਕ ਗਈ, ਸਟਾਰਟ ਹੀ ਨਹੀਂ ਹੋ ਰਹੀ, ਫਿਰ ਤੁਸੀਂ ਉੱਥੇ ਬੈਠੇ ਹੋ, ਰਾਤ ਗੁਜ਼ਰ ਗਈ, ਦੂਜਾ ਹੋਇਆ। ਪਰ ਇੱਕ ਗੱਲ ਦਾ ਧਿਆਨ ਹੁੰਦਾ ਸੀ ਜਦੋਂ ਤੁਸੀਂ ਬਰਸਾਤਾਂ 'ਚ ਟਰੈਵਲ ਕਰਦੇ ਹੋ ਕਿ ਸਮਾਨ ਬਿਲਕੁਲ ਨਾ ਲਓ, ਬਿਲਕੁਲ ਹਲਕਾ, ਤਾਂ ਕਿ ਜਦੋਂ ਤੁਹਾਨੂੰ ਉਹ ਚੋ ਵੀ ਤੁਸੀਂ ਕ੍ਰਾਸ ਕਰਨਾ ਹੈ ਤੇ ਹਲਕਾ ਜਿਹਾ ਹੀ ਤੁਹਾਡੇ ਕੋਲ ਝੋਲਾ ਹੋਵੇ, ਦੂਜੇ ਪਾਸੇ ਪਹੁੰਚ ਜਾਓ। ਹੁਣ ਕਬੀਰ ਸਾਹਿਬ ਨੇ ਹਿਊਮਨ ਬੀਇੰਗ, ਹਿਊਮਨ ਬਾਡੀ ਦੀ ਗੱਲ ਕੀਤੀ ਕਿ ਕਿਵੇਂ ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਜਾਂਦੇ ਆ, ਜਿਵੇਂ ਬੇੜਾ ਜਿਹੜਾ
ਪੁਰਾਣਾ ਬੇੜਾ ਹੁੰਦਾ ਹੈ, ਲਗਾਤਾਰ ਜਿਹੜਾ ਸਮੁੰਦਰ ਦੇ ਵਿੱਚ, ਦਰਿਆ ਦੇ ਵਿੱਚ ਉੱਡਦਾ ਹੈ, ਉਹ ਜ਼ਰ-ਜ਼ਰ ਹੋ ਜਾਂਦਾ, ਉਹਦੇ ਚ ਮੋਰੀਆਂ ਹੋ ਜਾਂਦੀਆਂ ਨੇ ਅੱਛਾ ਕਿ ਵੀ ਹੁਣ ਤੇ ਤੂੰ ਆਪਣੀ ਬਚਪਨ ਜਵਾਨੀ ਤੇ ਲੰਘਾ ਲਈ। ਹਾਲਤ ਤੇਰਾ ਇਹ ਹੈ ਵੀ ਕਬੀਰ ਬੇੜਾ ਜਰਜਰਾ ਫੂਟੇ 6000। ਔਰ ਬੇੜਾ ਡੁੱਬਦਾ ਕਿਵੇਂ ਹੈ ਕਿ ਜਦੋਂ ਉਹ ਜਰਜਰ ਹੁੰਦਾ ਹੈ ਤਾਂ ਉਹਦੇ 'ਚ ਫਿਰ ਮੋਰੀਆਂ ਹੋ ਜਾਂਦੀਆਂ, ਫਿਰ ਸਮੁੰਦਰ ਦਾ ਪਾਣੀ ਉਹਦੇ 'ਚ ਭਰਨਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਡੁੱਬਣਾ ਸ਼ੁਰੂ ਹੋ ਜਾਂਦਾ। ਅੱਛਾ ਉਹਨਾਂ ਨੇ ਕਿਹਾ ਵੀ ਫਿਰ ਉਸ ਦੇ ਵਿੱਚ ਵੀ ਜਿਹਨਾਂ ਨੂੰ ਮਾੜਾ ਮੋਟਾ ਤਰਨਾ ਆਉਂਦਾ ਹੈ ਔਰ ਜਿਹਨਾਂ ਦੇ ਕੋਲ ਭਾਰ ਨਹੀਂ ਹੁੰਦਾ, ਤੁਸੀਂ ਜਾਨ ਹੀ ਬਚਾਣੀ ਹੁੰਦੀ ਹੈ, ਜੇ ਤੁਸੀਂ ਭਾਰ ਚੁੱਕਿਆ ਹੋਇਆ ਹੈ ਉਹਦੇ ਉਹ ਲੈ ਕੇ ਕਰੋਗੇ ਫਿਰ ਤੂੰ ਨਾਲ ਹੀ ਡੁੱਬੋਗੇ ਉਹਦੇ। ਸੋ ਕਬੀਰ ਬੇੜਾ ਜਰਜਰਾ ਫੂਟੇ 6000 ਹਰੂਏ ਹਰੂਏ ਤਰ ਗਏ, ਕਿ ਜਿਹੜੇ ਹਲਕੇ ਹਲਕੇ ਨੇ, ਹਲਕਾ ਜਿਨ੍ਹਾਂ ਦਾ ਸਰੀਰ ਹੈ ਉਹ ਤਾਂ ਤਰ ਗਏ, ਔਰ ਡੂਬੇ ਜਿਨ ਸਿਰ ਭਾਰ, ਜਿਨ੍ਹਾਂ ਨੇ ਭਾਰ ਚੁੱਕਿਆ ਹੋਇਆ ਉਹ ਡੁੱਬ ਗਏ ਨੇ। ਹੁਣ ਇਹ ਤਾਂ ਦੁਨਿਆਵੀ ਉਦਾਹਰਣ ਹੈ ਸਮਝਾਉਣ ਲਈ। ਅਸਲੀ ਇਹ ਹੈ ਕਿ ਭਾਈ ਦੇਖੋ, ਜੇ ਗੁਨਾਹ ਦਾ ਭਾਰ ਤੁਸੀਂ ਇਸ ਸਰੀਰ ਦੇ ਉੱਤੇ ਲੱਦਿਆ ਹੋਇਆ, ਤੁਸੀਂ ਆਪਣੀ ਜ਼ਿੰਦਗੀ ਇਸ ਕਿਸਮ ਦੀ ਗੁਜ਼ਾਰੀ ਕਿ ਗੁਨਾਹ ਨੇ ਤੁਹਾਨੂੰ, ਤੁਹਾਡੇ ਵਜੂਦ ਉਹ ਤਾਂ ਜ਼ਰ-ਜ਼ਰ ਹੋ ਰਿਹਾ, ਜਾਣਾ ਤੁਸੀਂ ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ, ਪਰ ਜੇ ਤੁਸੀਂ ਉਸ ਸਾਰੇ ਚੋਂ ਹਰੂਏ ਹਰੂਏ, ਹਲਕਾ ਹਲਕਾ, ਜੇ ਤੁਸੀਂ, ਤੁਹਾਡੇ ਗੁਨਾਹ ਘੱਟ ਨੇ, ਰੱਬ ਦੀ ਯਾਦ ਦੇ ਨਾਲ ਤੁਸੀਂ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇ ਕੇ ਰੰਗ, ਕਿ ਭਾਈ ਇਹ ਜਿਹੜਾ ਰੱਬ ਦੀ ਯਾਦ ਹੈ ਇਹ ਸਾਬਣ ਵੀ ਹੈ ਤੇ ਇਹ ਰੰਗ ਵੀ ਹੈ, ਇਹ ਉਹਨਾਂ ਨੂੰ ਧੋਂਦਾ ਵੀ ਹੈ ਔਰ ਰੱਬ ਦੀ ਯਾਦ ਹੈ, ਤੇ ਫਿਰ ਤੁਸੀਂ ਤਰ ਜਾਓਗੇ, ਨਿਕਲ ਜਾਓਗੇ, ਰੱਬ ਤੁਹਾਨੂੰ ਆਪਣੀ ਕੁਰਬਤ ਦੇ ਵਿੱਚ ਲੈ ਆਏਗਾ। ਨਹੀਂ ਤਾਂ ਜਿਨ੍ਹਾਂ ਦੇ ਸਿਰ ਤੇ ਭਾਰ ਹੈ ਗੁਨਾਹ ਦਾ ਡੂਬੇ, ਉਹ ਫਿਰ ਅਲਟੀਮੇਟਲੀ ਡੁੱਬਣਗੇ। ਇਹ ਅੱਜ ਦਾ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੀ ਵਿਊਜ਼ ਕਰਨ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।